ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼ ਵਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਿਸ਼ਨਸ ਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਆ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 24 ਜੂਨ 2025 10 ਹਾੜ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬਲਫਰਮ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਹਮੇਸ਼ਾ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਾਲਸ ਟੈਕਸਸ ਤੋਂ ਸਰਦਾਰ ਹਰਜੀਤ ਸਿੰਘ ਹੋਠੀ ਜਰਾ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਚੜ੍ਹਦੀ ਕਲਾ ਤੇ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਬੇਨਤੀ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਹਰਜੀਤ ਸਿੰਘ ਹੋਠੀ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਸ ਤਰ੍ਹਾਂ ਕਿ ਇਜ਼ਰਾਈਲ ਤੇ ਈਰਾਨ ਵਿਚਾਲੇ 12 ਦਿਨਾਂ ਦੀ ਹਵਾਈ ਜੰਗ ਜਿਸ ਵਿੱਚ ਅਮਰੀਕਾ ਵੀ ਸ਼ਾਮਲ ਹੋ ਗਿਆ ਸੀ ਅਚਾਨਕ ਜੰਗਬੰਦੀ ਨਾਲ ਹਾਲ ਦੀ ਘੜੀ ਰੁਕ ਗਈ ਹੈ। ਸੋ ਪ੍ਰੈਜ਼ੀਡੈਂਟ ਟਰੰਪ ਵੱਲੋਂ ਇਸ ਦਾ ਐਲਾਨ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਕੀਤਾ ਗਿਆ। ਸੋ ਜੰਗਬੰਦੀ ਐਲਾਨ ਹੋਣ ਤੋਂ ਬਾਅਦ ਵੀ ਦੋਵਾਂ ਮੁਲਕਾਂ ਵੱਲੋਂ ਇੱਕ ਦੂਸਰੇ ਤੇ ਕੀਤੇ ਗਏ ਹਮਲਿਆਂ ਲਈ ਟਰੰਪ ਨੇ ਦੋਵਾਂ ਮੁਲਕਾਂ ਨੂੰ ਗਾਲੀ ਗਲੋਚ ਵਾਲੀ ਜਿਹੜੀ ਝਾੜ ਹੈ ਉਹ ਪਾਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਆਪਣੇ ਵੀਰ ਹਰਜੀਤ ਸਿੰਘ ਹੋਠੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਕਾਫੀ ਪੁਰਾਣਾ ਸਾਡੇ ਜਾਣੂ ਵੀਰ ਨੇ 1991-92 ਦੇ ਦੌਰ 'ਚ ਇਹਨਾਂ ਨੇ ਡਾਲਸ ਗੁਰਦੁਆਰਾ ਸਾਹਿਬ 'ਚ ਗ੍ਰੰਥੀ ਦੇ ਤੌਰ ਤੇ ਵੀ ਸੇਵਾ ਕੀਤੀ ਔਰ ਬਾਅਦ ਦੇ ਵਿੱਚ ਜਦੋਂ ਉਹਨਾਂ ਦਾ ਆਪਣਾ ਕਾਰੋਬਾਰ ਵੀ ਸਥਾਪਿਤ ਹੋ ਗਿਆ ਬੱਚੇ ਵੀ ਉਹਨਾਂ ਦੇ ਆ ਗਏ ਜਿਹੜੇ ਸੈਟਲ ਨੇ ਤੇ ਉਹ ਗੁਰਦੁਆਰਾ ਪ੍ਰਬੰਧਕੀ ਨਿਜ਼ਾਮ 'ਚ ਵੀ ਹੁੰਦੇ ਨੇ ਔਰ ਸਾਡੇ ਨਾਲ ਉਹਨਾਂ ਦਾ ਇੱਕ ਖਾਸ ਲਗਾਵ ਵੀ ਹੈ ਕਿਉਂਕਿ ਇਹ ਲਗਭਗ 3.5 ਦਹਾਕੇ ਦੇ ਨਾਲ ਜੁੜਿਆ ਹੋਇਆ ਟੀਵੀ 84 ਨੂੰ ਐਡਮਾਇਰ ਕਰਦੇ ਨੇ ਖੁਦ ਵੀ ਕਿਉਂਕਿ ਪੰਜਾਬ 'ਚ ਕਿਸੇ ਜ਼ਮਾਨੇ 'ਚ ਪਬਲਿਕ ਰਿਲੇਸ਼ਨ ਡਿਪਾਰਟਮੈਂਟ 'ਚ ਰਹੇ ਗਾਇਕੀ ਦਾ ਸ਼ੌਕ ਵੀ ਹੈ ਨਜ਼ਮਾਂ ਦਾ ਵੀ ਔਰ ਖੁਦ ਵੀ ਇੱਕ ਅੱਛੇ ਸਪੀਕਰ ਨੇ ਔਰ ਸਾਡੀ ਇਸ ਡੈਲਸ ਵਿਜ਼ਿਟ ਵੇਲੇ ਉਹਨਾਂ ਨੇ ਬੜਾ ਲਿਬਰਲੀ ਡੋਨੇਟ ਕੀਤਾ ਸਾਡੇ ਵੀਰ ਗੋਬਿੰਦਰ ਸਿੰਘ ਹੋਰਾਂ ਦੇ ਐਫਰਟਸ ਸਰਦਾਰ ਸੁੰਦਰ ਸਿੰਘ ਗਿੱਲ ਹੋਰਾਂ ਦਾ ਪਰ ਇਹ ਸਾਰੇ ਹੀ ਡਾਲਸ ਸਾਡੇ ਲਈ ਇੱਕ ਐਕਸਟੈਂਡਡ ਫੈਮਿਲੀ ਵਾਂਗ ਹੁੰਦਾ ਹੈ ਕਿਉਂਕਿ ਸਾਰੇ ਵੀਰ ਜਿਹੜੇ 30-35 ਸਾਲ ਤੋਂ ਸਾਡੇ ਨਾਲ ਜੁੜੇ ਹੋਏ ਨੇ ਇਹਨਾਂ ਨੂੰ ਵੀ ਚਾਅ ਚੜ੍ਹ ਜਾਂਦਾ ਜਦੋਂ ਅਸੀਂ ਜਾਂਦੇ ਹਾਂ ਤੇ ਮੇਰੇ ਲਈ ਵੀ ਇਹ ਚਾਰਜਿੰਗ ਆਫ ਬੈਟਰੀਜ਼ ਹੁੰਦਾ। ਸੋ ਅਸੀਂ ਵੀਰ ਹਰਜੀਤ ਸਿੰਘ ਹੋਠੀ ਔਰ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਯੂਜੂਅਲੀ ਜਿਹੜੇ ਸਾਨੂੰ ਲਿਖਦੇ ਨੇ ਉਹਨਾਂ ਨੂੰ ਐਕਨੋਲੇਜ ਕਰਦੇ ਹਾਂ ਕਮੈਂਟਸ ਦੇ ਰੂਪ ਦੇ ਵਿੱਚ ਤਾਂ ਕਈ ਵਾਰ ਜਸਟ 1 ਲਾਈਨਰ 2 ਲਾਈਨਰ ਹੁੰਦਾ ਪਰ ਜਿਹੜੇ ਵੀਰ WhatsApp ਦੇ ਉੱਤੇ ਸਾਨੂੰ ਕੋਈ ਮੈਸੇਜ ਦਿੰਦੇ ਨੇ ਜਿਵੇਂ ਚਮਕੌਰ ਸਿੰਘ ਸੰਧੂ ਹੋਰਾਂ ਨੇ ਲਿਖਿਆ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਤੁਹਾਡਾ ਪ੍ਰੋਗਰਾਮ ਬੜਾ ਡੀਟੇਲਡ ਹੁੰਦਾ ਡੂੰਘਾਈ ਵਾਲਾ ਹੁੰਦਾ ਔਰ ਇਸ ਦੇ ਲਈ ਧੰਨਵਾਦ। ਪਰ ਉਹਨਾਂ ਨੇ ਸੁਝਾਅ ਦਿੱਤਾ ਕਿ ਇੰਨਾ ਲੰਬਾ ਹੁੰਦਾ ਕਿ ਸ਼ਾਇਦ ਸਾਰੇ ਲੋਕ ਜਾਂ ਅੱਜ ਕੱਲ੍ਹ ਜਿਵੇਂ ਦਾ ਅਟੈਂਸ਼ਨ ਸਪੈਨ ਹੈ ਉਹਨਾਂ ਦੇ ਲਈ ਵਕਤ ਨਹੀਂ ਹੁੰਦਾ ਔਰ ਫਿਰ ਉਹਨਾਂ ਨੇ ਸੁਝਾਅ ਦਿੱਤਾ ਕਿ ਅੱਜ ਕੱਲ੍ਹ ਆਰਟੀਫਿਸ਼ੀਅਲ ਇੰਟੈਲੀਜੈਂਸ ਆਟੋਮੈਟਿਕਲੀ ਜਿਹੜੀ ਹੈ ਟੇਬਲ ਆਫ ਕੰਟੈਂਟਸ ਹਰ ਵੀਡੀਓ ਦਾ ਤਿਆਰ ਕਰ ਦਿੰਦੀ ਹੈ ਹਰ ਲੈਂਗੁਏਜ ਲਈ ਔਰ ਤੁਸੀਂ ਜੇ ਇਸ ਨੂੰ ਦੇਖੋ ਕਿ ਵੀ ਉਹ ਆਟੋਮੈਟਿਕਲੀ ਟੌਪਿਕ ਨੂੰ ਵੀ ਟਾਈਟਲ ਦੇ ਦਿੰਦੇ ਨੇ
ਔਰ ਇਸ ਦੇ ਉੱਤੇ ਫਿਰ ਇਹ ਜਿਹੜਾ ਜ਼ਿਆਦਾ ਆਡੀਅנס ਆਏਗੀ। ਮੈਂ ਇਹਨਾਂ ਨੂੰ ਪਰਸਨਲੀ ਵੀ ਰਿਪਲਾਈ ਕੀਤਾ। ਮੈਂ ਕਿਹਾ ਕਿ ਵੀ ਪ੍ਰੋਗਰਾਮ ਬੇਸ਼ੱਕ ਇੱਕ ਗੋਚ ਹੁੰਦਾ ਹੈ, ਪਰ ਉਸ ਤੋਂ ਪਹਿਲਾਂ ਉਹਦੇ ਟਾਈਟਲ ਔਰ ਦੂਸਰੇ ਬਣੇ ਹੁੰਦੇ ਨੇ, ਔਰ ਕੁਝ ਦੇਰ ਬਾਅਦ ਸਾਡੀ ਜਿਹੜੀ ਟੀਮ ਓਵਰਸੀਜ਼ ਵੀ ਹੈ ਔਰ ਵਿਦਨ ਕੈਨੇਡਾ ਵੀ ਹੈ, ਉਹ ਕਿਉਂਕਿ 5 ਟੌਪਿਕ ਐਵਰੇਜ ਹੁੰਦੇ ਨੇ ਜਿਨ੍ਹਾਂ ਦੇ ਉੱਤੇ ਅਸੀਂ ਗੱਲ ਕਰਦੇ ਹਾਂ। ਸੋ ਬਾਅਦ ਦੇ ਵਿੱਚ 5 ਸੈਗਮੈਂਟ ਜਿਹਦੇ 'ਚ ਡਿਸਕ੍ਰਿਪਸ਼ਨ ਵੀ ਹੁੰਦੀ ਹੈ ਉਹ ਅਪਲੋਡ ਹੋ ਜਾਂਦੇ ਨੇ। ਸੋ ਹੋ ਸਕਦਾ ਹੈ ਜਿਨ੍ਹਾਂ ਤੱਕ ਇਹ ਨਾ ਹੋਏ ਖਬਰ ਕਿ ਵੀ ਉਹ ਜਿਹੜਾ ਸਿਰਫ ਇੱਕ ਇਹ ਠੀਕ ਹੈ ਵੀ ਹਰ ਇੱਕ ਦੀ ਦਿਲਚਸਪੀ ਨਹੀਂ ਹੁੰਦੀ, ਜਾਂ ਕਿਸੇ ਨੇ 1.5 ਪੌਣੇ 2 ਘੰਟੇ ਸਬਰ ਕਿੰਨੇ ਕੁ 'ਚ ਹੁੰਦਾ, ਪਰ ਕਿਉਂਕਿ ਇਹ ਫਾਰਮੈਟ ਸਾਡਾ ਆਲਰੇਡੀ ਪਿਛਲੇ 13-14 ਸਾਲਾਂ ਤੋਂ ਜਿਸ ਫਾਰਮ 'ਚ ਚੱਲਦਾ ਹੈ ਉਸ ਦੀ ਆਪਣੀ ਇੱਕ ਵਿਊਅਰਸ਼ਿਪ ਹੈ। ਸੋ ਉਹਨੂੰ ਅਸੀਂ ਇੰਟੈਕਟ ਰਹਿਣ ਦਿੰਦੇ ਹਾਂ, ਕਿਉਂਕਿ ਲਾਈਵ ਚੱਲ ਰਿਹਾ ਹੁੰਦਾ ਹੈ, 700-800 ਬੰਦਾ ਲਾਈਵ ਦੇਖ ਵੀ ਰਿਹਾ ਹੁੰਦਾ ਜਿਹੜਾ ਜਦੋਂ ਪਪੂਲਰ ਕੋਈ ਡੇ ਹੁੰਦੇ ਨੇ। ਔਰ ਉਸ ਤੋਂ ਬਾਅਦ ਅਸੀਂ ਇਹ ਸਮਝਦੇ ਹੋਇਆ ਕਿ ਵੀ ਜਿਹੜਾ ਕਿਸੇ ਦਾ ਕਿਸ ਟੌਪਿਕ 'ਚ ਇੰਟਰਸਟ ਹੈ, ਕਿਸੇ ਦਾ ਕਿਸ ਟੌਪਿਕ 'ਚ ਇੰਟਰਸਟ ਹੈ, ਸੋ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਹੈ ਉਹ ਸੈਪਰੇਟ ਸੈਗਮੈਂਟਸ ਦੇ ਵਿੱਚ 5 ਟੌਪਿਕਸ ਦੇ ਰੂਪ ਦੇ ਵਿੱਚ ਅਪਲੋਡ ਵੀ ਕਰ ਦਿੱਤਾ ਜਾਂਦਾ ਹੈ। ਸੋ ਫਿਰ ਵੀ ਅਸੀਂ ਵੀਰ ਚਮਕੌਰ ਸਿੰਘ ਸੰਧੂ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਸੇ ਤਰ੍ਹਾਂ ਬੇਸ਼ੱਕ ਇਨਫੋਰਮੇਸ਼ਨ ਸਾਡੇ ਕੋਲ ਆਈ ਸੀ, ਮੈਂ ਹੀ ਚੈੱਕ ਨਹੀਂ ਕੀਤੀ। ਇੱਕ ਟੌਮ ਲੈਂਟੋਸ ਕਮਿਸ਼ਨ ਜਿਹੜਾ ਹਿਊਮਨ ਰਾਈਟਸ ਦੇ ਉੱਤੇ ਬੜਾ ਸਟਰੋਂਗ, ਟੌਮ ਲੈਂਟੋਸ ਸੈਕਰਾਮੈਂਟੋ ਤੋਂ ਔਰ ਦੂਸਰੇ ਜਿਹੜੇ ਨੇ ਵਿਕ ਫੇਜ਼ੀਓ ਔਰ ਟੌਮ ਲੈਂਟੋਸ ਇੱਕ ਜ਼ਮਾਨੇ 'ਚ ਬਹੁਤ ਵੱਡੀਆਂ ਆਵਾਜ਼ਾਂ ਸਨ ਹਿਊਮਨ ਰਾਈਟਸ ਦੇ ਮੁੱਦੇ 'ਤੇ, ਉਹਨਾਂ ਦੇ ਨਾਂ ਦੇ ਉੱਤੇ ਹੀ ਜਿਹੜਾ ਹੈ ਟੌਮ ਲੈਂਟੋਸ ਹਿਊਮਨ ਰਾਈਟਸ ਕਮਿਸ਼ਨ ਇਹ ਸਥਾਪਿਤ ਹੋਇਆ। ਔਰ ਅੱਜ ਯਾਨੀ ਕਿ 24 ਜੂਨ ਨੂੰ ਟੌਮ ਲੈਂਟੋਸ ਕਮਿਸ਼ਨ ਦੀ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਜਿਹੜਾ ਹੈ ਉਹ ਹੀਅਰਿੰਗ ਸੀ, ਉਹ ਕਿਵੇਂ ਰਹੀ ਉਸ ਬਾਰੇ ਅਸੀਂ ਜਦੋਂ ਡੀਟੇਲ ਮਿਲੀ ਸਾਨੂੰ ਤੇ ਅਸੀਂ ਮੈਂਸ਼ਨ ਕਰਾਂਗੇ। ਔਰ ਇਸ ਦੇ ਉੱਤੇ ਜਿਹੜੀ ਉਹਨਾਂ ਵੱਲੋਂ ਹੀਅਰਿੰਗ ਨੋਟਿਸ ਸੀ ਉਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਵੀ ਇਹ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਇਸ ਵੇਲੇ ਪਾਲਿਸੀ ਮੇਕਰਸ ਔਰ ਅਟੈਂਸ਼ਨ ਜਿਹੜੇ ਰਿਸਰਚਰਸ ਨੇ ਉਹਨਾਂ ਦੀ ਤਵੱਜੋ ਦਾ ਵਾਇਸ ਹੈ। ਔਰ ਉਹਨਾਂ ਨੇ ਕਿਹਾ ਕਿ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਹੈ ਉਹ ਡਿਫਾਈਨ ਕਰਦਾ ਹੈ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਡੈਫੀਨੇਸ਼ਨ ਡਿਪਾਰਟਮੈਂਟ ਆਫ ਜਸਟਿਸ ਦੇ ਮੁਤਾਬਕ ਰੇਂਜ ਆਫ ਟੈਕਟਿਕਸ that foreign governments employ to reach beyond their borders to harm, intimidate, threaten, harass or coerce individuals. Targeted victims of transnational repression often include political dissidents and activists, journalists, political opponents, religious and ethnic minority groups, and members of diaspora and exile communities. So ਇਹ ਉਹਨਾਂ ਨੇ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਦੀ ਡੈਫੀਨੇਸ਼ਨ ਹੈ ਕਿ ਭਾਈ ਉਹ ਗਵਰਨਮੈਂਟਸ ਜਿਹੜੀਆਂ ਆਪਣੇ ਖਿਲਾਫ ਜਿਹੜੀ ਉਹਨਾਂ ਨੂੰ ਲੱਗਦਾ ਵੀ ਆਵਾਜ਼ ਹੈ ਬਾਹਰਲੇ ਮੁਲਕਾਂ 'ਚ ਇਸ ਲੈਂਡ ਦੇ ਉੱਤੇ ਕੋਈ ਚੁੱਕਦਾ ਹੈ, ਉਹਨਾਂ ਨੂੰ ਮਾਰਨ ਲਈ, ਇੰਟੀਮੀਡੇਟ ਕਰਨ ਲਈ ਜਾਂ ਉਹਨਾਂ 'ਤੇ ਦਬਾਅ ਬਣਾਉਣ ਦੇ ਲਈ ਜੋ ਟੈਕਟਿਕ ਵਰਤਦੀਆਂ ਨੇ, ਔਰ ਉਹਨਾਂ ਦੀ ਇਸ ਦਾ ਸ਼ਿਕਾਰ ਉਹ ਪੁਲਿਸ ਸਿਆਸੀ ਤੌਰ 'ਤੇ ਜਿਹੜੇ ਡਿਫਰ ਕਰਨ ਵਾਲੇ ਲੋਕ ਹੋਣ, ਜਿਹੜੇ ਪੱਤਰਕਾਰ ਨੇ ਜਿਹੜੇ ਉਹਨਾਂ ਨਾਲ ਸਹਿਮਤ ਨਹੀਂ, ਉਹਨਾਂ ਦੇ ਸਿਆਸੀ ਵਿਰੋਧੀ ਨੇ, ਜਾਂ ਮਾਈਨੋਰਟੀਜ਼ ਨੇ ਧਾਰਮਿਕ ਜਾਂ ਐਥਨਿਕ ਜਿਵੇਂ ਸਿੱਖਾਂ ਦੇ ਨਾਲ ਹੈ, ਔਰ ਜਿਹੜੀਆਂ ਐਗਜ਼ਾਈਲ ਕਮਿਊਨਿਟੀਜ਼ ਨੇ ਜਿਹੜੇ ਜਲਾਵਤਨੀ 'ਚ ਰਹਿ ਰਹੇ ਨੇ। ਔਰ ਇਹ ਜਿਹੜੀ ਟਰਾਂਸਨੈਸ਼ਨਲ ਰਿਪਰੈਸ਼ਨ ਕੰਸਟੀਟਿਊਟਸ ਹਿਊਮਨ ਰਾਈਟਸ ਵਾਇਓਲੇਸ਼ਨਸ ਦੈਟ ਕ੍ਰਾਸ ਬਾਰਡਰਸ, ਕਿ ਵਿਦਨ ਕੰਟਰੀ ਦਾ ਉਹ ਰਜੀਮ ਹੈ ਹੀ ਨੇ ਜੋ ਜ਼ੁਲਮ ਕਰਦੇ ਨੇ ਇਸ ਕੈਟਾਗਰੀ ਵਾਲੇ ਜਿਹੜੇ ਉਹਨਾਂ ਨਾਲ ਸਹਿਮਤ ਨਹੀਂ ਜਾਂ ਐਥਨਿਕ ਮਾਈਨੋਰਟੀਜ਼ ਨੇ, ਪਰ ਇਹ ਦੂਸਰੀਆਂ ਲੈਂਡ 'ਚ ਜਾ ਕੇ ਵੀ ਕਰਨਾ। ਇਹ ਡਾਇਰੈਕਟ ਥਰੂ ਕਿਲਿੰਗਸ, ਐਬਡਕਸ਼ਨਸ and forced disappearances and unlawful removal, or indirect through tactics such as online harassment, digital surveillance, targeting of relatives and the abuse of consular services. ਹੁਣ ਜਿਵੇਂ ਕਿਸੇ ਨੂੰ ਵੀਜ਼ਾ ਨਾ ਦੇਣਾ, ਖਰਾਬ ਕਰਨਾ, ਪਾਸਪੋਰਟ ਰੋਕ ਲੈਣਾ, ਇਹ ਸਾਰੇ ਜਿਹੜੇ ਨੇ ਇਹ ਕਾਉਂਸਲਰ ਜਿਹੜੀਆਂ ਨੇ ਸਰਵਿਸਿਜ਼ ਰਾਹੀਂ ਹਰਾਸਮੈਂਟ ਹੈ। ਜਾਂ ਕੈਨੇਡਾ ਦੇ ਵਿੱਚ ਜਿਵੇਂ ਸਾਹਮਣੇ ਆਇਆ ਕਿ ਉਹਨਾਂ ਦੇ ਕੌਂਸੂਲੇਟ ਔਰ ਹਾਈ ਕਮਿਸ਼ਨ ਜਿਹੜੇ ਵੀਜ਼ੇ ਲਈ ਜਾਂਦੇ ਨੇ ਉਹਨਾਂ ਤੋਂ ਦੂਸਰਿਆਂ ਦੀ ਜਾਣਕਾਰੀ ਲੈ ਕੇ ਉਹ ਜਿਹੜਾ ਉਹਨਾਂ ਤੱਕ ਫਿਰ ਫਰੌਤੀ ਲੈਣ ਵਾਲੀਆਂ ਗੈਂਗਾਂ ਨੂੰ ਪਹੁੰਚਾ ਦਿੰਦੇ ਨੇ। ਸੋ ਇਹ ਸਾਰਾ ਪਾਰਟ ਜਿਹੜਾ ਇਸ ਦਾ ਹਿੱਸਾ ਹੈ। ਫਿਰ ਉਹਨਾਂ ਨੇ ਇਹਦੇ ਥੱਲੇ ਨਾਂ ਵੀ ਦਿੱਤੇ ਹੋਏ ਨੇ ਵੀ ਕਿਹਨਾਂ ਨੇ ਇਸ ਦੇ ਵਿੱਚ ਜਿਹੜਾ ਉਹ ਇਸ ਹੀਅਰਿੰਗ ਦੇ ਵਿੱਚ ਸ਼ਾਮਲ ਹੋਣਾ। ਸੋ ਇਸ ਤੋਂ ਇਲਾਵਾ ਵੀ ਸਾਡੇ ਕੋਲ ਇੱਕ ਰਿਪੋਰਟ ਹੈ, ਪਰ ਮੈਂ ਕਿਉਂਕਿ ਸਿੱਧਾ ਟੌਪਿਕ ਤੇ ਜਾਣਾ ਚਾਹੁੰਦਾ ਕਿਉਂਕਿ ਇੰਪੋਰਟੈਂਟ ਟੌਪਿਕ ਹੈ। ਇੱਕ ਫਿਕਰ ਦਾ
ਵਾਇਸ ਸੀ ਕੁੱਲ ਦੁਨੀਆ ਦੇ ਵਿੱਚ, ਬਿਲਕੁਲ, ਕਿਉਂਕਿ ਜਿਸ ਅੰਦਾਜ਼ ਦੇ ਵਿੱਚ ਪਹਿਲਾ ਦਿਨ ਹਮਲਾ ਇਜ਼ਰਾਈਲ ਦਾ, ਜਦੋਂ ਕਿ ਉਹਨਾਂ ਹਾਲਾਤਾਂ 'ਚ ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਸੀ ਕਿ ਵੀ ਨਿਊਕਲੀਅਰ, ਇਸ ਬਾਰੇ ਤਾਂ ਕੋਈ ਸ਼ੱਕ ਨਹੀਂ ਹੈ ਕਿ ਈਰਾਨ ਦੇ ਨਾਲ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਜਿਹੜੀ UN ਦੀ ਬਾਡੀ ਹੈ, ਜਿਹੜੀ ਇਸ 'ਤੇ ਨਜ਼ਰ ਰੱਖਦੀ ਹੈ ਕਿ ਕਿੱਥੇ ਯੂਰੇਨੀਅਮ ਐਨਰਿਚਮੈਂਟ ਹੋ ਰਹੀ ਹੈ, ਉਹ ਐਨਰਿਚਮੈਂਟ ਜਿਹੜੀ ਹੈ ਉਹ ਕਿੰਨਾ ਜਿਹੜਾ ਹੈ ਉਹ ਨਿਊਕਲੀਅਰ ਬੰਬ ਤੱਕ ਤਾਂ ਨਹੀਂ ਜਾਂਦੀ। ਸੋ ਈਰਾਨ ਦੇ ਉੱਤੇ ਕਾਫੀ ਦੇਰ ਤੋਂ, ਕਈ ਸਾਲਾਂ ਤੋਂ ਹੀ, ਜਦੋਂ ਸੈਂਕਸ਼ਨਸ ਤਾਂ 1978-79 ਤੋਂ ਹੀ ਲੱਗੀਆਂ ਹੋਈਆਂ ਨੇ, ਜਦੋਂ ਕਿ ਆਇਤੁੱਲਾ ਖਮੀਨੀ ਆਇਆ ਔਰ ਦੂਸਰਾ, ਲੇਕਿਨ ਪਿਛਲੇ ਕੁਝ ਪੀਰੀਅਡ ਤੋਂ ਈਰਾਨ ਦੇ ਉੱਤੇ, ਔਰ ਕਿਉਂਕਿ ਈਰਾਨ ਸਿਗਨੇਟਰੀ ਵੀ ਹੈ ਨਾਨ ਪ੍ਰੋਲੀਫਰੇਸ਼ਨ ਟ੍ਰੀਟੀ ਦਾ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਵੀ ਇੱਕ ਸਟੇਜ ਤੇ ਹੁਣ ਤਾਂ ਇਸ਼ੂ ਹੀ ਡੈਡ ਹੋ ਗਿਆ। 3-4 ਮੁਲਕ ਦੁਨੀਆ ਦੇ ਵਿੱਚ ਬਚੇ ਸੀ ਜਿਹੜੇ ਇਸ ਦੇ ਉੱਤੇ ਐਗਰੀ ਨਹੀਂ ਸੀ ਕਿ ਨਿਊਕਲੀਅਰ ਜਿਹੜੀ ਹੈ ਉਸ ਦਾ ਪ੍ਰਸਾਰ ਹੋਏ, ਔਰ ਉਹਨੂੰ ਨਿਊਕਲੀਅਰ ਨਾਨ ਪ੍ਰੋਲੀਫਰੇਸ਼ਨ ਟ੍ਰੀਟੀ ਕਹਿੰਦੇ ਸੀ। ਨਾਨ ਪ੍ਰੋਲੀਫਰੇਸ਼ਨ ਕਿ ਵੀ ਨਿਊਕਲੀਅਰ ਨੂੰ ਅੱਗੇ ਪ੍ਰੋਲੀਫਰੇਟ, ਅੱਗੇ ਨਾ ਤੋਰਿਆ ਜਾਏ, ਔਰ ਉਸ ਦੇ ਵਿੱਚ ਕਿਊਬਾ ਨੇ ਸਾਈਨ ਨਹੀਂ ਸੀ ਕੀਤੇ, ਇੰਡੀਆ ਪਾਕਿਸਤਾਨ ਨੇ ਨਹੀਂ ਸੀ ਕੀਤੇ, ਇੱਕ ਅੱਧਾ ਹੋਰ ਮੁਲਕ ਸੀ, ਸ਼ਾਇਦ ਨਾਰਥ ਕੋਰੀਆ ਸੀ। ਔਰ ਪਾਕਿਸਤਾਨ ਦੀ ਪੋਜੀਸ਼ਨ ਇਸ ਦੇ ਉੱਤੇ ਇਹੀ ਸੀ ਕਿ ਜਦੋਂ ਇੰਡੀਆ ਕਰੇਗਾ ਅਸੀਂ ਕਰਾਂਗੇ। ਹਾਲਾਂਕਿ ਈਰਾਨ UN ਵਾਲੀ ਜਿਹੜੀ ਇਹ ਟ੍ਰੀਟੀ ਹੈ ਨਾਨ ਪ੍ਰੋਲੀਫਰੇਸ਼ਨ ਦੀ, ਉਹਦਾ ਸਿਗਨੇਟਰੀ ਹੈ, ਉਸ ਦੇ ਉੱਤੇ ਦਸਤਖਤ ਉਹਨੇ ਕੀਤੇ। ਹਾਲਾਂ ਹੁਣ ਇਸ ਜੰਗ ਦੇ ਦੌਰਾਨ ਉਹਨਾਂ ਨੇ ਕਿਹਾ ਵੀ ਕਿਉਂਕਿ ਅਨਪ੍ਰੋਵੋਕਡ ਸਾਡੇ ਉੱਤੇ ਹੱਲਾ ਬੋਲਿਆ ਗਿਆ ਔਰ ਇੰਟਰਨੈਸ਼ਨਲ ਲਾਅ ਵਾਇਲੇਟ ਕੀਤਾ ਗਿਆ ਔਰ ਸੋਵਰਨਿਟੀ ਨੂੰ ਜਿਹੜਾ ਸਾਡੀ ਨੂੰ ਇਨਫ੍ਰਿੰਜ ਅਪਨ ਹੋਇਆ, ਇਸ ਲਈ ਅਸੀਂ ਉਸ ਟ੍ਰੀਟੀ ਚੋਂ ਨਿਕਲ ਰਹੇ। ਸੋ ਜਿਹਨੇ ਆਲਰੇਡੀ ਟ੍ਰੀਟੀ ਦੇ ਸਾਈਨ ਕੀਤੇ ਹੁੰਦੇ ਨੇ, ਉਹ ਆਲਰੇਡੀ ਉਹਦੀ ਕਮਿਟਮੈਂਟ ਹੈ ਵੀ ਉਹਨੇ ਨਿਊਕਲੀਅਰ ਨਹੀਂ ਹੋਣਾ। ਤੇ ਜਿਹੜੇ ਨਿਊਕਲੀਅਰ ਹੋ ਚੁੱਕੇ ਨੇ, ਇੰਡੀਆ ਪਾਕਿਸਤਾਨ ਵਰਗੇ ਮੁਲਕ, ਉਹਨਾਂ ਦਾ ਇਹ ਹੈ ਵੀ ਅਸੀਂ ਇਹਨੂੰ ਫਰਦਰ ਪ੍ਰੋਲੀਫਰੇਟ ਨਹੀਂ ਕਰਾਂਗੇ। ਸੋ ਈਰਾਨ ਦਾ ਸਿਗਨੇਟਰੀ ਹੋਣ ਦੇ ਬਾਵਜੂਦ ਔਰ ਪ੍ਰੈਜ਼ੀਡੈਂਟ ਓਬਾਮਾ ਦੇ ਵੇਲੇ ਇਹ ਇੱਕ ਐਗਰੀਮੈਂਟ ਇਹਨਾਂ ਦਾ ਵਿਚਾਲੇ ਹੋਇਆ ਸੀ, ਜਿਹਦੇ ਥੱਲੇ ਫਿਰ ਜਿਹੜੇ ਇੰਸਪੈਕਟਰ ਨੇ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਦੇ, ਉਹ ਜਾ ਕੇ ਜਿੱਥੇ ਜਿੱਥੇ ਉਹਨਾਂ ਦੇ ਨਿਊਕਲੀਅਰ ਪਲਾਂਟ ਜਿਹੜੇ ਯੂਰੇਨੀਅਮ ਐਨਰਿਚਮੈਂਟ ਕਰਦੇ ਨੇ, ਉਹਨਾਂ ਦਾ ਮੁਆਇਨਾ ਕਰਦੇ ਸੀ ਔਰ ਠੀਕ ਲਾਈਨ ਤੇ ਚੱਲ ਰਿਹਾ ਸੀ। ਕਦੇ ਵੀ ਕਿਸੇ ਇੰਟੈਲੀਜੈਂਸ ਨੇ, ਈਵਨ ਤੁਲਸੀ ਗੈਬਰਡ ਜਿਹੜੀ 18 ਅਮਰੀਕਨ ਇੰਟੈਲੀਜੈਂਸ ਏਜੰਸੀਆਂ ਨੂੰ ਹੈਡ ਕਰਦੀ ਹੈ, ਉਹਨੇ ਵੀ ਭਾਵੇਂ ਹੁਣ ਇੱਕ ਹਫ਼ਤੇ ਦੇ ਵਿੱਚ ਉਹਨੇ ਆਪਣਾ ਬਿਆਨ ਬਦਲਿਆ, ਪਰ ਜਦੋਂ ਟਰੰਪ ਨੇ ਉਹਨੂੰ ਕਰਸ ਕੀਤਾ, ਹਾਲਾਂ ਉਹਨਾਂ ਦਾ ਵੀ ਕਹਿਣਾ ਸੀ ਵੀ ਈਰਾਨ ਜਿਹੜਾ ਕੋਈ ਨਿਊਕਲੀਅਰ ਹਥਿਆਰਾਂ ਬਣਾਉਣ ਦੇ, ਨਿਊਕਲੀਅਰ ਵੈਪਨ ਬਣਾਉਣ ਦੇ ਨੇੜੇ ਤੇੜੇ ਵੀ ਨਹੀਂ ਹੈ। ਸੋ ਇਸ ਸਭ ਦੇ ਬਾਵਜੂਦ ਪ੍ਰੈਜ਼ੀਡੈਂਟ ਟਰੰਪ ਜਦੋਂ ਆਏ, ਉਹ ਕਿਉਂਕਿ ਇਜ਼ਰਾਈਲ ਦਾ ਏਜੰਡਾ ਪਹਿਲੇ ਦਿਨ ਤੋਂ, ਜੇ ਤੁਸੀਂ ਕੁੱਲ ਮਿਲਾ ਕੇ ਦੇਖੋ, ਹਾਲਾਂ ਇਹ ਠੀਕ ਕਿਹਾ ਟਰੰਪ ਦੇ ਇੱਕ ਐਲਾਈ ਨੇ ਅੱਜ ਕਿ ਵੀ ਇਜ਼ਰਾਈਲ ਅਮਰੀਕਾ ਦੀ ਪ੍ਰੋਟੈਕਟੋਰੇਟ ਸਟੇਟ ਹੈ, ਉਹ ਐਲਾਈ ਨਾ ਸਮਝੇ ਆਪਣੇ ਆਪ ਨੂੰ। ਲੇਕਿਨ ਹੁਣ ਇੱਕ ਛੋਟਾ ਜਿਹਾ ਜਿਹੜਾ ਮੁਲਕ ਜਿਸ 'ਚ ਨਾ ਤੇਲ ਨਾ ਪਾਣੀ ਔਰ ਧੱਕੇ ਦੇ ਨਾਲ, ਜਿੱਥੇ ਜਿਹਨੇ ਬਾਕੀਆਂ ਨੂੰ ਵੀ ਉੱਥੋਂ ਵੈਸਟ ਬੈਂਕ ਹੋਏ, ਗਜ਼ਾ ਹੋਏ, ਕੀ ਹਾਲਤ, ਇਹਦੇ ਬਾਵਜੂਦ ਅਮਰੀਕਾ ਵੀ ਬਾਰ-ਬਾਰ ਇਸ ਗੱਲ ਦੀ ਨੂੰ ਕਹਿੰਦਾ ਕਿ ਭਾਈ ਉੱਥੇ ਤੁਸੀਂ ਜਿਹੜੇ ਹੈ ਸੈਟਲਰ ਨਾ ਵਸਾਓ, ਪਰ ਇਹਨਾਂ ਦਾ ਤਾਂ ਮਕਸਦ ਹੀ ਉਹਨੂੰ ਉਜਾੜਨਾ, ਫਲਸਤੀਨੀਆਂ ਨੂੰ ਬੇਘਰੇ ਤਾਂ ਕੀਤਾ ਹੀ ਹੋਇਆ। ਔਰ ਈਵਨ ਹੁਣ ਇਸ ਦੌਰ ਦੇ ਵਿੱਚ ਵੀ ਕਿੰਨੇ ਮਹੀਨੇ ਹੋ ਗਏ ਨੇ, ਦੁਨੀਆ ਆਰਾਮ ਦੇ ਨਾਲ ਦੇਖ ਰਹੀ ਹੈ, ਨਸਲਕੁਸ਼ੀ ਹੋ ਰਹੀ ਹੈ, ਬੱਚਿਆਂ ਨੂੰ, ਬੀਬੀਆਂ ਨੂੰ, ਬੇਗੁਨਾਹ ਨੂੰ ਹਸਪਤਾਲਾਂ ਦੇ ਉੱਤੇ, ਸਕੂਲਾਂ ਦੇ ਉੱਤੇ। ਹੁਣ ਤਾਂ ਬਾਕੀਆਂ ਦੀ ਏਡ ਤਾਂ ਬੰਦ ਕਰ ਦਿੱਤੀ ਵੀ ਦੇ ਹੀ ਨਹੀਂ ਸਕਦੇ। ਇਜ਼ਰਾਈਲ ਕਹੇ ਜੀ ਅਸੀਂ ਖੁਦ ਦਿਆਂਗੇ, ਜਿਹੜੇ ਉਹਨਾਂ ਲਾਈਨਾਂ 'ਚ ਵੀ ਖੜੇ ਹੁੰਦੇ ਨੇ ਵਿਚਾਰੇ ਏਡ, ਉਹਨਾਂ ਦੇ ਉੱਤੇ ਵੀ ਜਿਹੜਾ ਉਹ ਗੋਲਾਬਾਰੀ ਕੀਤੀ ਹੁੰਦੀ ਹੈ, ਰੋਜ਼ਾਨਾ ਮਾਰ ਰਹੇ ਨੇ। ਔਰ ਇੱਕ ਜਿਹੜਾ ਇਹ ਸਾਰਾ 12 ਰੋਜ਼ਾ ਈਰਾਨ ਇਜ਼ਰਾਈਲ ਕਨਫਲਿਕਟ ਦਾ ਜਿਹੜਾ ਮੈਂ ਸਮਝਦਾ ਵੀ ਵੱਡੇ ਵਿਕਟਮ ਬਣੇ, ਕਿ ਜੋ ਕੁਝ ਗਜ਼ਾ ਦੇ ਵਿੱਚ ਹੋ ਰਿਹਾ ਸੀ ਉਹ ਖਬਰਾਂ, ਔਰ ਇਸ ਪੀਰੀਅਡ 'ਚ ਉਹਨਾਂ ਨੇ ਹੋਰ ਜ਼ਿਆਦਾ ਮਾਰੇ ਨੇ ਉੱਥੇ, ਕਿਉਂਕਿ ਅਲਟੀਮੇਟਲੀ ਉੱਥੋਂ ਉਹਨਾਂ ਨੂੰ ਇਵੈਕੂਏਟ ਕਰਨਾ, ਔਰ ਉਹਨਾਂ ਵਿਚਾਰਿਆਂ ਦੀ ਖਬਰ ਹੀ ਗਾਇਬ ਹੋ ਗਈ, ਕਿਉਂਕਿ ਇੱਕ ਏਡਾ ਖੌਫ ਆ ਗਿਆ ਕਿ ਵੀ ਇਹ ਜਿਹੜੀ ਹੈ ਫੈਲ ਨਾ ਜਾਏ ਫਰਦਰ, ਜਿਹੜਾ ਸਾਰਾ ਮਿਡਲ ਈਸਟ ਇਸ ਦੀ ਲਪੇਟ 'ਚ ਆਇਆ, ਜੇ ਚਾਈਨਾ ਔਰ ਰਸ਼ੀਆ ਜਿਹਦਾ ਐਲਾਈ ਈਰਾਨ ਹੈ, ਔਰ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦੇ ਥੱਲੇ ਵੀ ਔਰ ਅਦਰਵਾਈਜ਼ ਵੀ ਜਦੋਂ ਦੀਆਂ ਸੈਂਕਸ਼ਨਸ ਈਰਾਨ 'ਤੇ ਲੱਗੀਆਂ ਨੇ, 90% ਸਾਰੇ ਇਹਨਾਂ ਸਾਰੇ ਦਹਾਕਿਆਂ ਦੇ ਵਿੱਚ ਜਿਹੜੀ ਈਰਾਨ ਦਾ ਕਰੂਡ ਆਇਲ ਹੈ ਉਹ ਤਾਂ ਚਾਈਨਾ ਬਾਏ ਕਰਦਾ। ਔਰ ਇਸ ਸਾਰੇ ਦੇ ਚਲਦਿਆਂ ਫਿਰ ਇਹ ਵੀ ਸੀ ਕਿ ਵੀ ਜੇ ਇੱਕਦਮ ਉੱਥੋਂ ਜਿਹੜੀ ਹੈ ਸਪਲਾਈ ਲਾਈਨ ਰੁਕੀ, ਜਾਂ ਜਿਵੇਂ ਜੇ ਫੁੱਲ ਸਕੇਲ ਵਾਰ ਅੱਗੇ ਵੱਧਦੀ ਤਾਂ ਈਰਾਨ ਨੇ ਉਹਨਾਂ ਦੀਆਂ ਆਇਲ ਰਿਫਾਈਨਰੀਜ਼ ਡਿਸਟਰੋਏ ਕਰਦੇ, ਔਰ ਜਿਹੜਾ ਈਰਾਨ ਹੈ ਉਸ ਥਾਂ ਨੂੰ ਜਿੱਥੋਂ ਕਿ ਉਹ ਇਹ ਸਾਰਾ
ਸਪਲਾਈ ਹੁੰਦੀ ਆ ਉਹਨੂੰ ਬੰਦ ਕਰਦੇ ਤਾਂ ਸਕਾਈ ਹਾਈ ਆਇਲ ਪ੍ਰਾਈਸਿਸ ਜਾਂਦੇ, ਇਕਨੋਮੀ ਵੈਸੇ ਹੀ ਬੁਰਾ ਹਾਲ। ਲੇਕਿਨ ਇਹ ਸਾਰਾ ਜਿਹਨੂੰ ਚਲੋ ਇਸ ਸਟੇਜ ਦੇ ਉੱਤੇ ਤਾਂ ਅਸੀਂ ਥੈਂਕਸ ਹੀ ਕਰ ਸਕਦੇ ਹਾਂ, ਰੱਬ ਦਾ ਹੀ ਧੰਨਵਾਦ ਕਰਦੇ ਹਾਂ, ਕਿਉਂਕਿ ਇਹ ਜਦੋਂ ਤੁਸੀਂ ਇਹ ਖੇਡਾਂ ਦੇਖਦੇ ਹੋ ਵੱਡੇ ਖਿਡਾਰੀਆਂ ਦੀਆਂ ਔਰ ਉਹਨਾਂ ਦੇ ਅੱਗੋਂ ਜਿਹੜੇ ਪੌਨ ਨੇ, ਉਹਨਾਂ ਦੇ ਅਗਲੇ ਜਿਹੜੇ ਉਹਨਾਂ ਦੇ ਦੁਮਛੱਲੇ ਨੇ, ਤਾਂ ਫਿਰ ਕਈ ਵਾਰੀ ਸਮਝ ਵੀ ਨਹੀਂ ਆਉਂਦੀ ਕਿ ਭਈ ਇਹ ਰਲ ਕੇ ਲੜੇ ਗਏ ਮੈਚ ਹੁੰਦੇ ਨੇ, ਇਹ ਵੱਡੀਆਂ ਵੱਡੀਆਂ ਜਿਹੜੀਆਂ ਡੀਂਗਾਂ ਮਾਰਨ ਵਾਲੇ ਨੇ, ਇਹਨਾਂ ਦੇ ਪਿੱਛੇ ਕੌਣ ਹੁੰਦਾ ਹੈ, ਆਰਥਿਕਤਾ ਨਾਲ ਇਹਦਾ ਕੀ ਸੰਬੰਧ ਹੁੰਦਾ ਹੈ। ਕਿਉਂਕਿ ਈਵਨ ਜਦੋਂ ਇਹ ਸਭ ਚੱਲ ਵੀ ਰਿਹਾ ਸੀ ਤਾਂ ਹੁੰਦਾ ਇਹ ਹੈ ਵੀ ਜੇ ਸੱਚਮੁੱਚ ਸਪਰੈਡ ਆਊਟ ਹੋਣ ਦਾ ਡਰ ਹੋਏ ਤੇ ਆਇਲ ਪ੍ਰਾਈਸਿਸ ਅਪ ਜਾਣੇ ਚਾਹੀਦੇ ਨੇ, ਪਰ ਉਹ ਤਾਂ ਡਾਊਨ ਗਏ। ਸਟਾਕ ਮਾਰਕੀਟ, ਸ਼ੇਅਰ ਬਾਜ਼ਾਰ, ਦੂਜਾ ਤੀਜਾ, ਉਹਨੂੰ ਕੋਈ ਬੜਾ ਫਰਕ ਨਹੀਂ ਸੀ ਪੈ ਰਿਹਾ। ਸੋ ਇਹ ਗੱਲ ਨੂੰ ਜਿਹੜੇ ਲੋਕ ਹਰ ਡਿਵੈਲਪਮੈਂਟ ਨੂੰ ਇਕਨੋਮੀ ਨਾਲ ਜੋੜ ਕੇ ਦੇਖਦੇ ਨੇ, ਐਂਡ ਮੋਸਟ ਆਫ ਦਾ ਟਾਈਮ ਰਾਈਟਲੀ ਸੋ, ਉਹਨਾਂ ਨੂੰ ਲੱਗਦਾ ਸੀ ਕਿ ਵੀ ਇਹ ਇੱਕ ਕੈਲਕੂਲੇਟਿਡ ਦਾਇਰਾਕਾਰ ਦੇ ਵਿੱਚ ਲੜੀ ਜਾ ਰਹੀ ਗੱਲ ਹੈ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਬੈਂਜਾਮਿਨ ਨੈਤਨਯਾਹੂ ਜਿਹੜਾ ਇੱਕ ਕਰਪਟ ਲੀਡਰ ਹੈ, ਈਵਨ ਉਹਨਾਂ ਦੇ ਆਪਣੇ ਮੁਲਕ ਦੇ ਉਹ ਜੈਨੋਸਾਈਡ ਕਰਨ ਵਾਲਾ ਤਾਂ ਹੈ ਹੀ ਹੈ, ਉਹਦੀ ਸ਼ਕਲ 'ਚੋਂ 5 ਹਿਟਲਰ ਨਿਕਲਦੇ ਨਜ਼ਰ ਆਉਂਦੇ ਨੇ। ਲੇਕਿਨ ਈਵਨ ਵਿਦਿਨ ਸਿਸਟਮ, ਉਸ ਕੋਰਟ ਸਿਸਟਮ ਦੇ ਵਿੱਚ ਕਰਪਸ਼ਨ, ਔਰ ਦੂਜੇ ਜਿਹਨੂੰ ਬੀਬੀ ਕਹਿੰਦੇ ਨੇ ਨੈਤਨਯਾਹੂ ਬੀਬੀ, ਉਹ ਬੀਬੀ ਕਾਹਦੀ ਹੈ, ਉਹ ਤਾਂ ਗੁੰਡਾ ਹੈ। ਔਰ ਉਹਨੂੰ ਇਹ ਜਿਉਂ ਹੀ ਇਹ ਕੋਈ ਗੱਲ ਪੌਜ਼ ਵੱਲ ਜਾਣ ਲੱਗਦੀ ਹੈ ਤਾਂ ਉਹਨੂੰ ਇਹ ਲੱਗਣ ਲੱਗ ਜਾਂਦਾ ਕਿ ਵੀ ਸੁਪਰੀਮ ਕੋਰਟ ਦੇ ਸਾਹਮਣੇ, ਪਹਿਲਾਂ ਤਾਂ ਸੁਪਰੀਮ ਕੋਰਟ ਦੀਆਂ ਪਾਵਰਸ ਹੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਕਿ ਭਾਈ ਉਹਨੂੰ ਕੋਈ ਪੁੱਛੇ ਨਾ, ਤੇ ਜਦੋਂ ਇੱਕ ਵਾਰੀ ਜੰਗ ਲੱਗ ਜਾਂਦੀ ਹੈ ਕਿਸੇ ਵੀ ਦੇ ਖਿਲਾਫ ਤੁਸੀਂ ਸ਼ੁਰੂ ਕਰ ਦਿਓ, ਔਰ ਅਕਸਰ ਮੈਂ ਇੱਕ ਉਹ ਸ਼ਾਇਦ ਯੂਕੇ ਦੇ ਕਿਸੇ ਲਾਰਡ ਦੀ ਇਹ ਕੋਟ ਹੈ ਕਿ ਵੀ ਪੈਟਰੀਓਟਿਜ਼ਮ ਇਜ਼ ਦਾ ਲਾਸਟ ਰੈਫਿਊਜ ਆਫ ਦਾ ਸਕਾਉਂਡਰਲਸ, ਕਿ ਜਿਹੜੀ ਦੇਸ਼ ਭਗਤੀ ਹੁੰਦੀ ਹੈ ਇਹ ਪਨਾਹ ਹੈ ਉਹਨਾਂ ਬਦਮਾਸ਼ਾਂ ਦੇ ਦਾ ਅਖੀਰਲੀ ਪਨਾਹ ਗਾ ਹੈ ਕਿ ਜਦੋਂ ਕੁਝ ਹੋਰ ਨਾ ਮਿਲੇ ਤੇ ਤੁਸੀਂ ਪੈਟਰੀਓਟਿਜ਼ਮ। ਔਰ ਜਦੋਂ ਜੰਗ ਹੁੰਦੀ ਹੈ ਉਦੋਂ ਹੁਣ ਭਾਵੇਂ ਨੈਤਨਯਾਹੂ ਦੇ ਖਿਲਾਫ ਮੁਜ਼ਾਹਰੇ ਹੋ ਰਹੇ ਸੀ, ਉਸ ਦੇ ਹਕੂਮਤ ਟੁੱਟਣ ਦੇ ਨੇੜੇ ਸੀ, ਜਿਉਂ ਹੀ ਉਹਨੇ ਪਹਿਲੇ ਦਿਨ ਇਜ਼ਰਾਈਲ ਦੇ ਉੱਤੇ ਅਨਪ੍ਰੋਵੋਕਡ, ਇਧਰ ਟਰੰਪ ਨੇ ਕਿਹਾ ਕਿ ਜੀ 2 ਹਫ਼ਤੇ ਨੇ ਜਿਵੇਂ ਉਹ ਡੀਲ ਜਿਹੜੀ ਕਰਨਾ ਚਾਹੁੰਦੇ ਸੀ ਈਰਾਨ ਨੂੰ ਦਿੱਤੇ ਆ ਕਿ ਵੀ ਕੋਈ ਗੱਲ ਨਿਬੇੜੋ, ਲੇਕਿਨ ਇਹ ਕਹਿਣ ਦੇ 24 ਘੰਟੇ ਦੇ ਵਿੱਚ ਜਿਹੜਾ ਹੈ ਉਹ ਇਜ਼ਰਾਈਲ ਫੁੱਲ ਸਕੇਲ ਜਿਹੜਾ ਉਹ ਅਟੈਕ ਕਰਦਾ ਹੈ ਈਰਾਨ ਦੇ ਉੱਤੇ। ਉਹਨਾਂ ਦੇ ਇੰਜੀਨੀਅਰ, ਜਿਹੜੇ ਨਿਊਕਲੀਅਰ ਸਾਇੰਟਿਸਟ, ਉਹਨਾਂ ਦੇ ਪਲਾਂਟਸ ਨੂੰ ਰਨ ਕਰਨ ਵਾਲੇ ਇੰਜੀਨੀਅਰ, ਪੋਲੀਟੀਕਲ ਫੌਜੀ ਕਮਾਂਡ, ਉਹਨਾਂ ਦਾ ਫੌਜੀ ਚੀਫ, ਕਿੰਨੇ ਮਾਰੇ ਕਿੰਨੇ ਨਹੀਂ, ਵਿਦਨ ਈਰਾਨ ਜਿਹੜੇ ਉਹ ਐਕਸ਼ਨ ਉਹਨਾਂ ਨੇ ਕੀਤੇ ਕਿ ਕਿੰਨੀ ਵੱਡੀ ਗਿਣਤੀ 'ਚ ਮੋਸਾਦ ਦੇ ਏਜੰਟ ਜਿਹੜੇ ਨੇ, ਜਿਨ੍ਹਾਂ 'ਚ ਅਸੀਂ ਕੱਲ੍ਹ ਗੱਲ ਕੀਤੀ ਸੀ ਕਿ ਉਹਦੇ 'ਚ ਭਾਰਤੀ ਮੂਲ ਦੇ ਜਿਹੜੇ ਉਹਨਾਂ ਦੇ ਰਾਹ ਦੇ ਏਜੰਟ ਨੇ, ਉਹਨਾਂ ਨੇ ਪ੍ਰਮੁੱਖ ਰੋਲ ਅਦਾ ਕੀਤਾ। ਸੋ ਇਹ ਇਵੇਂ ਹੀ ਸੀ ਬੋਲਡ ਫਰਮ ਦਾ ਬਲੂ ਈਰਾਨ ਦੇ ਲਈ ਕਿ ਜਿਸ ਲੈਵਲ ਦੇ ਉੱਤੇ ਤੁਸੀਂ ਪੂਰੀ ਉਹਨਾਂ ਦੀ ਪੋਲੀਟੀਕਲ ਲੀਡਰਸ਼ਿਪ ਨੂੰ ਵੀ ਟਾਰਗੇਟ ਕਰ ਰਹੇ ਹੋ, ਉਹਨਾਂ ਦੀ ਨਿਊਕਲੀਅਰ ਲੀਡਰਸ਼ਿਪ ਨੂੰ ਵੀ, ਫੌਜੀ ਲੀਡਰਸ਼ਿਪ ਨੂੰ ਵੀ। ਔਰ ਬਾਅਦ ਦੇ ਵਿੱਚ ਦਾਅਵਾ ਕੀਤਾ ਗਿਆ ਜੀ ਅਸੀਂ ਤਾਂ ਮਾਰ ਤਾਂ ਖਮੀਨੀ ਨੂੰ ਵੀ ਸਕਦੇ ਸੀ ਪਰ ਅਮਰੀਕਾ ਨੇ ਕਿਹਾ ਨਹੀਂ ਮਾਰਨਾ। ਸੋ ਇਸ ਤੋਂ ਇੱਕ ਗੱਲ ਤਾਂ ਜ਼ਾਹਰ ਹੋਈ ਕਿ ਵੀ ਕਿਉਂਕਿ ਅਮਰੀਕਾ ਦੇ ਉੱਤੇ ਲੰਬੇ ਵਕਤ ਤੋਂ ਇਹ ਪ੍ਰੈਸ਼ਰ ਰਿਹਾ ਇਜ਼ਰਾਈਲ ਦਾ, ਉਹ ਓਬਾਮਾ ਐਡਮਿਨਿਸਟ੍ਰੇਸ਼ਨ ਵੇਲੇ ਵੀ ਸੀ, ਉਸ ਤੋਂ ਪਹਿਲਾਂ ਵੀ ਸੀ ਕਿ ਈਰਾਨ ਦੇ ਉੱਤੇ ਅਟੈਕ, ਕਿਉਂਕਿ ਇਜ਼ਰਾਈਲ ਇੱਕ ਆਪਣੇ ਏਜੰਡੇ ਤੇ ਕੰਮ ਕਰ ਰਿਹਾ। ਜਦੋਂ ਇਹ ਠੀਕ ਹੈ ਵੀ ਅਮਰੀਕਾ ਦੀ ਪ੍ਰੋਟੈਕਟੋਰੇਟ ਸਟੇਟ ਹੈ ਔਰ ਇਸ ਕਰਕੇ ਅਲਟੀਮੇਟਲੀ 4 ਦਿਨ ਤੋਂ ਬਾਅਦ ਇਜ਼ਰਾਈਲ ਨੇ ਹੱਥ ਖੜੇ ਕਰਕੇ ਅਮਰੀਕਾ ਤੋਂ ਹਥਿਆਰ ਮੰਗਣੇ ਕਿ ਵੀ ਸਾਡੀ ਬੱਸ ਹੋ ਗਈ। ਔਰ ਹੁਣ ਵੀ ਜੇ ਇੱਕ ਤਬਕੇ ਦਾ ਇਹ ਕਹਿਣਾ ਹੈ ਕਿ ਵੀ ਇਹ ਜਿਹੜਾ ਸੀਜ਼ ਫਾਇਰ ਦੇ ਲਈ ਵੀ ਜਦੋਂ ਉਹਨਾਂ ਦਾ ਕਿੰਨਾ ਉਹਨਾਂ ਦਾ ਪ੍ਰੋਟੈਕਟਿਵ ਸਿਸਟਮ ਹੈ, 에ਅਰ ਡਿਫੈਂਸ ਹੈ ਇਜ਼ਰਾਈਲ ਦਾ, ਆਇਰਨ ਡੋਮ ਦਾ ਜ਼ਿਕਰ ਹੁੰਦਾ ਹੈ, ਈਰਾਨ ਤੋਂ ਨਿਕਲਦਿਆਂ 4 ਇਸਲਾਮਿਕ ਮੁਲਕ ਨੇ ਵਿਚਾਲੇ ਜਿਹੜੀਆਂ ਉਹਨਾਂ ਦੀਆਂ ਮਿਜ਼ਾਈਲਾਂ ਆਈਆਂ, ਉਹਨਾਂ ਦੇ ਵਿੱਚ ਵੀ ਅਮਰੀਕਨ ਔਰ ਵੈਸਟਰਨ ਸਿਸਟਮ ਦੇ ਜਿਹੜੀ ਉਹਨਾਂ ਨੂੰ ਰੋਕਣ ਦਾ ਲੱਗਾ ਹੋਇਆ। ਪਰ ਇਹਦੇ ਬਾਵਜੂਦ ਜਿਹੜਾ ਬੈਲਿਸਟਿਕ ਮਿਸਲਸ ਈਰਾਨ ਦੀਆਂ ਜਿਨ੍ਹਾਂ ਨੇ ਤੈਲ ਅਵੀਵ ਨੂੰ ਔਰ ਬਾਕੀ ਥਾਵਾਂ ਨੂੰ ਵੀ, ਸਾਊਦਰਨ ਇਜ਼ਰਾਈਲ ਨੂੰ ਵੀ ਨਿਸ਼ਾਨਾ ਬਣਾਇਆ, ਉਹਦੇ 'ਚ ਤਬਾਹੀ ਹੋਈ ਹੈ। ਠੀਕ ਹੈ ਕਿ ਇੱਕ ਇਜ਼ਰਾਈਲੀ ਪਿੱਛੇ 20 ਈਰਾਨੀ ਮਰੇ ਹੋਣਗੇ ਕਿਉਂਕਿ ਇਹਨਾਂ ਦੀ ਫਿਗਰ ਤਾਂ ਇਸ ਵੇਲੇ ਦੋਨੋਂ ਪਾਸਿਓਂ ਜਦੋਂ ਕਿ ਪ੍ਰੋਪੇਗੈਂਡਾ ਹਾਵੀ ਹੈ, ਸਾਨੂੰ ਨਹੀਂ ਪਤਾ ਵੀ ਐਕਚੁਅਲੀ ਕੀ ਹੋਇਆ ਜਾਂ ਕੀ ਨਹੀਂ ਹੈ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਈਰਾਨ ਦਾ ਮੱਚ ਮੋਰ ਜਿਹੜਾ ਹੈ ਉਹ ਲਾਈਫਸ ਦੇ ਐਂਗਲ ਤੋਂ ਹਿਊਮਨ ਲਾਈਫ ਗਈ। ਉਹਨਾਂ ਦੇ ਜਿਹੜਾ ਤਹਿਰਾਨ ਦੇ ਉੱਤੇ ਇਹਨਾਂ ਨੇ ਜਿਹੜਾ ਉਹ ਬੰਬ ਵਰਸਾਏ, ਮਿਸਾਈਲਾਂ ਦਾਗੀਆਂ,
ਪਰ ਜਿਹੜਾ ਇਜ਼ਰਾਈਲ ਹੁਣ ਤੱਕ ਅਛੂਤਾ ਸੀ ਇਸ ਲਿਹਾਜ਼ ਨਾਲ ਕਿ ਜੀ ਉਹਨਾਂ ਦਾ ਔਰ ਦੂਜੇ ਸੋ ਕਾਲਡ ਜਿਹੜੇ ਅਰਬ ਮੁਲਕ ਆਪਣੇ ਆਪ ਨੂੰ ਇਸਲਾਮਿਕ ਉਮਾ ਕਹਿੰਦੇ ਨੇ, ਉਹਨਾਂ ਦੀ ਹਿੰਮਤ ਨਹੀਂ ਸੀ ਪਹਿਲਾਂ ਵੀ ਜਿਹੜਾ ਉਹਨਾਂ ਦੇ ਉਸ ਸਿਸਟਮ ਨੂੰ ਕਿ ਕੋਈ ਪੈਨੀਟ੍ਰੇਟ ਕਰੇਗਾ ਕਿ ਵੀ ਉਹ ਤਾਂ ਜਿਹੜਾ ਉਹ ਉਹਨਾਂ ਦੇ ਕੋਈ ਨੇੜੇ ਨਹੀਂ ਲੱਗ ਸਕਦਾ। ਈਰਾਨ ਨੇ ਇਹ ਭਰਮ ਤਾਂ ਤੋੜਿਆ। ਉਸ ਤੋਂ ਪਹਿਲਾਂ ਵੀ ਕੁਝ ਮਹੀਨੇ ਪਹਿਲਾਂ ਅਸੀਂ ਦੇਖਦੇ ਹਾਂ ਕਿ ਵੀ ਈਰਾਨ ਨੇ ਜਦੋਂ ਕਿ ਉਹਨਾਂ ਦੀ ਲੈਂਡ ਦੇ ਉੱਤੇ ਇੱਕ ਮਰਡਰ ਹੋਇਆ ਸੀ ਹਿਜ਼ਬੁੱਲਾ ਦੇ ਕਿਸੇ ਲੀਡਰ ਦਾ, ਤਾਂ ਉਹਨਾਂ ਨੇ ਮਿਜ਼ਾਈਲਾਂ ਦਾਗੀਆਂ ਸੀ। ਪਰ ਇਸ ਲੈਵਲ ਦੇ ਉੱਤੇ ਕਿ ਵੀ ਈਰਾਨ ਦੇ ਕੋਲ ਕਿੰਨੀਆਂ, ਫਿਰ ਇਹ ਅੰਦਾਜ਼ਾ ਸ਼ੁਰੂ ਹੋ ਗਿਆ ਵੀ ਬੈਲਿਸਟਿਕ ਮਿਸਾਈਲਸ ਕਿੰਨੀਆਂ ਨੇ। ਪਹਿਲਾਂ ਕਿਸੇ ਨੇ 2000 ਕਿਹਾ, ਫਿਰ 2200, ਫਿਰ 22000 ਹੋ ਗਿਆ, ਫਿਰ ਕਿੰਨੇ, ਫਿਰ ਜਦੋਂ ਚਾਈਨਾ ਔਰ ਰਸ਼ੀਆ ਨੇ ਵੀ ਹੌਲੀ ਹੌਲੀ ਨੇੜੇ ਟੁਕਣਾ ਸ਼ੁਰੂ ਕੀਤਾ। ਕਿਉਂਕਿ ਦੇਖੋ ਗੱਲ ਮੈਨੂੰ ਐਵੇਂ ਲੱਗਦਾ ਹੈ, ਹਾਲਾਂ ਹੁਣ ਇਹ ਦੋ ਈਡੀਅਮ ਬਣ ਗਏ, ਭਾਰਤ ਪਾਕਿਸਤਾਨ ਵਿਚਾਲੇ 4 ਰੋਜ਼ਾ ਮਿਸਲ ਡਰੋਨ ਜੰਗ। ਉਹ ਇਨਫੈਕਟ ਹਥਿਆਰਾਂ ਦੇ ਟੈਸਟ ਵੀ ਨੇ, ਕਿਉਂਕਿ ਇੱਕ ਪਾਸੇ ਰਾਫੇਲ ਵਰਗੇ ਔਰ ਦੂਸਰੇ ਸਾਰੇ ਉਹਨਾਂ ਦੇ ਟੈਕਟਿਕ ਫੇਲ ਹੋਏ, ਔਰ ਚਾਈਨਾ ਮੇਡ ਜਿਹੜੇ ਨੇ ਉਹਨਾਂ ਨੇ ਆਪਣੀ ਥਾਂ ਬਣਾਈ। ਰਾਫੇਲ ਦੇ ਸ਼ੇਅਰ ਡਿਗੇ, ਚਾਈਨਾ ਵਾਲਿਆਂ ਦੇ ਅੱਪ ਗਏ, ਔਰ ਇਵੇਂ ਲੱਗਾ ਕਿ ਬਈ ਇਹ ਵੈਸਟਰਨ ਪਾਵਰਸ ਦਾ ਐਲਾਈ ਇੰਡੀਆ, ਜਿਹੜਾ ਬਹੁਤ ਅਮਰੀਕਾ ਦੇ ਔਰ ਦੂਜੇ ਸੋਵੀਅਤ ਯੂਨੀਅਨ ਚੋਂ ਨਿਕਲ ਕੇ ਇਧਰਲੇ 70-80% ਹੀ ਹਥਿਆਰ ਹੁਣ ਅਮਰੀਕਾ ਔਰ ਇਜ਼ਰਾਈਲ ਦੇ ਇੰਡੀਆ ਬਾਈ ਕਰਦਾ। ਇੱਕ ਸਟੇਜ ਦੇ ਉੱਤੇ ਹੀ 70-80% ਰਸ਼ੀਆ ਦੇ ਸੀ, ਔਰ ਪਾਕਿਸਤਾਨ ਜਿਹੜਾ ਕਦੇ 70-80% ਅਮਰੀਕਾ ਦੇ ਹਥਿਆਰ ਬਾਏ ਕਰਦਾ ਸੀ, ਹੁਣ 70-80% ਚਾਈਨਾ ਦੇ ਨੇ। ਸੋ ਇਹ ਵੀ ਇੱਕ ਮੁਕਾਬਲੇ ਵਾਂਗ ਹੀ ਲੱਗਦਾ ਹੈ ਕਿ ਵੀ ਜਿਹੜੇ ਥੱਲੇ ਲੜ ਰਹੇ ਪਿਆਦੇ ਨੇ ਉਹਨਾਂ ਨੂੰ ਪਤਾ ਵੀ ਨਹੀਂ ਹੈ ਵੀ ਉਹਨਾਂ ਦੇ ਬੌਸ ਜਿਹੜੇ ਨੇ ਉਸ ਸਾਰੇ 'ਚੋਂ ਕੀ ਕਰ ਰਹੇ ਨੇ। ਸੋ ਇਹਦੇ 'ਚ ਵੀ ਅਲਟੀਮੇਟਲੀ ਅਜੇ ਕਿਉਂਕਿ ਤਾਜ਼ਾ ਸੀਜ਼ ਫਾਇਰ ਹੋਇਆ, ਜਿੱਤ ਦੇ ਦਾਅਵੇ ਵੀ ਦੋਨੋਂ ਪਾਸਿਓਂ ਹੋ ਰਹੇ ਨੇ। ਪ੍ਰੈਜ਼ੀਡੈਂਟ ਟਰੰਪ ਨੇ ਹੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਜਿਹੜਾ ਖੁਦ ਹੀ ਉਹਨਾਂ ਨੇ ਫਲੋਟ ਕੀਤਾ ਹੋਇਆ, ਔਰ ਈਵਨ ਹੁਣ ਤਾਂ ਇਹ ਜਿੰਨੇ ਦਿਨਾਂ ਤੋਂ ਜਨਵਰੀ 20 ਤੋਂ ਬਾਅਦ ਉਹਨਾਂ ਨੇ ਸਹੁੰ ਚੁੱਕੀ ਆ 2200 ਤੋਂ ਜ਼ਿਆਦਾ ਟਵੀਟ ਜਿਹੜੇ ਰਿਕਾਰਡ ਨੇ ਇਸ ਵੇਲੇ ਪ੍ਰੈਜ਼ੀਡੈਂਸੀ, ਔਰ ਜਿਹੜੇ ਈਵਨ ਸਮਝੌਤੇ ਕਰਵਾਏ ਜਾਂਦੇ ਨੇ ਜਾਂ ਸੀਜ਼ ਫਾਇਰ ਵੀ ਜ਼ਾਹਰ ਹੈ ਅਮਰੀਕਾ ਦੇ ਫੋਰਨ ਮਿਨਿਸਟਰੀ ਦੂਜੇ ਤੀਜੇ ਦਿਨ ਰਾਤ ਜਾਗੇ ਹੋਣਗੇ। ਕਤਰ ਦਾ ਵੀ ਸ਼ੁਕਰੀਆ ਕੀਤਾ ਪ੍ਰੈਜ਼ੀਡੈਂਟ ਟਰੰਪ ਨੇ, ਉਹਨਾਂ ਦੀ ਵਿਚੋਲਗੀ ਜਾਂ ਦੂਜੇ, ਲੇਕਿਨ ਇਹ ਕੋਈ ਆਫੀਸ਼ੀਅਲ ਲੈਵਲ ਦੇ ਉੱਤੇ ਐਲਾਨ ਨਹੀਂ ਹੋਇਆ ਕਿ ਵੀ ਇਹ ਸੀਜ਼ ਫਾਇਰ ਹੋਇਆ। ਪ੍ਰੈਜ਼ੀਡੈਂਟ ਟਰੰਪ ਨੇ ਆਪਣੇ ਹੀ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਵਧਾਈ ਦਿੱਤੀ ਦੋਨਾਂ ਨੂੰ, ਗॉड ਬਲੈਸ ਇਜ਼ਰਾਈਲ, ਗॉड ਬਲੈਸ ਈਰਾਨ, ਗॉड ਬਲੈਸ ਅਮਰੀਕਾ, ਔਰ ਹੁਣ ਪੀਸ ਦਾ ਰਸਤਾ ਖੁੱਲ ਗਿਆ ਇਹ ਉਹ ਕਹਿ ਕੇ ਕਿ ਸੀਜ਼ ਫਾਇਰ ਹੋ ਗਿਆ। ਹਾਲਾਂ ਕੁਝ ਘੰਟੇ ਬਾਅਦ ਜਦੋਂ ਇਹ ਸਾਹਮਣੇ ਆਇਆ ਕਿ ਵੀ ਇਜ਼ਰਾਈਲ ਨੇ ਜਿਹੜੀ ਹੈ ਉਹ ਦਾਗੀਆਂ ਨੇ ਉਸ ਟਾਈਮ ਜਿਹੜਾ ਟਾਈਮ ਫਰੇਮ ਦਿੱਤਾ ਗਿਆ ਸੀ ਕਿ ਸੀਜ਼ ਫਾਇਰ ਹੋ ਗਿਆ, ਔਰ ਫਿਰ ਇਹ ਵੀ ਆਇਆ ਵੀ ਈਰਾਨ ਨੇ ਵੀ ਦਾਗੀਆਂ, ਤੇ ਆਪਣੇ ਜਹਾਜ਼ ਵੱਲ ਵਧਦਿਆਂ ਜਦੋਂ ਪੱਤਰਕਾਰਾਂ ਨੂੰ ਪੁੱਛਿਆ ਪੂਰੇ ਗੁੱਸੇ 'ਚ ਸੀ ਟਰੰਪ, ਔਰ ਉਹਨਾਂ ਨੇ ਅੰਗਰੇਜ਼ੀ ਦਾ ਐਫ ਵਰਡ ਵਰਤ ਕੇ ਦੋਨਾਂ ਨੂੰ ਜਿਹੜਾ ਚੰਗੀ ਤਰ੍ਹਾਂ ਉਹਨਾਂ ਦੀ ਖਬਰ ਲਈ, ਔਰ ਉਸ ਤੋਂ ਫਰਸਟ੍ਰੇਸ਼ਨ ਵੀ ਨਜ਼ਰ ਆ ਰਹੀ ਸੀ, ਐਂਗਰ ਵੀ ਨਜ਼ਰ ਆ ਰਿਹਾ ਸੀ। ਪਰ ਇਸ ਸਾਰੇ 'ਚੋਂ ਈਰਾਨ ਤਾਂ ਪਹਿਲਾਂ ਹੀ ਉਹਨੂੰ ਸ਼ੂਦਰ ਬਣਾਇਆ ਹੋਇਆ ਕੰਟੈਂਪਟ ਸੀ, ਪਰ ਇੱਕ ਗੱਲ ਸਾਹਮਣੇ ਆਈ ਕਿ ਵੀ ਪਹਿਲੀ ਵਾਰ ਹੈ ਕਿ ਇਜ਼ਰਾਈਲ ਨੂੰ ਇਸ ਲੈਵਲ ਤੇ ਪਬਲਿਕ ਸਕੋਲਡਿੰਗ ਜਿਹੜੀ ਹੈ ਮਿਲੀ। ਹਾਲਾਂ ਦੁਨੀਆ 'ਚ ਇਹ ਵੀ ਡਿਬੇਟ ਹੋ ਰਹੀ ਹੈ ਵੀ ਅੱਜ ਮੋਰਲ ਸਟੈਂਡਰਡ ਕਿੱਥੇ ਗਿਆ। ਅਮਰੀਕਾ ਦਾ ਪ੍ਰੈਜ਼ੀਡੈਂਟ ਵੀ ਜਿਹੜਾ ਹੈ ਉਹਨੇ ਬਿਲਕੁਲ ਨੋ ਫਿਲਟਰਿੰਗ ਵਾਂਗ, ਇਹ ਕੋਈ ਸ਼ਾਇਸਤਗੀ ਤਾਂ ਨਹੀਂ ਹੈ, ਲੇਕਿਨ ਇਹ ਅਮਰੀਕਨ ਹੈ। ਹੁਣ ਟਰੰਪ ਜਿਹੜਾ ਉਹ ਹੀ ਇਜ਼ ਟਰੰਪ, ਔਰ ਜਿਹੜਾ ਜਿਵੇਂ ਹੁੰਦਾ ਸੀ ਕਿਸੇ ਜ਼ਮਾਨੇ 'ਚ ਕਿ ਕਿਸੇ ਦੇ ਨਾਲ ਜੁੜੀ ਹੋਈ ਲੈਗੇਸੀ ਹੁੰਦੀ ਸੀ, ਹੁਣ ਫਿਊਚਰ ਦੇ ਹਿਸਟੋਰੀਅਨ ਇਸ ਦੌਰ ਨੂੰ ਟਰੰਪੀਅਨ ਈਰਾ ਦੇ ਥੱਲੇ ਰੱਖ ਕੇ ਅਗਲਿਆਂ ਨੇ ਕਿਵੇਂ ਵਾਪਸ ਮੁੜਨਾ ਹੈ, ਜਾਂ ਉਹਨਾਂ ਨੇ ਅੱਗੇ ਹੀ ਟਰੰਪੀਅਨ ਈਰਾ ਤੋਂ ਵੀ ਅੱਗੇ ਜਾ ਕੇ ਜਿਹੜਾ ਉਹ ਕਰਨਾ ਹੈ, ਇੱਕ ਵੱਖਰੀ ਡਿਬੇਟ ਹੈ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਤੇ ਜਦੋਂ ਸੀਜ਼ ਫਾਇਰ ਦੀ ਖਬਰ ਆਈ, ਫਿਰ ਵਾਇਲੇਸ਼ਨ ਦੀ ਆਈ, ਪਰ ਟਰੰਪ ਦੀ ਸਕੋਲਡਿੰਗ ਤੋਂ ਬਾਅਦ ਫਿਰ ਦੋਨਾਂ ਨੇ ਜਿਹੜਾ ਉਹ ਹੱਥ ਖੜੇ ਕਰਤੇ। ਸੋ ਹਾਲ ਦੀ ਘੜੀ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਉਸ ਦੇ ਵਿੱਚ ਜਿਹੜਾ ਉਹ ਕੋਈ ਅੱਗੋਂ ਜੰਗ ਨਹੀਂ ਹੋ ਰਹੀ। ਸੋ ਇਹਨੂੰ ਭਾਵੇਂ ਜਿਹੜੇ ਐਕਸਪਰਟ ਨੇ ਉਹ ਦੇਖ ਰਹੇ ਨੇ ਕਿ ਬਈ ਇਹ ਟੈਂਪਰੇਰੀ ਟਰੂਸ ਹੈ, ਕਿੰਨੀ ਦੇਰ ਇਸ ਨੂੰ ਹੋਲਡ ਕੀਤਾ ਜਾਏਗਾ ਕਿ ਨਹੀਂ। ਫਿਰ ਅਸੀਂ ਡਿਸਕਸ ਵੀ ਕਰਾਂਗੇ ਕਿ ਇਹਦੇ 'ਚ ਜਿੱਤਿਆ ਕੌਣ ਤੇ ਹਾਰਿਆ ਕੌਣ, ਕਿਹਨੇ ਕੀ ਹਾਸਲ ਕੀਤਾ। ਪਰ ਮੈਂ ਕੁਇਕਲੀ
ਜਿਹੜਾ ਟਰੰਪ ਨੇ ਜਦੋਂ ਹੀ ਇਜ਼ਰਾਈਲ ਔਰ ਈਰਾਨ ਦੋਨਾਂ ਨੇ ਹੀ ਜਿਹੜਾ ਉਹਨਾਂ ਨੇ ਐਲਾਨ ਕੀਤਾ ਸੀ ਕਿ ਵੀ ਮੈਂ ਸੀਜ਼ਫਾਇਰ ਕਰਵਾ ਦਿੱਤਾ ਹੈ ਤੇ ਗੋਡ ਬਲੈਸ ਐਵਰੀਬਾਡੀ, ਨਾਲ ਦੀ ਨਾਲ ਉਹਨਾਂ ਨੇ ਫਿਰ ਜਿਹੜਾ ਉਹ ਅਬਿਊਸਿਵ ਲਫ਼ਜ਼ ਵਰਤ ਕੇ ਕਿਹਾ ਦੇ ਡੋਂਟ ਨੋ ਵਟ, ਫਿਰ ਉਹ ਅਬਿਊਸਿਵ ਵਰਡ ਦੇ ਆਰ ਡੂਇੰਗ, ਟਰੰਪ ਸਲੈਮਸ ਇਜ਼ਰਾਈਲ ਐਂਡ ਈਰਾਨ ਓਵਰ ਸੀਜ਼ਫਾਇਰ ਬ੍ਰੀਚਸ। ਸੋ ਇਹ ਇੱਕ ਵੱਖਰੀ ਕਹਾਣੀ ਹੈ ਕਿ ਵੀ ਇਹ ਸਾਰੇ ਦੇ ਵਿੱਚ ਈਰਾਨ ਦੇ ਲਈ ਜਿਹੜਾ ਉਹ ਆਉਣ ਵਾਲਾ ਪੀਰੀਅਡ ਕਿਹੋ ਜਿਹਾ ਹੋਏਗਾ। ਪਰ ਦੋ ਚੀਜ਼ਾਂ, ਕਿਉਂਕਿ ਈਰਾਨ ਨੇ ਜਦੋਂ ਅਮਰੀਕਾ ਨੇ ਆਪਣੇ 3 ਉਹਨਾਂ ਦੇ ਨਿਊਕਲੀਅਰ ਸਾਈਟਸ ਜਿਹੜੇ ਆਲਰੇਡੀ ਵੈਕੇਟਡ ਸੀ, ਜੋ ਸਾਹਮਣੇ ਆਇਆ, ਕਿਉਂਕਿ ਜਿਹੜਾ ਇੱਕ ਫੀਅਰ ਸੀ ਕਿ ਜਿੱਥੇ ਨਿਊਕਲੀਅਰ ਐਨਰਿਚਮੈਂਟ ਪਲਾਂਟ ਯੂਰੇਨੀਅਮ ਦੇ ਹੁੰਦੇ ਨੇ, ਬੰਬ ਡਿੱਗਦੇ ਨੇ, ਯੂਰੇਨੀਅਮ ਜਿਹੜਾ ਉਹ ਉਸ ਦੀ ਜਿਹੜੀ ਨਿਊਕਲੀਅਰ ਰੇਡੀਏਸ਼ਨ ਜਾਂਦੀ ਹੈ, ਤੇ ਫਿਰ ਜਿਵੇਂ ਰਸ਼ੀਆ ਨੇ ਵਾਰਨ ਕੀਤਾ ਸੀ ਕਿ ਜਿਵੇਂ ਉਹਨਾਂ ਦੇ ਆਪਣੇ ਸ਼ਹਿਰ ਚਰਨੋਬਿਲ ਦੇ ਵਿੱਚ ਨਿਊਕਲੀਅਰ ਐਕਸੀਡੈਂਟ ਹੋਇਆ ਸੀ, ਹਜ਼ਾਰਾਂ ਲੋਕ ਮਾਰੇ ਗਏ ਸੀ। ਪਰ ਇਹ ਸਾਹਮਣੇ ਆਇਆ ਵੀ ਆਲਰੇਡੀ ਉਹਨਾਂ 3 ਥਾਵਾਂ ਤੋਂ ਜਿੱਥੇ ਅਮਰੀਕਾ ਦੇ ਵੱਡੇ ਬੰਬ ਜਿਹੜੇ ਨੇ ਫਾਦਰ ਆਫ ਆਲ ਬੰਬਸ ਇਹਨਾਂ ਨੇ ਡਿੱਗੇ, ਜਿਨ੍ਹਾਂ ਬਾਰੇ ਸੀ ਕਿ ਵੀ ਡੈਪਥ ਜਾ ਕੇ ਉੱਥੇ ਕਹਿੰਦੇ ਟੋਏ ਹੀ ਪੁੱਟੇ ਗਏ, ਉੱਥੇ ਕੋਈ ਨਹੀਂ ਹੈ ਕਿਉਂਕਿ ਉੱਥੋਂ ਆਲਰੇਡੀ ਜਿਹੜਾ ਈਰਾਨ ਨੇ ਆਪਣਾ ਸਟੱਫ ਕਿਤੇ ਹੋਰ ਮੂਵ ਕਰ ਲਿਆ ਸੀ। ਫਿਰ ਜਿਹੜਾ ਹਾਲਾਂ ਟਰੰਪ ਨੇ ਤਾਂ ਦਾਅਵਾ ਕੀਤਾ ਸੀ ਕਿ ਇਟ ਵਾਸ ਮਾਈ ਗ੍ਰੇਟ ਆਨਰ ਟੂ ਡਿਸਟਰੋਏ ਆਲ ਨਿਊਕਲੀਅਰ ਫੈਸਿਲਿਟੀਜ਼, ਟਰੰਪ ਔਨ ਸਟਾਪਿੰਗ ਦਾ ਵਾਰ ਬਿਟਵੀਨ ਈਰਾਨ ਐਂਡ ਇਜ਼ਰਾਈਲ। ਉਹਨਾਂ ਨੇ ਕਿਹਾ ਜੀ ਅਸੀਂ ਮਕਸਦ ਹਾਸਲ ਕਰ ਲਿਆ, ਈਰਾਨ ਦੀਆਂ ਸਾਰੀਆਂ ਨਿਊਕਲੀਅਰ ਫੈਸਿਲਿਟੀਜ਼ ਡਿਸਟਰੋਏ ਕਰ ਦਿੱਤੀਆਂ ਨੇ। ਪਰ ਜਿਉਂ ਹੀ ਮੈਂ ਸਟੂਡੀਓ ਆਇਆ ਔਰ ਪਹਿਲੀਆਂ ਖਬਰਾਂ 'ਚ ਇਹ ਸੀ ਕਿ ਇੰਟੈਲੀਜੈਂਸ ਰਿਪੋਰਟ ਇਹੀ ਕਹਿੰਦੀ ਹੈ ਵੀ ਈਰਾਨ ਦਾ ਕੁਛ ਨਹੀਂ ਵਿਗੜਿਆ ਹੈ, ਉਹ ਠੀਕ ਹੈ, ਬਿਲਡਿੰਗ 'ਚ ਦੂਸਰੀਆਂ ਡੇਗ ਦਿੱਤੀਆਂ, ਲੇਕਿਨ ਉਹਨਾਂ ਨੇ ਉਸ ਤੋਂ ਪਹਿਲਾਂ ਹੀ ਜਿਹੜਾ ਉਹ ਸਾਰਾ ਕੁਛ ਉਹ ਮੂਵ ਕਰ ਲਿਆ ਸੀ। ਹੁਣ ਇਹਦੇ 'ਚ ਇਹ ਵੀ ਸਮਝ ਆਉਂਦੀ ਹੈ ਕਿ ਵੀ ਇਸ ਸਾਰੇ ਨੂੰ ਦੋਨਾਂ ਨੇ ਇੱਕ ਦੂਜੇ ਨੂੰ ਇਨਫੋਰਮ ਕੀਤਾ। ਹੁਣ ਕਿਉਂਕਿ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਜਦੋਂ ਅਮਰੀਕਾ ਇਨਵੋਲਵ ਹੋਇਆ ਇਹ 3 ਉਹਨਾਂ ਦੇ ਨਿਊਕਲੀਅਰ ਸਾਈਟਸ ਤੇ ਬੰਬਸ ਦੇ ਲਈ, ਤੇ ਈਰਾਨ ਨੇ ਕਿਹਾ ਵੀ ਅਸੀਂ ਬਦਲਾ ਲਵਾਂਗੇ ਔਰ ਅਸੀਂ ਅਮਰੀਕਨ ਬੇਸਿਸ ਨੂੰ ਟਾਰਗੇਟ ਕਰਾਂਗੇ। ਹਾਲਾਂ 40 ਤੋਂ ਜ਼ਿਆਦਾ ਜਿਹੜਾ ਉਹ ਬੇਸਿਸ ਵਲਨਰੇਬਲ ਨੇ ਉਸ ਖਿੱਤੇ 'ਚ, ਲੇਕਿਨ ਸਭ ਤੋਂ ਜ਼ਿਆਦਾ ਜਿਹੜਾ ਵਲਨਰੇਬਲ ਬੇਸ ਕਤਰ ਦੋਹਾ ਦੇ ਵਿੱਚ ਸੀ, ਉਸ ਦੇ ਉੱਤੇ ਜਿਹੜਾ ਈਰਾਨ ਨੇ ਫਿਰ ਆਪਣੀ ਮਰਜ਼ੀ ਨਾਲ ਕੁਛ ਦਿਨ ਇੱਕ ਅੱਧਾ ਦਿਨ ਰੁਕ ਕੇ ਮਿਸਾਈਲਸ ਦਾਗੀਆਂ ਔਰ ਈਰਾਨ ਲਾਂਚਸ ਮਿਸਲਸ ਐਟ US ਮਿਲਟਰੀ ਬੇਸਿਸ ਇਨ ਕਤਰ ਐਂਡ ਇਰਾਕ। ਇਰਾਕ ਦਾ ਬਹੁਤਾ ਕਨਫਰਮ ਨਹੀਂ ਹੈ, ਕਤਰ ਬਾਰੇ, ਕਿਉਂਕਿ ਕਤਰ ਨੇ ਉਹਨੂੰ ਜਿਹੜਾ ਅਪੋਜ਼ ਵੀ ਕੀਤਾ। ਫਿਰ ਨਾਲ ਹੀ ਉਹਨਾਂ ਨੇ ਕਿਹਾ ਕਿ ਵਿਲ ਨੈਵਰ ਲੀਵ ਵਾਇਓਲੇਸ਼ਨਸ ਆਫ ਟੈਰੀਟੋਰੀਅਲ ਇੰਟੈਗਰਿਟੀ ਅਨਆਂਸਰਡ ਸੇਜ਼ ਈਰਾਨ ਆਫਟਰ ਟਾਰਗੇਟਿੰਗ ਦਾ ਲਾਰਜੈਸਟ US ਬੇਸ ਇਨ ਵੈਸਟ ਏਸ਼ੀਆ। ਕਤਰ ਟੈਂਪਰੇਰੀ ਸਸਪੈਂਡਸ ਏਅਰ। ਹੁਣ ਮਿਡਲ ਈਸਟ ਦੇ ਸਾਰੇ ਮੁਲਕਾਂ ਨੇ ਜਹਾਜ਼ੀ ਫਲਾਈਟਸ ਕੈਂਸਲ ਕਰਤੀਆਂ ਸੀ। ਹੁਣ ਇਹ ਸਭ ਤੋਂ ਵੱਡਾ ਬੇਸ ਜਿਹੜਾ 12 ਮੀਲ ਦੇ ਵਿੱਚ ਫੈਲਿਆ ਹੋਇਆ ਕਤਰ ਦੇ ਵਿੱਚ ਜਿਹੜਾ ਵੈਸਟ ਏਸ਼ੀਆ ਦਾ ਸਭ ਤੋਂ ਵੱਡਾ ਉਹਨਾਂ ਦਾ ਬੇਸ। ਔਰ ਮੈਂ ਅੱਜ ਡਿਫਰੈਂਟ ਰਿਪੋਰਟਸ ਦੇਖ ਰਿਹਾ ਸੀ ਕਿ ਉਹਦੇ 'ਚ ਇੱਕ ਟਾਈਮ ਦੇ ਉੱਤੇ 20 ਤੋਂ 25 ਹਜ਼ਾਰ ਅਮਰੀਕਨ ਸੋਲਜਰਸ ਹੁੰਦੇ ਨੇ। ਲੇਕਿਨ ਇਹ ਗੱਲ ਦੋਨਾਂ ਨੇ ਕਨਫਰਮ ਕੀਤੀ। ਈਰਾਨ ਨੇ ਵੀ ਕਿਹਾ ਕਿ ਜੀ ਅਸੀਂ ਮਿਸਾਈਲ ਦਾਗਣ ਤੋਂ ਪਹਿਲਾਂ ਅਮਰੀਕਾ ਨੂੰ ਦੱਸ ਦਿੱਤਾ ਸੀ ਕਿ ਵੀ ਅਸੀਂ ਇਸ ਥਾਂ ਤੇ ਦਾਗ ਕਰਨ ਵਾਲੇ ਹਾਂ, ਔਰ ਆਲਰੇਡੀ ਉੱਥੇ ਕੋਈ ਅਮਰੀਕਨ ਫੌਜੀ ਨਹੀਂ ਸੀ, ਸਾਰੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਔਰ ਪ੍ਰੈਜ਼ੀਡੈਂਟ ਟਰੰਪ ਨੇ ਵੀ ਜਿਹੜਾ ਸੋਸ਼ਲ ਮੀਡੀਆ ਅਕਾਊਂਟ ਤੇ ਜਦੋਂ ਸੀਜ਼ਫਾਇਰ ਦਾ ਐਲਾਨ ਕੀਤਾ, ਉਸ ਦੇ ਉੱਤੇ ਉਹਨਾਂ ਨੇ ਥੈਂਕ ਯੂ ਕੀਤਾ ਈਰਾਨ ਦਾ ਕਿ ਉਸ ਨੇ ਕਤਰ ਦੇ ਉੱਤੇ ਅਮਰੀਕਨ ਬੇਸ ਤੇ ਮਿਸਾਈਲ ਦਾਗਣ ਤੋਂ ਪਹਿਲਾਂ ਸਾਨੂੰ ਦੱਸ ਦਿੱਤਾ ਸੀ ਵੀ ਅਸੀਂ ਦਾਗਣ ਲੱਗੇ। ਸੋ ਇਹਨੂੰ ਪੰਜਾਬੀ 'ਚ ਵੈਸੇ ਨੂਰਾ ਕੁਸ਼ਤੀ ਵੀ ਕਹਿੰਦੇ ਨੇ ਕਿ ਵੀ ਮਿਲ ਕੇ ਰਲ ਮਿਲ ਕੇ ਹੁੰਦਾ, ਪਰ ਉਹਦੇ 'ਚ ਜ਼ਾਹਰ ਹੈ ਵੀ ਦੋਨਾਂ ਨੂੰ ਅਮਰੀਕਾ ਦਾ ਜੇ 3 ਥਾਵਾਂ ਦੇ ਉੱਤੇ ਨਿਊਕਲੀਅਰ ਸਾਈਟਸ ਤੇ ਅਟੈਕ ਅਮਰੀਕਨ ਬੰਬ ਜਿਹੜੇ ਨੇ ਡਿੱਗਦੇ ਨੇ ਔਰ ਕੋਈ ਨੁਕਸਾਨ ਨਹੀਂ ਹੁੰਦਾ, ਆਲਰੇਡੀ ਇਹਨਾਂ ਦੀ ਆਪਣੀ ਇੰਟੈਲੀਜੈਂਸ ਵੀ ਕਹਿ ਰਹੀ ਹੈ ਔਰ ਦੂਸਰਿਆਂ ਦਾ ਤਾਂ ਕਹਿਣਾ ਹੀ ਸੀ, ਹੁਣ ਤਾਂ ਰਿਪੋਰਟਸ ਨੇ ਇਹਦੇ ਉੱਤੇ। ਇਹਦਾ ਮਤਲਬ ਹੈ ਕਿ ਵੀ ਜਿਹੜਾ ਨੈਤਨਯਾਹੂ ਦਾ ਪ੍ਰੈਸ਼ਰ ਟਰੰਪ ਦੇ ਉੱਤੇ ਔਰ ਪਹਿਲੇ ਐਡਮਿਨਿਸਟ੍ਰੇਸ਼ਨ ਤੇ ਵੀ ਬਿਲਟ ਹੋ ਰਿਹਾ ਸੀ ਕਿ ਵੀ ਤੁਸੀਂ ਈਰਾਨ ਤੇ ਅਟੈਕ ਕਰੋ, ਈਰਾਨ 'ਚ ਪੋਟੈਂਸ਼ੀਅਲ ਹੈ, ਜੇ ਈਰਾਨ ਨਿਊਕਲੀਅਰ ਬਣ ਗਿਆ ਫਿਰ ਇਜ਼ਰਾਈਲ ਜਿਹੜਾ ਉਹ ਸਿਕਿਉਰ ਨਹੀਂ ਰਹੇਗਾ ਦੂਜਾ। ਸੋ ਇੱਧਰ ਜਿਹਨੂੰ ਕਹਿੰਦੇ ਨੇ ਕਿ ਵੀ ਪੰਜਾਬੀ ਦਾ ਅਖਾਣ ਹੈ ਕਿ ਵੀ ਸੱਪ ਵੀ ਮਰ ਗਿਆ ਤੇ ਲਾਠੀ ਵੀ ਨਹੀਂ ਟੁੱਟੀ। ਕਈ ਵਾਰੀ ਹੁੰਦਾ ਨਾ ਵੀ ਲਾਠੀ ਮਾੜੀ ਹੋਏ ਮਾਰਦੇ ਮਾਰਦੇ ਨਾ ਸੱਪ ਮਰਦਾ ਤੇ ਡੰਡਾ ਵੀ ਟੁੱਟ ਜਾਂਦਾ, ਫਿਰ ਬੰਦਾ ਦੌੜਦਾ ਵੀ ਜ਼ਖਮੀ ਸੱਪ ਨਾ ਮਗਰ ਆ ਜਾਏ। ਸੋ ਇਹ ਇਸ ਮਾਮਲੇ 'ਚ ਜਿਹੜਾ ਪ੍ਰੈਸ਼ਰ ਅਮਰੀਕਨ ਹਾਲਾਂ ਜਿਹੜੇ ਈਵਨ ਪ੍ਰੈਜ਼ੀਡੈਂਟ ਟਰੰਪ ਦੇ ਆਪਣੇ ਸਾਥੀ ਨੇ
ਔਰ ਜਿਨ੍ਹਾਂ ਦੇ ਇੰਟਰਵਿਊ ਵੀ ਟਰੱਕ ਕਾਰਲਸਨ ਹੋਏ ਔਰ ਦੂਸਰੇ ਹੋਣ, ਉਹ ਬਿਲਕੁਲ ਅਗੇਂਸਟ, ਉਹਨਾਂ ਨੇ ਕਿਹਾ ਵੀ ਇਹ ਬਿਲਕੁਲ ਇਹ ਅਮਰੀਕਨ ਹਿੱਤ 'ਚ ਹੀ ਨਹੀਂ ਹੈ ਕਿ ਅਸੀਂ ਵੀ ਤੁਹਾਡਾ ਤਾਂ ਜਿਹੜੇ ਮੇਕ ਅਮਰੀਕਾ ਗ੍ਰੇਟ ਅਗੇਨ ਜਿਹੜਾ ਸਾਰਾ ਸਪੋਰਟ ਬੇਸ ਸੀ ਕਿ ਵੀ ਪ੍ਰੈਜ਼ੀਡੈਂਟ ਟਰੰਪ ਨੂੰ ਉਹ ਕਹਿ ਰਹੇ ਸੀ ਜਦੋਂ ਇਹ ਸ਼ੁਰੂਆਤ ਵੀ ਹੋਈ ਕਿ ਵੀ ਇਹ ਤੁਸੀਂ ਕਿੱਥੇ ਫਸਣ ਲੱਗੇ ਹੋ, ਵੀ ਯੂ ਆਰ ਨੋਨ ਐਜ਼ ਏ ਪੀਸ ਪ੍ਰੈਜ਼ੀਡੈਂਟ। ਤੁਸੀਂ ਤਾਂ ਤਾਲਿਬਾਨ ਨਾਲ ਜਿੱਥੇ 20 ਸਾਲ ਤੋਂ ਅਮਰੀਕਾ ਤੇ ਨੈਟੋ ਫਸਿਆ ਹੋਇਆ ਸੀ ਉੱਥੋਂ ਕੱਢਿਆ, ਹੁਣ ਤੁਸੀਂ ਕਿੱਥੇ ਵੜ ਰਹੇ ਹੋ ਜਾ ਕੇ। ਸੋ ਇਸ ਸਾਰੇ ਦੇ ਥੱਲੇ ਹੁਣ ਪ੍ਰੈਜ਼ੀਡੈਂਟ ਟਰੰਪ ਦੇ ਆਪਣੇ ਵੀ ਸ਼ਾਇਦ ਪਰਿਵਾਰਕ ਦੂਜੇ ਤੀਜੇ ਬਿਜ਼ਨਸ ਇੰਟਰਸਟ ਵੀ ਨੇ, ਨੈਤਨਯਾਹੂ ਦਾ ਪ੍ਰੈਸ਼ਰ ਕਿਤੇ ਨਾ ਕਿਤੇ ਬਿਲਟ ਹੋਇਆ। ਪਰ ਇਹ ਲੱਗਦਾ ਹੈ ਵੀ ਈਰਾਨ ਨੂੰ ਵੀ ਉਹਨਾਂ ਨੇ ਆਪਣੇ ਤੋਂ, ਕਿਉਂਕਿ ਜਦੋਂ ਪਹਿਲੇ ਦਿਨ ਇਜ਼ਰਾਈਲ ਨੇ ਉਹਨਾਂ ਦੇ ਨਿਊਕਲੀਅਰ ਸਾਇੰਟਿਸਟ ਫੌਜੀ ਜਨਰਲ ਮਾਰੇ ਤੇ ਪ੍ਰੈਜ਼ੀਡੈਂਟ ਟਰੰਪ ਨੇ ਤਾਂ ਉਹਨੂੰ ਫੈਂਟੈਸਟਿਕ ਕਿਹਾ ਕਿ ਵੀ ਐਕਸਲੈਂਟ ਜੌਬ ਕਰ ਲਿਆ। ਉਹਨਾਂ ਨੂੰ ਇਹ ਲੱਗਦਾ ਸੀ ਕਿ ਵੀ ਸ਼ਾਇਦ ਹੁਣ ਇਹਦੇ ਨਾਲ, ਪਰ ਹੁਣ ਜਦੋਂ ਫਿਰ ਉਹ ਸਪਰੈਡ ਆਊਟ ਹੋਣਾ ਸ਼ੁਰੂ ਹੋਇਆ, ਈਰਾਨ ਦੀ ਜਵਾਬੀ ਕਾਰਵਾਈ, ਇਜ਼ਰਾਈਲ ਦੀਆਂ ਚੀਕਾਂ ਪੈਣੀਆਂ ਸ਼ੁਰੂ ਹੋਈਆਂ, ਫਿਰ ਉਹਨਾਂ ਨੇ ਇੱਧਰ ਚੀਕਾਂ ਮਾਰੀਆਂ। ਜਿਵੇਂ ਜੇ ਪ੍ਰੈਜ਼ੀਡੈਂਟ ਟਰੰਪ ਨੇ 4 ਰੋਜ਼ਾ ਡਰੋਨ ਮਿਸਲ ਵਾਰ ਇੰਡੀਆ ਪਾਕਿਸਤਾਨ 'ਚ ਰੁਕਵਾਈ ਤਾਂ ਉਦੋਂ ਵੀ ਇਹੀ ਹੋਇਆ ਵੀ ਕਰਨ ਵਾਲਾ ਤਾਂ ਇੰਡੀਆ ਸੀ। ਔਰ ਜਦੋਂ ਪਾਕਿਸਤਾਨ ਨੇ ਕਾਊਂਟਰ ਕੀਤਾ ਔਰ ਉਹਨਾਂ ਦੇ ਰਾਫੇਲ ਜਿਹੜੇ ਨੇ ਅੱਧੀ ਦਰਜਨ ਜਿਹੜੇ ਡਿਗੇ ਬਾਕੀ ਜਹਾਜ਼ ਔਰ ਦੂਜੇ, ਔਰ ਦੈਨ ਉਹਨਾਂ ਨੇ ਅਮਰੀਕਾ ਨੂੰ ਤਰਲੇ ਕੀਤੇ ਕਿ ਜੀ ਰੁਕਵਾਓ ਇਹਨੂੰ। ਸੋ ਇਜ਼ਰਾਈਲ ਤਰਲੇ ਕਰ ਹੀ ਰਿਹਾ ਸੀ ਔਰ ਇਸ ਸਾਰੇ ਦੇ ਥੱਲੇ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਇਹ ਉਸ ਨੂੰ ਸ਼ੁਰੂ ਵੀ ਕੀਤਾ ਸੀ ਤੇ ਐਂਡ ਵੀ ਕਰਤਾ। ਹੁਣ ਇਹਦੇ 'ਚ ਨਾਇਕ ਕੌਣ ਹੈ, ਖਲਨਾਇਕ ਕੌਣ ਹੈ, ਉਹ ਡਿਬੇਟ ਵੀ ਅਸੀਂ ਡਿਸਕਸ ਕਰਾਂਗੇ। ਪਰ ਕਤਰ ਨੇ ਵੀ ਵੈਲਕਮ ਕੀਤਾ ਈਰਾਨ ਇਜ਼ਰਾਈਲ ਸੀਜ਼ਫਾਇਰ ਨੂੰ ਔਰ ਨਾਲ ਦੀ ਨਾਲ ਅਪੀਲ ਕੀਤੀ ਹੈ ਕਿ ਜੀ ਸ਼ਾਂਤਮਈ ਢੰਗ ਦੇ ਨਾਲ ਇਹ ਸਾਰੇ ਮਸਲੇ ਨੂੰ ਨਿਬੇੜੋ। ਹਾਲਾਂਕਿ ਇਹ ਜਿਹੜਾ ਜਦੋਂ ਅਸੀਂ ਦੇਖਦੇ ਹਾਂ ਕਿ ਇਹ ਕਤਰ ਦੇ ਉੱਤੇ ਈਰਾਨ ਔਰ ਕਤਰ ਦੇ ਅਦਰਵਾਈਜ਼ ਚੰਗੇ ਸਬੰਧ ਨੇ। ਈਰਾਨ ਨੇ ਅਪੋਲੋਜਾਈਜ਼ ਵੀ ਕੀਤਾ ਕਤਰ ਤੋਂ ਕਿ ਵੀ ਅਸੀਂ ਤੁਹਾਡੇ ਤੇ ਖਿਲਾਫ ਕੁਝ ਨਹੀਂ ਹੈ, ਪਰ ਅਸੀਂ ਜੋ ਸਾਡੇ ਤੇ ਹੋਇਆ, ਜੇ ਅਮਰੀਕਾ ਨੇ ਬੰਬ ਮਾਰੇ ਅਸੀਂ ਜਵਾਬ ਕਰਨਾ ਹੀ ਕਰਨਾ ਸੀ। ਪਰ ਇਸ ਸਾਰੇ ਦੇ ਥੱਲੇ ਮੈਂ ਸਮਝਦਾ ਵੀ ਕਿਤੇ ਨਾ ਕਿਤੇ ਚਾਈਨਾ ਨੇ ਵੀ ਜਿਹੜਾ ਇੱਕ ਤਾਂ ਇਨਵੋਲਵ ਨਾ ਹੋਣਾ, ਚਾਈਨਾ ਔਰ ਰਸ਼ੀਆ ਦਾ ਸਿੱਧੇ ਤੌਰ ਤੇ, ਔਰ ਮੈਨੂੰ ਲੱਗਦਾ ਵੀ ਈਰਾਨ ਨੂੰ ਰਾਜ਼ੀ ਕਰਨ ਦੇ ਵਿੱਚ ਵੀ ਜਿਹੜਾ ਉਹ ਕੋਈ ਰੋਲ ਅਦਾ ਕੀਤਾ, ਕਿਉਂਕਿ ਇਸੇ ਹੀ ਪਲੇਟਫਾਰਮ ਤੋਂ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ, ਟਰੰਪ ਸੇਜ਼ ਚਾਈਨਾ ਕੈਨ ਕੰਟੀਨਿਊ ਟੂ ਬਾਏ ਇਰਾਨੀਅਨ ਆਇਲ। ਹੁਣ ਉਹ ਜਿਹੜੇ ਦੂਸਰੇ ਮੁੱਦੇ ਸੀ ਕਿ ਜੀ ਚੇਂਜ ਇਨ ਰਜੀਮ, ਕਿ ਈਰਾਨ ਦਾ ਅਸੀਂ ਰਾਜ ਭਾਗ ਦੂਜਾ ਉਹ ਵੀ ਖਤਮ ਹੋ ਗਿਆ। ਹੁਣ ਜਿਵੇਂ ਈਰਾਨ ਦਾ 90% ਹੀ ਆਇਲ ਚਾਈਨਾ ਖਰੀਦਦਾ ਜਿਹੜਾ, ਔਰ ਟਰੰਪ ਨੇ ਕਿਹਾ ਜੀ ਚਾਈਨਾ ਈਰਾਨ ਤੋਂ ਜਿਹੜਾ ਉਹ ਲੈ ਸਕਦਾ ਤੇਲ, ਜਿਵੇਂ ਯਾਨੀ ਸੈਂਕਸ਼ਨਸ ਲਾਉਣ ਦੀ ਗੱਲ ਨਹੀਂ ਹੈ। ਸੋ ਇਹ ਵੀ ਕਿਤੇ ਨਾ ਕਿਤੇ ਇਜ਼ਰਾਈਲ ਨੂੰ ਵੀ ਮੈਸੇਜ ਦਿੱਤਾ ਹੈ ਕਿ ਵੀ ਅਸੀਂ ਕੋਈ ਤੁਹਾਡੀ ਪ੍ਰੋਕਸੀ ਨਹੀਂ ਹੈਗੇ, ਤੁਹਾਨੂੰ ਤਾਂ ਅਸੀਂ ਐਜ਼ ਏ ਪ੍ਰੋਟੈਕਟੋਰੇਟ ਸਟੇਟ ਰੱਖਿਆ ਹੋਇਆ ਹੈ ਦੂਸਰਿਆਂ ਅਰਬਾਂ ਨੂੰ ਕੁੱਟ ਚਾੜਨ ਲਈ, ਤਾਂ ਕਿ ਸਾਡਾ ਹੁਣ ਤਾਂ ਵੈਸੇ ਅਮਰੀਕਾ ਨੂੰ ਮਿਡਲ ਈਸਟ ਤੇ ਆਇਲ ਦੀ ਵੀ ਲੋੜ ਨਹੀਂ ਹੈ, ਸੈਲਫ ਸਫੀਸ਼ੀਐਂਟ ਹੈ, ਲੇਕਿਨ ਫਿਰ ਵੀ ਲੰਬਾ ਵਕਤ ਉਹਦਾ ਉਹਨਾਂ ਦੇ ਹੋਰ ਬਹੁਤ ਸਾਰੇ ਜਿਹੜੇ ਨੇ ਉਹ ਆਬਜੈਕਟਿਵ ਵੀ ਨੇ ਪੋਲੀਟੀਕਲੀ। ਸੋ ਇਹ ਸਾਰੇ ਦੇ ਚੱਲਦੇ ਆ ਨਾਲ ਦੀ ਨਾਲ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹ ਵੀ ਫੈਸਲਾ ਕੀਤਾ ਕਿ ਜੀ ਅਸੀਂ $30 ਮਿਲੀਅਨ ਜਿਹੜੇ ਗਰੁੱਪ ਫੂਡ ਗਜ਼ਾ ਦੇ ਵਿੱਚ ਡਿਸਟ੍ਰੀਬਿਊਟ ਕਰ ਰਹੇ ਨੇ ਇਜ਼ਰਾਈਲ ਦੇ ਵਾਲੇ ਉਹਨਾਂ ਨੂੰ ਦੇ ਰਹੇ। ਸੋ ਮੈਨੂੰ ਇਹ ਲੱਗਦਾ ਵੀ ਇਸ ਦੇ ਨਾਲ ਪ੍ਰੈਜ਼ੀਡੈਂਟ ਟਰੰਪ ਨੇ ਮੁਸਲਿਮ ਵਰਲਡ ਦੇ ਵਿੱਚ ਵੀ ਕਿ ਭਾਈ ਅਸੀਂ ਕੋਈ ਇਜ਼ਰਾਈਲ ਦੇ ਪਿਛਲੱਗ ਨਹੀਂ ਬਣ ਗਏ ਹਾਂ, ਇਹ ਵੀ ਮੈਸੇਜ ਐਨ ਮੌਕੇ ਦੇ ਉੱਤੇ $30 ਮਿਲੀਅਨ ਹੈਲਪ ਕਰਨ। ਹਾਲਾਂ ਉਹਨਾਂ ਵਿਚਾਰਿਆਂ ਨੂੰ ਤਾਂ ਉਜਾੜਨ ਦਾ ਮੁੱਦਾ ਹੈ, ਉਹ ਉਹਨਾਂ ਨੇ ਉੱਥੋਂ ਉਹਨਾਂ ਨੂੰ ਉਜਾੜ ਕੇ ਛੱਡਣਾ, ਪਰ ਫਿਰ ਵੀ ਅਸੀਂ ਇਹ ਸਮਝਦੇ ਹਾਂ ਕਿ ਵੀ ਸਾਰੇ ਨੂੰ ਅਸੀਂ ਪੋਜ਼ਿਟਿਵ ਨੋਟ ਤੇ ਐਂਡ ਕਰਦੇ ਹਾਂ ਕਿ ਇਹ ਜਿਹੜਾ ਸੀਜ਼ਫਾਇਰ ਹੈ, ਵਕਤੀ ਜੰਗਬੰਦੀ ਹੈ, ਇਹ ਕਾਇਮ ਰਹੇ, ਅੱਗੇ ਚੱਲੇ ਔਰ ਜਿਹੜਾ ਆਉਣ ਵਾਲੇ ਦਿਨਾਂ 'ਚ ਹੋਰ ਫੈਕਟ ਜਦੋਂ ਸਾਹਮਣੇ ਆਉਣਗੇ ਫਿਰ ਇਹਦੇ ਅੱਡ-ਅੱਡ ਐਸਪੈਕਟਸ ਦੇ ਉੱਤੇ ਗੱਲ ਕੀਤੀ ਜਾ ਸਕਦੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੀ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ।
36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਤਪਤ ਕੜਾ ਬੁਝ ਗਿਆ ਗੁਰ ਸੀਤਲ ਨਾਮ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਭਾਣੇ ਦੀ ਮੂਰਤ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤਿਨਾਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਸਿੱਖ ਸੈਂਟਰ ਆਫ ਨਿਊਯਾਰਕ ਇੰਕ ਗੁਰਦੁਆਰਾ ਸਾਹਿਬ ਫਲਸਿੰਗ ਅਤੇ ਕੁਈਨ ਵਿਲੇਜ ਵੱਲੋਂ ਟਰਾਈ ਸਟੇਟ ਦੀਆਂ ਸਮੂਹ ਸਿੱਖ ਸੰਗਤਾਂ, ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ 28 ਜੂਨ ਦਿਨ ਸ਼ਨਿਚਰਵਾਰ ਨੂੰ ਮਹਾਨ ਨਗਰ ਕੀਰਤਨ ਦੇ ਸਮਾਗਮ ਰੱਖੇ ਗਏ ਹਨ। ਸੋ ਸਮੂਹ ਸਿੱਖ ਸੰਗਤਾਂ ਨੂੰ ਬੇਨਤੀ ਹੈ ਜੀ ਕਿ ਇਸ ਨਗਰ ਕੀਰਤਨ ਵਿੱਚ ਕੇਸਰੀ ਤੇ ਨੀਲੀਆਂ ਦਸਤਾਰਾਂ, ਕੇਸਰੀ ਤੇ ਨੀਲੇ ਦੁਪੱਟੇ ਲੈ ਕੇ ਸ਼ਰਧਾ ਭਾਵਨਾ ਦੇ ਨਾਲ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਤਪਤ ਕੜਾ ਬੁਝ ਗਿਆ ਗੁਰ ਸੀਤਲ ਨਾਮ ਦਿਓ। ਮਰਨ ਮੁਨਸਾ ਸੂਰਿਆ ਹੱਕ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸ਼ਹਾਦਤ ਅਤੇ ਜੂਨ 1984 ਘੱਲੂਘਾਰੇ ਨੂੰ ਸਮਰਪਿਤ ਗੁਰਮਤਿ ਸਮਾਗਮ ਗੁਰਦੁਆਰਾ ਦਸ਼ਮੇਸ਼ ਦਰਬਾਰ ਸਾਹਿਬ ਟੁਲੈਰੀ ਕੈਲੀਫੋਰਨੀਆ ਵਿਖੇ 4, 5 ਅਤੇ 6 ਜੁਲਾਈ ਨੂੰ ਕਰਵਾਏ ਜਾ ਰਹੇ ਹਨ। ਸ਼ੁੱਕਰਵਾਰ ਅਤੇ ਸ਼ਨੀਚਰਵਾਰ ਨੂੰ ਰਾਤ ਦੇ ਦੀਵਾਨ ਸਜਾਏ ਜਾਣਗੇ, ਜਿਨ੍ਹਾਂ ਵਿੱਚ ਕਵੀਸ਼ਰੀ ਜਥਾ ਭਾਈ ਮਹਿਲ ਸਿੰਘ ਜੀ ਚੰਡੀਗੜ੍ਹ ਅਤੇ ਭਾਈ ਗੁਰਲਾਲ ਸਿੰਘ ਦਮਦਮੀ ਟਕਸਾਲ ਵਾਲੇ ਹਾਜ਼ਰੀ ਭਰਨਗੇ। ਉਪਰੰਤ ਪੰਥਕ ਆਗੂ ਸਹਿਬਾਨ ਅਤੇ ਬੁਲਾਰੇ ਸੰਗਤਾਂ ਨੂੰ ਸੰਬੋਧਨ ਕਰਨਗੇ। ਸਮੂਹ ਸਿੱਖ ਸੰਗਤਾਂ ਅਤੇ ਪਾਰਟੀ ਆਗੂਆਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ। ਮਰਨ ਮੁਨਸਾ ਸੂਰਿਆ ਹੱਕ ਹੈ। ਮਰਨ ਮੁਨਸਾ ਸੂਰਿਆ ਹੱਕ ਹੈ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਈਰਾਨ ਤੇ ਇਜ਼ਰਾਈਲ ਕੈਂਪਾਂ ਵੱਲੋਂ ਇਸ ਲੜਾਈ ਵਿੱਚ ਆਪੋ ਆਪਣੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ ਔਰ ਪ੍ਰੈਜ਼ੀਡੈਂਟ ਟਰੰਪ ਆਪਣੀ ਜਿਹੜੀ ਪਿੱਠ ਹੈ ਉਹ ਥਪਥਪਾ ਰਿਹਾ ਹੈ। ਸੋ ਇੱਕ ਰਿਪਬਲਿਕਨ ਕਾਂਗਰਸਮੈਨ ਨੇ ਈਰਾਨ ਇਜ਼ਰਾਈਲ ਜੰਗ ਰੁਕਾਉਣ ਲਈ ਪ੍ਰੈਜ਼ੀਡੈਂਟ ਟਰੰਪ ਦਾ ਨਾਂ ਨੋਬਲ ਪੀਸ ਪ੍ਰਾਈਜ਼ ਲਈ ਨੋਮੀਨੇਟ ਕੀਤਾ ਹੈ ਔਰ ਯਾਦ ਰਹੇ ਪਾਕਿਸਤਾਨ ਵੱਲੋਂ ਸਰਕਾਰੀ ਤੌਰ ਤੇ ਪ੍ਰੈਜ਼ੀਡੈਂਟ ਟਰੰਪ ਨੂੰ ਨੋਬਲ ਪੀਸ ਲਈ ਜਿਹੜਾ ਨੋਬਲ ਕਮੇਟੀ ਅੱਗੇ ਨਾਮਜ਼ਦ ਕੀਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਵੇਂ ਭਾਰਤ ਪਾਕਿਸਤਾਨ ਟਕਰਾਅ ਜਾਂ ਯੁੱਧ 4 ਰੋਜ਼ ਹੈ, ਇਸ ਦੇ ਲਈ ਜਿਹੜੀ ਜੋ ਈਰਾਨ ਇਜ਼ਰਾਈਲ ਜੰਗ ਹੈ, ਪ੍ਰੈਜ਼ੀਡੈਂਟ ਟਰੰਪ ਨੇ 12 ਰੋਜ਼ਾ ਜੰਗ ਦਾ ਇਸ ਨੂੰ ਜਿਹੜਾ ਉਹ ਲਕਬ ਦਿੱਤਾ ਹੈ। ਸੋ ਅਸੀਂ ਵੀ ਸੌਖਾ ਹੈ ਯਾਦ ਰੱਖਣਾ ਵੀ ਕਿ 12 ਰੋਜ਼ਾ, ਅਦਰਵਾਈਜ਼ ਤਾਂ ਕਿੰਨੀ ਤਰੀਕ ਸ਼ੁਰੂ ਹੋਇਆ, ਕਿੰਨੇ ਮੁੱਕਿਆ। ਹੁਣ ਜ਼ਾਹਰ ਹੈ ਕਿ ਵੀ ਇਸ ਦੀ ਸ਼ੁਰੂਆਤ ਇਜ਼ਰਾਈਲ ਵੱਲੋਂ ਕੀਤੀ ਗਈ, ਜਦੋਂ ਪਹਿਲੇ ਦਿਨ ਉਹਨਾਂ ਨੇ ਈਰਾਨ ਦੇ ਨਿਊਕਲੀਅਰ ਸਾਇੰਟਿਸਟ, ਫੌਜੀ ਚੀਫ ਔਰ ਦੂਸਰੇ ਲੋਕਾਂ ਨੂੰ ਮਾਰਿਆ। ਔਰ ਉਹ ਆਪਰੇਸ਼ਨ ਵਿਦਨ ਈਰਾਨ ਜਿਹੜਾ ਇਹ ਸ਼ੋਅ ਕਰਦਾ ਸੀ ਕਿ ਵੀ ਉਹਨਾਂ ਦੀ ਸਿਕਿਉਰਿਟੀ ਬ੍ਰੀਚ ਨਹੀਂ ਹੋਈ, ਰਾਦਰ ਮੁਲਕ ਦੇ ਅੰਦਰ ਮੋਸਾਦ ਨੇ ਵੜ ਕੇ ਭਾਵੇਂ ਇੰਡੀਅਨ ਏਜੰਟਸ ਨੂੰ ਹੀ ਅੱਗੇ ਲਾ ਕੇ ਰਾਹ ਨੇ, ਔਰ ਇਹ ਮੋਸਾਦ ਦਾ ਰਾਹ ਦਾ ਸਾਂਝਾ ਆਪਰੇਸ਼ਨ ਹੋਏਗਾ, ਉਸ ਦਾ ਨੁਕਸਾਨ ਪਹੁੰਚਾਇਆ। ਦੂਸਰਾ ਪਾਰਟ ਏਅਰ ਡਿਫੈਂਸ ਜਿਹੜਾ ਹੈ ਉਹ ਪਹਿਲੇ ਦਿਨ ਤੋਂ ਹੀ ਇਹ ਨਜ਼ਰ ਆਇਆ ਕਿ ਵੀ ਈਰਾਨ ਬਹੁਤਾ ਆਪਣਾ ਏਅਰ ਡਿਫੈਂਸ ਜਾਂ ਜਿਹੜਾ ਕੋਈ ਇਸ ਕਿਸਮ ਦਾ ਸਿਸਟਮ ਉਹਦੇ ਕੋਲ ਨਹੀਂ ਸੀ ਕਿ ਉਹ ਇਜ਼ਰਾਈਲ ਦੇ ਹਮਲੇ ਨੂੰ ਰੋਕ ਸਕਦਾ। ਉਹ ਬਿਲਕੁਲ ਵਲਨਰੇਬਲ ਬਣਿਆ। ਔਰ ਇਸ ਸਾਰੇ ਦੇ ਚੱਲਦਿਆਂ ਜਿਹੜਾ ਇਜ਼ਰਾਈਲ ਜਿਸ ਦੇ ਕੋਲ ਪੂਰਾ 4 ਮੁਲਕਾਂ 'ਚੋਂ ਲੰਘ ਕੇ ਜਿਹੜੀਆਂ ਨੇ ਮਿਸਾਈਲਸ ਔਰ ਦੂਸਰੀਆਂ ਈਰਾਨ ਤੋਂ ਉੱਥੇ ਜਾਣੀਆਂ ਨੇ, ਜਿਨ੍ਹਾਂ ਨੂੰ ਕਿ ਰਾਹ ਦੇ ਵਿੱਚ ਅਮਰੀਕਾ ਪੱਖੀ ਇਸਲਾਮਿਕ ਮੁਲਕ ਉਹਨਾਂ ਦੇ ਆਪਣੇ ਰੋਕਣ ਦੇ ਸਿਸਟਮ ਉਹਨਾਂ ਨੇ ਲਾਏ ਹੋਏ ਸੀ, ਔਰ ਇਜ਼ਰਾਈਲ ਦੇ ਆਪਣੇ ਆਪ 'ਚ ਆਇਰਨ ਡੋਮ ਔਰ ਬਹੁਤ ਸਾਰਾ ਜਿਹੜਾ ਹੈ ਉਹ ਬਚਾਅ ਦਾ ਕੰਮ। ਪਰ
ਇਹ ਵੀ ਸਾਹਮਣੇ ਆਇਆ ਕਿ ਵੀ ਜਿਸ ਤੇਜ਼ੀ ਦੇ ਨਾਲ ਔਰ ਜਿੰਨੀ ਵੱਡੀ ਗਿਣਤੀ ਦੇ ਵਿੱਚ ਈਰਾਨ ਨੇ ਮਿਸਾਈਲਾਂ ਦਾਗੀਆਂ, ਉਹਨਾਂ ਨੇ ਈਵਨ ਇਜ਼ਰਾਈਲ ਦੇ ਉਸ ਸਪੇਸ ਜਾਂ ਉਹਨਾਂ ਦੇ ਜਿਹੜਾ ਪ੍ਰੋਟੈਕਟਿਵ ਅੰਬਰੇਲਾ ਹੈ ਉਸ ਨੂੰ ਤੋੜ ਕੇ ਤੈਲ ਅਵੀਵ ਦੇ ਵਿੱਚ ਵੀ ਤਹਿਲਕਾ ਮਚਾਇਆ। ਔਰ ਚਾਰ ਚੁਫੇਰੇ ਜਿਹੜੀ ਹੈ ਭੱਜ ਦੌੜ, ਜਿਵੇਂ ਤਹਿਰਾਨ ਦੀਆਂ ਗਲੀਆਂ ਦੇ ਵਿੱਚ ਲੋਕ ਜਿਹੜੇ ਨੇ ਖੱਬੇ ਸੱਜੇ ਭੱਜ ਰਹੇ ਸੀ ਔਰ ਫਲੀ ਕਰਨ ਦੀ ਲਾਈਨ ਸੀ, ਉਹੀ ਸੀਨ ਜਿਸ ਨੂੰ ਹਾਲਾਂ ਇਜ਼ਰਾਈਲੀ ਮੀਡੀਆ ਨੇ ਜਾਂ ਦੂਸਰੇ ਨੇ ਕਵਰ ਕਰਨ ਦੀ ਕੋਸ਼ਿਸ਼ ਕੀਤੀ ਜਾਂ ਬਾਹਰਲੇ ਮੀਡੀਆ ਨੇ ਵੀ ਉਹਨਾਂ ਦਾ ਖੌਫ ਨਹੀਂ ਦਿਖਾਇਆ। ਲੇਕਿਨ ਸ਼ਾਇਦ ਇਹ ਸਾਰੇ ਪੀਰੀਅਡ ਦੇ ਵਿੱਚ ਹਾਲਾਂ ਇਜ਼ਰਾਈਲ ਨੇ ਬਹੁਤ ਸਾਰੀਆਂ 6 ਡੇ ਵਾਰ ਵੀ ਜਿੱਤੀ ਹੋਈ ਹੈ ਔਰ ਸਭ ਨੂੰ ਸਕੇਅਰਲੀ ਡਿਫੀਟ ਕੀਤਾ ਹੋਇਆ ਅਰਬ ਮੁਲਕਾਂ ਨੂੰ, ਪਰ ਪਹਿਲੀ ਵਾਰ ਸੀ ਕਿ ਇਸ ਲੈਵਲ ਦੀ ਘਬਰਾਹਟ ਔਰ ਭੱਜ ਦੌੜ ਨਜ਼ਰ ਆਈ। ਫਿਰ ਜਦੋਂ ਅਮਰੀਕਾ ਦੀ ਐਂਟਰੀ ਹੋਈ ਤਾਂ ਜ਼ਾਹਰ ਹੈ ਕਿ ਅਮਰੀਕਾ ਨੇ ਤਾਂ ਆਪਣੇ ਪਾਵਰਫੁਲ B-12 ਜਿਹੜੇ ਉਹਨਾਂ ਦੇ ਨੇ ਬੰਬਰ, ਉਹਨਾਂ ਰਾਹੀਂ ਫਾਦਰ ਆਫ ਬੰਬਸ ਜਿਹੜੇ ਪਤਾ ਨਹੀਂ ਕਿੰਨੇ 100 ਫੁੱਟ ਥੱਲੇ ਜਾ ਕੇ ਬੰਕਰ ਬਸਟਰ ਵੀ ਨੇ ਔਰ ਤਬਾਹੀ ਵੀ ਕਰਦੇ ਨੇ, ਉਹਨਾਂ ਦਾ ਇਸਤੇਮਾਲ ਕੀਤਾ। ਇਜ਼ਰਾਈਲ 'ਚ ਜਿਵੇਂ ਜਿਹੜਾ ਉਹਨਾਂ ਦੀ ਹਫੜਾ ਦਫੜੀ ਮਚੀ ਹੋਈ ਸੀਗੀ ਈਵਨ ਅਮਰੀਕਨ ਹਥਿਆਰਾਂ ਲਈ ਜਾਂ ਦੂਜਿਆਂ ਲਈ। ਸੋ ਇਵੈਂਚੁਅਲੀ ਇਹ ਲੱਗਦਾ ਹੈ ਕਿ ਜੇ ਇਹ ਵਾਰ, ਕਿਉਂਕਿ ਹੁਣ ਇਸ ਵੇਲੇ ਦੋਨੋਂ ਪੱਖਾਂ ਤੋਂ ਦੋਨੋਂ ਖੈਮੇ ਨੇ ਜਿਹੜੇ, ਈਵਨ ਮੈਂ ਭਾਰਤ ਦੇ ਹਵਾਲੇ ਨਾਲ ਵੀ ਦੇਖ ਰਿਹਾ ਸੀ ਕਿਉਂਕਿ ਜਿੰਨਾ RSS ਔਰ ਹਿੰਦੂ ਤਵੀ ਪੱਖ ਸੀ ਉਹ ਤਾਂ ਇਜ਼ਰਾਈਲ ਦੇ ਹੱਕ ਦੇ ਵਿੱਚ ਖੁੱਲ੍ਹ ਕੇ ਭੁਗਤ ਰਿਹਾ ਸੀ, ਪਰ ਕੁਝ ਜਿਹੜੇ ਲੈਫਟਿਸਟ ਲੀਨਿੰਗ ਵਾਲੇ ਜਰਨਲਿਸਟ ਨੇ ਉਹ ਈਰਾਨ ਦੇ ਨਾਲ ਸਿੰਪੈਥਾਈਜ਼ ਕਰ ਰਹੇ ਸੀ ਜਾਂ ਇਰਾਨੀਅਨ ਜਿਹੜੀ ਵਰਜਨ ਹੈ ਜਾਂ ਉਹਨਾਂ ਦੇ ਪ੍ਰੋਪੇਗੈਂਡੇ ਦਾ ਪੈਟਰਨ ਹੈ ਉਸ ਨੂੰ ਅਡਾਪਟ ਕਰ ਰਹੇ ਸੀ। ਸੋ ਹੁਣ ਉਹਨਾਂ ਖੈਮਿਆਂ 'ਚ ਵੀ ਔਰ ਵਿਦਿਨ ਵੀ ਇਹ ਸਮਝਣ ਦੇ ਲਈ ਵੀ ਇਹਦੇ 'ਚ ਕਿਹਨੇ ਕੀ ਖੱਟਿਆ, ਜਦੋਂ ਵੀ ਕੋਈ ਹਾਲਾਂ ਜਿਵੇਂ ਅਸੀਂ ਕਿਹਾ ਵੀ ਟੈਂਪਰੇਰੀ ਟਰੂਸ ਹੈ, ਕਿੰਨੀ ਦੇਰ ਸਟੈਂਡ ਕਰਦਾ ਹੈ ਆਉਣ ਵਾਲੇ ਪੀਰੀਅਡ 'ਚ ਡਿਪੈਂਡ ਕਰੇਗਾ, ਕਿਉਂਕਿ ਜਿਵੇਂ ਅਮਰੀਕਾ ਨੇ ਲਾਲ ਅੱਖ ਫਾਈਨਲੀ ਦਿਖਾਈ ਦਿੱਤੀ ਨੈਤਨਯਾਹੂ ਨੂੰ, ਉਹ ਵੀ ਜਰਾ ਕਰਾਰੀ ਅੰਗਰੇਜ਼ੀ ਦੇ ਵਿੱਚ, ਤੇ ਉਸ ਤੋਂ ਇਹ ਲੱਗਦਾ ਹੈ ਕਿ ਵੀ ਇਜ਼ਰਾਈਲ ਅਮਰੀਕਾ ਤੋਂ ਬਿਨਾਂ ਤਾਂ ਆਪਣੀ ਦੂਜੀਆਂ ਉਹ ਸ਼ਰਾਰਤਾਂ ਕਰਕੇ ਮਾਹੌਲ ਸਿਰਜ ਕੇ ਵਲਨਰੇਬਿਲਟੀ ਦੇਖ ਕੇ ਜਾਂ ਕਾਣੇ ਕਰਕੇ, ਔਰ ਇਹ ਵੀ ਮੀਡੀਆ ਦੇ ਵਿੱਚ ਆਇਆ ਵੀ ਇਹਦੇ ਬਾਵਜੂਦ ਕਿ ਟਰੰਪ ਦਾ ਆਪਣਾ ਖੈਮਾ ਇਸ ਜੰਗ ਦੇ ਈਰਾਨ ਦੇ ਵਿੱਚ ਜਿਹੜਾ ਘੜੀਸੇ ਜਾਣ ਦੇ ਹੱਕ 'ਚ ਨਹੀਂ ਸੀ। ਸੋ ਜਿਵੇਂ ਕੰਸਪੀਰੇਸੀ ਥਿਊਰੀਜ਼ ਹੁੰਦੀਆਂ ਨੇ, ਇੱਕ ਇਹ ਹੈ ਕਿ ਜਿਵੇਂ ਪ੍ਰੈਜ਼ੀਡੈਂਟ ਟਰੰਪ ਇਹਦੇ ਬਾਵਜੂਦ ਕਿ ਪੁਤਿਨ ਨੇ ਇੰਨੀਆਂ ਜ਼ਿਆਦਤੀਆਂ ਕੀਤੀਆਂ ਕਰ ਰਿਹਾ, ਕੋਈ ਉਹਦੇ ਖਿਲਾਫ ਰਾਦਰ ਉਹਦੀ ਤਾਰੀਫ ਦੀਆਂ ਗੱਲਾਂ ਹੀ ਕੀਤੀਆਂ ਨੇ ਵੀ ਐਸਾ ਪੁਤਿਨ ਦੇ ਕੋਲ ਕੋਈ ਭੇਤ ਹੈ ਟਰੰਪ ਦਾ ਜਿਹਦੇ ਥੱਲੇ ਉਹ ਉਸ ਨੂੰ ਕ੍ਰਿਟਿਸਾਈਜ਼ ਨਹੀਂ ਕਰਦਾ। ਇਹੀ ਕਹਾਣੀ ਵੈਸੇ ਚੱਲ ਰਹੀ ਸੀ ਔਰ ਅਜੇ ਵੀ ਕੁਝ ਹਲਕਿਆਂ 'ਚ ਹੈ ਕਿ ਬਸ ਐਸਾ ਇਜ਼ਰਾਈਲ ਜਿਹੜਾ ਹੈ ਹੀ ਅਮਰੀਕਾ ਦੀ ਪ੍ਰੋਟੈਕਟੋਰੇਟ ਸਟੇਟ, ਐਸਾ ਕੀ ਹੈ ਕਿ ਉਹਨੇ ਡਰੈਗ ਕਰ ਲਿਆ ਨੈਤਨਯਾਹੂ ਨੇ ਟਰੰਪ ਨੂੰ ਔਰ ਅਮਰੀਕਾ ਨੂੰ ਇਸ ਜੰਗ ਦੇ ਵਿੱਚ ਕਿ ਜੀ ਉਹਨਾਂ ਦੇ ਕੋਲ ਵੀ ਕੋਈ ਐਸੀ ਘੁੰਡੀ ਹੈ ਜਾਂ ਕੀ ਲੈ ਦੇ ਕੇ। ਜਦੋਂ ਤੁਸੀਂ ਬਹੁਤ ਸਾਰੇ ਜਿਹੜੇ ਕਾਰੋਬਾਰੀ ਨੇ ਜਾਂ ਮੈਂ ਬਹੁਤ ਸਾਰੇ ਰਿਪਬਲਿਕਨਸ ਜਦੋਂ ਮੈਂ ਡਿਫਰੈਂਟ ਥਾਵਾਂ ਦੇ ਉੱਤੇ ਦੇਖਦਾ, ਆਇਲ ਇੰਡਸਟਰੀ 'ਚ ਵੀ ਨੇ, ਦੂਜੇ 'ਚ ਵੀ ਨੇ, ਇਹ ਕੋਈ ਸਾਡੇ ਤਾਂ ਕਿਸੇ ਦੇ $2-3 ਲੱਖ ਸਾਲ ਦੀ ਬਣਨ ਵਾਲਾ ਜੌਬ ਹੋਏ ਜਾਂ ਕਾਰੋਬਾਰ ਹੋਏ ਤਾਂ ਉਹ ਆਪਣੇ ਆਪ ਨੂੰ ਬੜਾ ਰਿਚ ਸਮਝਦਾ। ਜੇ ਤੁਸੀਂ ਰਿਚਨੈਸ ਦੇਖਣੀ ਹੈ ਤੇ ਅਮਰੀਕਾ ਦੇ ਵਿੱਚ ਕਿਵੇਂ ਜਿਹੜੇ ਕਾਰੋਬਾਰੀ ਔਰ ਜਿਹੜੇ ਵੀ ਇਹਨਾਂ ਦਾ ਪੋਲੀਟੀਕਲ ਸਿਸਟਮ ਰਿਹਾ ਉਹ ਕਿਤੇ ਨਾ ਕਿਤੇ ਗੋਲਡ ਡਿਗਿੰਗ ਵੇਲੇ ਗੋਲਡ 'ਚ ਇਨਵੋਲਵ ਰਹੇ, ਆਇਲ 'ਚ ਇਨਵੋਲਵ ਨੇ। ਈਵਨ ਜੂਨੀਅਰ ਬੁਸ਼ ਪ੍ਰੈਜ਼ੀਡੈਂਟ ਜੇ ਡਿਕ ਚੇਨੀ ਵਾਈਸ ਪ੍ਰੈਜ਼ੀਡੈਂਟ ਸੀ, ਉਹਨਾਂ ਦੇ ਬਿਲੀਅਨਸ ਆਫ ਡਾਲਰਸ ਦੇ ਐਸੈਟ ਨੇ। ਅਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਵੀ ਅਮੀਰੀ ਕਿਹਨੂੰ ਕਹਿੰਦੇ ਨੇ। ਅਸੀਂ ਤਾਂ ਐਵੇਂ ਮਾੜੇ ਮੋਟੇ ਸਾਡੇ ਹੋ ਜਾਏ, ਉਹ ਵੱਡਾ ਜਿਹਾ ਘਰ ਬਣਾ ਕੇ ਉਹਦੇ ਹੀ ਗੇੜੇ ਲਵਾਈ ਜਾਂਦਾ ਸਾਰਿਆਂ ਨੂੰ ਕਿ ਜੀ ਮੈਂ ਦੇਖੋ ਹੁਣ ਇੰਨੇ ਮਿਲੀਅਨ ਦਾ ਉਹਦੇ ਜੀ 6 ਲੱਖ ਦਾ ਲਿਆ ਸੀ, ਹੁਣ ਇਹ 3 ਮਿਲੀਅਨ ਦਾ ਹੋ ਗਿਆ। ਇਹਨਾਂ ਦੇ ਲਈ ਮਿਲੀਅਨ ਕੋਈ ਮੈਟਰ ਨਹੀਂ ਕਰਦੇ, ਹੰਡਰਡਸ ਆਫ ਮਿਲੀਅਨਸ ਬਿਲੀਅਨਰਸ ਨੂੰ ਇਹ ਕਰਦੇ ਔਰ ਇਹ ਸਾਰਾ ਹੀ ਇਹਦੇ ਨਾਲ ਜੁੜਿਆ ਹੋਇਆ। ਜੇ ਅਸੀਂ ਔਰ ਦੇਖੋ ਅਰਬ ਮੁਲਕਾਂ ਦਾ ਸਣੇ ਈਰਾਨ ਦੇ, ਜੇ ਇਹ ਕਿਹਾ ਜਾਏ ਕਿ ਭਵਿੱਖ ਤਾਂ ਦੂਰ ਦੀ ਗੱਲ, ਜੇ ਉਹਨਾਂ ਦਾ ਮਾਈਟ ਸ਼ਾਈਨ ਕੀਤਾ ਤੇ ਉਹ ਵੀ ਆਇਲ ਦੀ ਬਦੌਲਤ ਸੀ ਕਿ ਵੀ ਜਦੋਂ 19th ਸੈਂਚੁਰੀ ਐਂਡ 'ਚ ਨਿਕਲਿਆ। ਹੁਣ ਈਰਾਨ ਦੇ ਹਵਾਲੇ ਨਾਲ ਤੁਸੀਂ ਦੇਖੋ ਵੀ ਜਦੋਂ ਪਹਿਲੀ ਡੀਲ ਇਹਨਾਂ ਨੇ ਬ੍ਰਿਟਿਸ਼ਰਸ ਨੇ ਈਰਾਨ ਦੇ ਵਿੱਚ ਕੀਤੀ, ਉੱਥੋਂ ਨਿਕਲਿਆ ਉਹਨਾਂ ਨੇ ਕਿਹਾ ਜੀ ਠੀਕ ਹੈ, ਸ਼ਾਹ ਸੀ ਉੱਥੇ ਬੈਠਾ ਹੋਇਆ, ਉਹਨਾਂ ਤੋਂ 88% 88 ਜਾਂ 78% ਜਿਹੜੇ ਸ਼ੇਅਰ ਨੇ ਅਮਰੀਕਨ ਕੰਪਨੀਆਂ ਨੇ, ਬ੍ਰਿਟਿਸ਼ ਕੰਪਨੀ ਨੇ ਲੈ ਕੇ ਜੀ ਅਸੀਂ ਕੱਢਾਂਗੇ ਔਰ ਅਸੀਂ ਉਹਦੇ 78%, ਤੁਹਾਨੂੰ ਉਹਦੀ ਜਿਹੜੀ ਹੈ ਉਹ 22% ਜਿਹੜੀ ਹੈ ਉਹ ਅਸੀਂ ਰਾਇਲਟੀ ਦੇਵਾਂਗੇ। ਹੁਣ ਤੁਸੀਂ ਜੇ 50-50 ਵੀ ਕਰ ਲੈਂਦੇ ਤਾਂ ਕੋਈ ਗੱਲ,
ਯਾਨੀ ਉਹ ਤਾਂ ਲੁੱਟ ਸੀ ਪੂਰੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਮੈਂ ਅਕਸਰ ਮੈਂਸ਼ਨ ਵੀ ਕੀਤਾ ਹੈ ਕਿ ਜ਼ੁਲਫਿਕਾਰ ਅਲੀ ਭੁੱਟੋ ਦੇ ਕਤਲ ਪਿੱਛੇ ਇੱਕ ਵੱਡਾ ਕਾਰਨ ਜਿਹੜਾ ਉਹ ਇਹ ਸੀ ਕਿ ਉਹਨੇ ਇਹ ਜਿਹੜੀ ਆਇਲ ਵਾਲੇ ਮੁਲਕਾਂ ਦੀ ਇਸਲਾਮਿਕ ਮੁਲਕਾਂ ਦਾ ਇਕੱਠ ਹੈ, ਉਹਨੇ ਸਭ ਤੋਂ ਪਹਿਲਾਂ OIC ਬਣਾਉਣ ਦੇ ਲਈ ਲਾਹੌਰ ਦੇ ਵਿੱਚ ਜਿਹੜਾ ਇੱਕ ਇਹਨਾਂ ਮੁਲਕਾਂ ਦੀ ਗੈਦਰਿੰਗ ਸੱਦੀ ਸੀ, ਜਿਸ ਦੇ ਵਿੱਚ ਉਸ ਜ਼ਮਾਨੇ 'ਚ ਕਿੰਗ ਫੈਸਲ ਆਫ ਸਾਊਦੀ ਅਰੇਬੀਆ ਔਰ ਗਦਾਫੀ ਆਫ ਲੀਬੀਆ, ਇਸ ਲਈ ਲਾਹੌਰ 'ਚ ਗਦਾਫੀ ਸਟੇਡੀਅਮ ਵੀ ਔਰ ਦੂਸਰਾ ਵੀ ਹੈ, ਔਰ ਸਾਰੇ ਹੀ ਮੁਲਕ ਇਕੱਠੇ। ਈਵਨ ਹਾਲਾਂਕਿ ਬੰਗਲਾਦੇਸ਼ ਬਣੇ ਨੂੰ ਕੁਝ ਸਾਲ ਹੋਏ ਸੀ, ਈਵਨ ਮੁਜੀਬੁਰ ਰਹਿਮਾਨ ਜਿਹੜਾ ਉਹ ਵੀ ਉਹਦਾ ਹਿੱਸਾ ਸੀ। ਔਰ ਉਦੋਂ ਇਹ ਡਿਸਕਸ਼ਨ ਉਹਨਾਂ ਨੇ ਕਿਹਾ ਜੀ ਜਦੋਂ ਆਇਲ ਨਿਕਲਿਆ ਸੀ ਉਦੋਂ ਜਿਹੜੀ ਕਰੂਡ ਆਇਲ ਦੀ ਬੈਰਲ ਹੈ ਉਹਦੀ ਕੀਮਤ 12 ਜਾਂ 13 ਡਾਲਰ ਸੀ, ਤੇ ਫਲਾਣੀ ਜਿਹੜੀ ਫੋਰਡ ਕਾਰ ਹੈ ਉਹਦੀ ਕੀਮਤ ਇੰਨੀ ਸੀ। ਹੁਣ ਫੋਰਡ ਦੀ ਕੀਮਤ 10 ਗੁਣਾ ਹੈ ਤੇ ਆਇਲ ਦੀ ਕੀਮਤ ਜਿਹੜੀ ਹੈ ਉਹੀ 12-13 ਡਾਲਰ ਦੇ ਉੱਤੇ ਹੈ ਕਿ ਭਾਈ ਤੁਸੀਂ ਪ੍ਰੋਡਿਊਸ ਕਰਨ ਵਾਲੇ ਹੋ। ਔਰ ਇਹਦੇ ਤੇ ਹੀ ਜਦੋਂ ਉਹਨਾਂ ਨੇ ਆਇਲ ਪ੍ਰਾਈਸਿਸ ਜਿਹੜੀ ਕਰੂਡ ਆਇਲ ਦੇ ਚੱਕੇ ਤੇ ਅਮਰੀਕਾ ਦੇ ਵਿੱਚ ਵੀ 2-2 ਮੀਲ ਲੰਬੀਆਂ ਲਾਈਨਾਂ ਲੱਗ ਗਈਆਂ ਸੀ, 70s ਦੀ ਗੱਲ ਹੈ। ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿੰਗ ਫੈਸਲ ਦਾ ਵੀ ਮਰਡਰ ਹੋ ਜਾਂਦਾ ਹੈ, ਬਾਅਦ 'ਚ ਜ਼ੁਲਫਿਕਾਰ ਅਲੀ ਭੁੱਟੋ ਦਾ ਵੀ, ਭਾਵੇਂ ਉਹਦੇ ਸਰਕਮਸਟੈਂਸਿਸ ਡਿਫਰੈਂਟ ਨੇ। ਔਰ ਕਿਵੇਂ ਫਿਰ ਹੌਲੀ ਅੱਜ ਵੀ ਜਦੋਂ ਇਹ ਈਵਨ ਈਰਾਨ ਦੇ ਖਿਲਾਫ ਚੱਲ ਰਿਹਾ ਤਾਂ ਜਦੋਂ ਤੁਸੀਂ ਦੇਖੋਗੇ ਕਿ ਇਹਨਾਂ ਸਾਰੇ ਮੁਲਕਾਂ ਦਾ ਕੀ ਰੋਲ ਹੈ ਤੇ ਫਿਰ ਸਮਝ ਆ ਜਾਏਗਾ ਕਿ ਭਾਈ ਇਹ ਜਿਹੜੇ ਨੇ ਬੜੇ ਮਿੱਥ ਕੇ ਜਿਹੜੇ ਨੇ ਉਹ ਉੱਲੂ ਬਿਠਾਏ ਹੋਏ ਨੇ। ਜਿਵੇਂ ਉਹ ਮੇਰੇ ਮਨ 'ਚੋਂ ਆ ਰਿਹਾ ਸ਼ੇਅਰ ਕਿ ਭਈ ਹਰ ਸ਼ਾਖ पे उल्लू बैठा है, अंजाम गुलिस्तां क्या होगा, बर्बाद गुलिस्तां करने को जब एक ही उल्लू काफ़ी है। मतलब ਹੁਣ ਬੰਦਾ ਦੇਖਦਾ ਹੈ ਕਿ ਵੀ ਇਹ ਹੋ ਰਿਹਾ ਹੈ ਵੀ ਇੰਨੇ ਜ਼ੁਲਮ ਇੰਨੀ ਨਸਲਕੁਸ਼ੀ ਯਾਨੀ ਇਜ਼ਰਾਈਲ ਨੇ ਜੋ ਗਜ਼ਾ ਦੇ ਵਿੱਚ ਕੀਤਾ ਲਗਾਤਾਰ ਕਰ ਰਿਹਾ ਹੈ ਵੀ ਤੁਹਾਡੀ ਕਿੱਥੇ ਹੈ ਜ਼ਮੀਰ। ਪਰ ਅਲਟੀਮੇਟਲੀ ਜਦੋਂ ਅਸੀਂ ਇਹ ਕਿਹਾ ਵੀ ਦੁਨੀਆ ਨੂੰ ਰਨ ਕੋਈ ਹੋਰ ਹੀ ਕਰਦਾ, ਇੱਕ ਤਾਂ ਚਲੋ ਰੱਬ ਹੈ ਅੱਲਾਹ ਤਾਲਾ, ਉਹਦੇ ਸਾਹਮਣੇ ਤਾਂ ਹਿਸਾਬ ਕਿਤਾਬ ਹੋਣਾ ਹੀ ਹੈ, ਉਹ ਹਰ ਕੋਈ ਜਵਾਬਦੇਹ ਹੈ। ਉੱਥੇ ਕੀ ਜਵਾਬਦੇਹੀ ਹੋਏਗੀ ਇਸ ਕਿਸਮ ਦੇ ਲੋਕਾਂ ਦੀ ਜਿਹੜੇ ਆਪਣੇ ਮੁਫਾਦ ਲਈ ਧਨ ਲਈ ਇਨਸਾਨੀ ਲਹੂ ਡੋਲਦੇ ਨੇ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਦੁਨੀਆ ਦੇ ਵਿੱਚ ਅਲਟੀਮੇਟਲੀ ਇਸ ਕਿਸਮ ਦੀਆਂ ਖੇਡਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ। ਔਰ ਈਰਾਨ ਦਾ ਮੀਡੀਆ ਜਿੱਥੇ ਉਹਨਾਂ ਨੇ ਇਸ ਨੂੰ ਆਪਣੀ ਜਿਹੜਾ, ਹਾਲਾਂਕਿ ਈਰਾਨ ਦੇ ਸਾਰੇ ਮੀਡੀਆ 'ਤੇ ਸਰਕਾਰੀ ਕੰਟਰੋਲ ਹੈ ਔਰ ਉਹਨਾਂ ਦਾ ਜਿਹੜਾ ਖਬਰ ਚੈਨਲ ਹੈ IRINN, ਉਹਨੇ ਜਿਹੜਾ 24 ਜੂਨ ਮੰਗਲਵਾਰ ਦੀ ਸਵੇਰ ਨੂੰ ਆਪਣੀ ਸਕਰੀਨ ਤੇ ਕੈਪਸ਼ਨ ਦਿਖਾਇਆ, ਯਹੂਦੀਵਾਦੀ ਦੁਸ਼ਮਣਾਂ ਵੱਲੋਂ ਸਾਡੇ ਤੇ ਥੋਪੀ ਗਈ ਜੰਗ ਨੂੰ ਉਸ ਦੇ ਬਸ਼ਾਰਤੇ ਫਤਹ ਆਪਰੇਸ਼ਨ ਨੇ ਕਾਮਯਾਬੀ ਦੇ ਨਾਲ ਹਰਾ ਦਿੱਤਾ। ਕਿਉਂਕਿ ਜਿਹੜਾ ਈਰਾਨ ਨੇ ਕਾਊਂਟਰ ਅਟੈਕ ਕੀਤਾ ਉਹਦਾ ਨਾਂ ਉਹਨਾਂ ਨੇ ਬਸ਼ਾਰਤੇ ਫਤਹ ਆਪਰੇਸ਼ਨ ਰੱਖਿਆ ਸੀ। ਔਰ ਉਹਨਾਂ ਨੇ ਕਿਹਾ ਕਿ ਵੀ ਇਸ ਤਰ੍ਹਾਂ ਹੀ ਅਸੀਂ ਜਿਹੜਾ ਹੈ ਜੇ ਅਮਰੀਕਾ ਨੇ ਸਾਡੇ 3 ਪਰਮਾਣੂ ਟਿਕਾਣਿਆਂ ਤੇ ਹਮਲਾ ਕੀਤਾ ਤੇ ਅਸੀਂ ਉਹਨਾਂ ਦੇ ਕਤਰ ਸਥਿਤ ਅਲ ਉਦੈਦ ਅੱਡੇ ਤੇ ਹਮਲੇ ਕੀਤੇ ਔਰ ਉਸ ਦਾ ਹੀ ਨਾਂ ਬਸ਼ਾਰਤੇ ਫਤਹ ਦਿੱਤਾ ਗਿਆ ਸੀ ਕਿ ਵੀ ਇਹ ਵਿਜੇ ਦਾ ਜਿੱਤ ਦਾ ਮੈਸੇਂਜਰ। ਸੋ ਉਹਨਾਂ ਨੇ ਇਸ ਨੂੰ ਨਾਲ ਦੀ ਨਾਲ ਉਹਨਾਂ ਨੇ ਉਹ ਕਿਹਾ ਕਿ ਜੀ ਵੱਡੀ ਖੁਸ਼ਖਬਰੀ ਹੈ ਕਿ ਈਰਾਨ ਦੇ ਹਮਲੇ ਤੋਂ ਬਾਅਦ ਜਿਹੜਾ ਹੈ ਉਹ ਯਹੂਦੀਵਾਦੀਆਂ ਨੂੰ ਸਾਡੇ ਦੇਸ਼ ਤੇ ਜਿਹੜਾ ਉਹਨਾਂ ਨੇ ਭਰਪਾ ਕੀਤਾ ਸੀ ਜੰਗ, ਹੁਣ ਉਹ ਅਮਰੀਕਾ ਤੋਂ ਸੀਜ਼ ਫਾਇਰ ਦੀ ਜਿਹੜੀ ਹੈ ਉਹ ਭਿੱਖ ਮੰਗ ਰਹੇ ਨੇ ਕਿ ਵੀ ਬੈਗਿੰਗ ਫਰੋਮ ਅਮਰੀਕਾ ਫॉर ਸੀਜ਼ ਫਾਇਰ। ਔਰ ਇਸ ਦੇ ਉੱਤੇ ਉਹਨਾਂ ਨੇ ਕਿਹਾ ਵੀ ਅਸੀਂ ਉਹਨਾਂ ਨੂੰ ਜਵਾਬ ਦਿੱਤਾ ਵੀ ਪਹਿਲਾਂ ਇਜ਼ਰਾਈਲ ਹਮਲਿਆਂ ਨੂੰ ਰੋਕੇਗਾ ਫਿਰ ਹੀ ਅਸੀਂ ਜਿਹੜਾ ਹੈ ਉਹ ਇਸ ਨੂੰ ਰੋਕਾਂਗੇ। ਹੁਣ ਤੁਸੀਂ ਇਜ਼ਰਾਈਲ ਦੇ ਮੀਡੀਆ ਦਾ ਦੇਖੋ ਵੀ ਉਹ ਕੀ ਕਹਿੰਦੇ ਨੇ। ਔਰ ਇਜ਼ਰਾਈਲ ਦਾ ਮੀਡੀਆ ਜਿਹੜਾ ਉਹ ਇਹ ਕਹਿ ਰਿਹਾ ਕਿ ਜੀ ਅਸੀਂ ਬਹੁਤ ਵੱਡੀਆਂ ਪ੍ਰਾਪਤੀਆਂ ਇਹਨਾਂ 12 ਰੋਜ਼ਾ ਜੰਗ ਦੇ ਨਾਲ ਕੀਤੀਆਂ ਨੇ। ਉਹਨਾਂ ਦੀ ਹਿਬਰੂ ਜ਼ਬਾਨ ਦੇ ਵਿੱਚ ਜਿਹੜਾ ਨਿਊਜ਼ ਵੈਬਸਾਈਟ ਨੇ ਉਹ ਇਹਨੂੰ ਇਜ਼ਰਾਈਲ ਦੀ ਜਿੱਤ ਦੱਸ ਰਹੇ ਨੇ ਕਿ ਵੀ ਇਜ਼ਰਾਈਲ ਨੇ ਔਰ ਅਮਰੀਕਾ ਨੇ ਮਿਲ ਕੇ ਈਰਾਨ ਦੇ ਜਿਹੜੇ ਬੜੇ ਇਫੈਕਟਿਵ ਨਿਊਕਲੀਅਰ ਰਿਐਕਟਰ ਸੀ ਔਰ ਉਹਨਾਂ ਦੀ ਨਿਊਕਲੀਅਰ ਪ੍ਰੋਗਰਾਮ ਨੂੰ ਡਿਸਟਰੋਏ ਕੀਤਾ, ਉਹਦੇ ਵੱਡੇ ਹਿੱਸੇ ਨੂੰ ਅਸੀਂ ਤਬਾਹ ਕੀਤਾ। ਔਰ ਇਹ ਜਿਹੜਾ ਨੈਤਨਯਾਹੂ ਦਾ ਜਿਹੜਾ ਸਪੋਰਟਿੰਗ 14 ਨਿਊਜ਼ ਚੈਨਲ ਹੈ ਇਜ਼ਰਾਈਲ 'ਚ, ਉਹਨਾਂ ਨੇ ਤਾਂ ਹੈਡਲਾਈਨ ਲਾਈ ਈਰਾਨ ਦੀ ਹਾਰ, ਈਰਾਨ ਬੁਰੀ ਤਰ੍ਹਾਂ ਹਰਾਇਆ। ਔਰ ਉਹਨਾਂ ਨੇ ਕਿਹਾ ਕਿ ਵੀ ਇਜ਼ਰਾਈਲ ਨੇ ਈਰਾਨ ਦੇ ਹਵਾਈ ਖੇਤਰ ਦੇ ਉੱਤੇ ਦਬਦਬਾ ਹਾਸਲ ਕਰ ਲਿਆ ਸੀ ਪਹਿਲੇ ਮੌਕਿਆਂ ਦੇ ਉੱਤੇ ਹੀ। ਇਹ ਸਾਡੇ ਲਈ ਜਿਹੜਾ ਅਸੀਂ ਇਮੈਜਿਨ ਵੀ ਨਹੀਂ ਸੀ ਕਰ ਸਕਦੇ ਕਿ ਇੰਨੀ ਜਲਦੀ ਅਸੀਂ ਇਜ਼ਰਾਈਲ ਦੇ
에ਅਰ ਸਪੇਸ ਨੂੰ ਨਿਊਟਰਲ ਕਰ ਦਿਆਂਗੇ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਅਰਬ ਦੇਸ਼ ਵੀ ਸਮਝਦੇ ਸੀ ਕਿ ਈਰਾਨ ਪਤਾ ਨਹੀਂ ਕੀ ਚੀਜ਼ ਹੈ, ਪਰ ਅਸੀਂ ਜਿਹੜਾ ਇਹ ਐਸਾ ਕਰ ਦਿੱਤਾ ਕਿ ਹੁਣ ਈਰਾਨ ਜਿਹੜਾ ਉਹ ਈਵਨ ਆਪਣੇ ਗੁਆਂਢੀ ਮੁਸਲਮਾਨ ਦੇਸ਼ਾਂ ਨੂੰ ਵੀ ਧਮਕਾ ਨਹੀਂ ਸਕੇਗਾ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਉਹਨਾਂ ਦਾ ਚੈਨਲ ਹੈ ਨੈਤਨਯਾਹੂ ਦੀ ਲਿਕੁਇਡ ਪਾਰਟੀ ਦਾ, ਉਸ ਦੇ ਉੱਤੇ ਉਹਨਾਂ ਦੇ ਇੱਕ MP ਕਹਿ ਰਿਹਾ ਕਿ ਈਰਾਨ ਜਿਹੜਾ ਅਮਰੀਕਾ ਤੋਂ ਭਿੱਖਿਆ ਮੰਗ ਰਿਹਾ ਜਾਂ ਬੈਗ ਕਰ ਰਿਹਾ ਕਿ ਸੀਜ਼ ਫਾਇਰ ਕਰਾਓ, ਔਰ ਨਾਲ ਦੀ ਨਾਲ ਉਹ ਇਜ਼ਰਾਈਲ ਦੇ ਅੱਗੇ ਸਰੈਂਡਰ ਕਰਨ ਨੂੰ ਤਿਆਰ ਹੈ। ਔਰ ਇਸੇ ਤਰ੍ਹਾਂ ਇੱਕ ਹੋਰ ਉਹਨਾਂ ਦਾ ਚੈਨਲ ਜਿਹੜਾ ਹੈ, ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀਆਂ ਨੈਤਨਯਾਹੂ ਔਰ ਟਰੰਪ, ਇਹ ਦੋ ਸ਼ਖਸੀਅਤਾਂ ਐਸੀਆਂ ਨੇ ਕਿ ਇਹਨਾਂ ਦਾ ਨੁਕਸਾਨ ਕਰਨਾ ਇੰਪੋਸੀਬਲ ਹੈ। ਉਹਨਾਂ ਨੇ 10 ਦਿਨ ਦੇ ਵਿੱਚ ਜੋ ਕੁਝ ਕਰਕੇ ਦਿਖਾਤਾ, ਇਹ ਬੜੀ ਆਪਣੇ ਆਪ ਦੇ ਵਿੱਚ ਯੂਨੀਕ ਵਿਕਟਰੀ ਹੈ ਔਰ ਯੂਨੀਕ ਇਹ ਪ੍ਰਾਪਤੀ ਹੈ। ਔਰ ਇਹ ਬਹਿਸ ਜਿਹੜੀ ਹੈ ਬਰਾਬਰ ਚੱਲ ਰਹੀ ਹੈ। ਔਰ ਅਸੀਂ ਜਿਵੇਂ ਕਿਹਾ ਵੀ ਭਾਰਤੀ ਮੀਡੀਆ ਤੇ ਦੂਜੇ ਤੀਜੇ ਉਹਨਾਂ 'ਚ ਵੀ ਪ੍ਰੋ ਇਜ਼ਰਾਈਲ ਔਰ ਲੈਫਟਿਸਟ ਆਪਣੀ ਆਪਣੀ ਡਿਬੇਟ ਦੇ ਰਹੇ ਨੇ। ਪਰ ਇਸ ਸਾਰੇ ਦੇ ਚੱਲਦਿਆਂ ਜਿਹੜਾ ਖਾਸ ਤੌਰ ਦੇ ਉੱਤੇ ਟਰੰਪ ਦੇ ਲਈ ਨੋਬਲ ਪੀਸ ਪ੍ਰਾਈਜ਼ ਦੀ ਰਿਕਮੈਂਡੇਸ਼ਨ, ਹਾਲਾਂਕਿ ਅਸੀਂ ਇਹ ਦੇਖਿਆ ਕਿ ਵੀ ਜਦੋਂ ਟਰੰਪ ਨੇ ਕਿਹਾ ਕਿ ਜੀ ਮੈਂ ਭਾਰਤ ਔਰ ਪਾਕਿਸਤਾਨ ਵਿਚਾਲੇ 4 ਰੋਜ਼ਾ ਉਹ ਜੰਗ ਜਿਹੜੀ ਨਿਊਕਲੀਅਰ ਦੇ ਵਿੱਚ ਬਦਲ ਜਾਣੀ ਸੀ, ਲੱਖਾਂ ਲੋਕ ਮਰਨੇ ਸੀ, ਰੁਕਵਾਈ। ਪਾਕਿਸਤਾਨ ਨੇ ਥੈਂਕ ਯੂ ਕੀਤਾ ਆਫੀਸ਼ੀਅਲੀ ਜਦੋਂ ਉਹਨਾਂ ਦੇ ਫੀਲਡ ਮਾਰਸ਼ਲ ਫੌਜੀ ਚੀਫ ਵੀ ਜਿਹੜੇ ਨੇ ਮੁਨੀਰ ਸਾਹਿਬ ਇੱਥੇ ਆਉਂਦੇ ਨੇ। ਔਰ ਫਿਰ ਜਿਹੜਾ ਪਾਕਿਸਤਾਨ ਨੇ ਐਨ ਈਰਾਨ ਦੇ ਉੱਤੇ ਟਰੰਪ ਦੇ ਜਿਹੜਾ ਇਜ਼ਰਾਈਲ ਦੇ ਅਟੈਕ ਤੋਂ ਇੱਕ ਦਿਨ ਪਹਿਲਾਂ ਨੋਬਲ ਪੀਸ ਕਮੇਟੀ ਨੂੰ ਨੋਮੀਨੇਟ ਕੀਤਾ ਟਰੰਪ ਦਾ ਨਾਂ ਕਿ ਵੀ ਪ੍ਰੈਜ਼ੀਡੈਂਟ ਟਰੰਪ ਨੇ ਬਹੁਤ ਵੱਡਾ ਕੰਮ ਕੀਤਾ ਇੱਕ ਨਿਊਕਲੀਅਰ ਜੰਗ ਰੁਕਵਾ ਕੇ, ਔਰ ਉਹਨਾਂ ਨੂੰ ਪੀਸ ਪ੍ਰਾਈਜ਼ ਦਿੱਤਾ ਜਾਏ। ਹੁਣ ਜਦੋਂ ਕਿ ਈਰਾਨ ਇਜ਼ਰਾਈਲ ਵਾਰ ਨੂੰ ਰੁਕਵਾਉਣ ਦੇ ਲਈ ਜਿਹੜਾ ਟਰੰਪ ਨੇ ਜਿਹੜਾ ਖੁਦ ਹੀ ਐਲਾਨ ਕਰਕੇ ਕਿਹਾ ਕਿ ਮੈਂ ਸੀਜ਼ ਫਾਇਰ ਕਰਵਾ ਦਿੱਤਾ ਹੈ, ਤੇ ਇਸ ਦੇ ਉੱਤੇ ਫਿਰ ਜਿਹੜਾ ਉਹਨਾਂ ਦੀ ਰਿਪਬਲਿਕਨ ਪਾਰਟੀ ਦੇ ਇੱਕ ਕਾਂਗਰਸਮੈਨ ਨੇ ਅੱਜ ਰਿਕਮੈਂਡ ਕੀਤਾ ਹੈ ਨੋਬਲ ਕਮੇਟੀ ਨੂੰ, ਟਰੰਪ ਨੋਮੀਨੇਟਡ ਫॉर ਨੋਬਲ ਪੀਸ ਪ੍ਰਾਈਜ਼ ਫॉर ਹਿਜ਼ ਰੋਲ ਇਨ ਇਜ਼ਰਾਈਲ ਈਰਾਨ ਸੀਜ਼ ਫਾਇਰ। ਔਰ ਰਿਪਬਲਿਕਨ ਲਾ ਮੇਕਰ ਨੇ ਜਿਨ੍ਹਾਂ ਨੇ ਇਹ ਕਿਹਾ ਕਿ ਵੀ ਇਹ ਫੌਕਸ ਨਿਊਜ਼ ਨੇ ਰਿਪੋਰਟ ਕੀਤਾ ਹੈ, ਰਿਪਰੈਜ਼ੈਂਟੇਟਿਵ ਬਡੀ ਕਾਰਟਰ ਇਹ ਰਿਪਬਲਿਕਨ ਨੇ ਕਾਂਗਰਸਮੈਨ, ਔਰ ਉਹਨਾਂ ਨੇ ਲੈਟਰ ਲਿਖਿਆ ਨੋਬਲ ਕਮੇਟੀ ਨੂੰ। ਉਹਨਾਂ ਨੇ ਕਿਹਾ ਕਿ ਵੀ ਜਿਹੜਾ ਟਰੰਪ ਦਾ ਰੋਲ ਹੈ ਈਰਾਨ ਔਰ ਇਜ਼ਰਾਈਲ ਦੀ ਜੰਗ ਨੂੰ ਰੁਕਾਉਣ 'ਚ ਇਹ ਐਕਸਟਰਾਡੀਨਰੀ ਐਂਡ ਹਿਸਟੋਰਿਕ ਹੈ, ਔਰ ਇਸ 'ਚ ਉਹਨਾਂ ਨੇ ਹੈਲਪ ਕੀਤਾ, ਆਰਮਡ ਕਨਫਲਿਕਟ ਨੂੰ ਰੋਕਿਆ ਵੀ ਹੈ। ਔਰ ਇਹ ਈਰਾਨ ਜਿਹੜਾ ਕਿ ਲਾਰਜੈਸਟ ਸਟੇਟ ਸਪਾਂਸਰ ਟੈਰਰਿਜ਼ਮ ਦਾ ਸੀ, ਉਸ ਨੂੰ ਦੇ ਵੀ ਜਿਹੜੇ ਕਿ ਉਹ ਜਿਹੜਾ ਕਿ ਲੀਥਲ ਵੈਪਨ ਨਿਊਕਲੀਅਰ ਡਿਵੈਲਪ ਕਰ ਰਿਹਾ ਸੀ, ਉਹਨਾਂ ਨੂੰ ਵੀ ਇਸ ਪਲੈਨਟ ਤੋਂ ਖਤਮ ਕੀਤਾ। ਸੋ ਇਹ 12 ਡੇ ਵਾਰ ਦੇ ਐਂਡ ਆਉਣ ਦੇ ਉੱਤੇ ਉਹਨਾਂ ਨੇ ਕਿਹਾ ਕਿ ਵੀ ਇਹ ਟਰੰਪ ਦੀ ਬਹੁਤ ਵੱਡੀ ਪ੍ਰਾਪਤੀ ਹੈ ਕਿ ਹੌਸਟਿਲਿਟੀਜ਼ ਵੀ ਮੁੱਕੀਆਂ ਨੇ ਔਰ ਈਰਾਨ ਦਾ ਨਿਊਕਲੀਅਰ ਪ੍ਰੋਗਰਾਮ ਵੀ ਤਬਾਹ ਹੋਇਆ। ਇਸ ਲਈ ਪ੍ਰੈਜ਼ੀਡੈਂਟ ਟਰੰਪ ਦੀ ਬਦੌਲਤ ਹੀ ਇਹ ਪੋਸੀਬਲ ਹੋਇਆ। ਸੋ ਉਹਨਾਂ ਨੂੰ ਜਿਹੜਾ ਇਹ ਨੋਬਲ ਪੀਸ ਪ੍ਰਾਈਜ਼ ਮਿਲਣਾ ਚਾਹੀਦਾ। ਔਰ ਵੈਸੇ ਇਸ ਤੋਂ ਪਹਿਲਾਂ ਵੀ ਇੱਕ ਰਿਪਬਲਿਕਨ ਕਾਂਗਰਸਮੈਨ ਡਾਰੈਲ ਈਸਾ ਜਿਹੜੇ ਕੈਲੀਫੋਰਨੀਆ ਤੋਂ ਨੇ, ਆਈਜ਼ਾ, ਉਹਨਾਂ ਨੇ ਵੀ ਜਿਹੜਾ ਟਰੰਪ ਨੂੰ ਨੋਮੀਨੇਟ ਕੀਤਾ ਹੋਇਆ ਪੀਸ ਪ੍ਰਾਈਜ਼ ਲਈ। ਔਰ ਇਹ ਤਾਂ ਉਹਨਾਂ ਨੇ 2024 ਦੀ ਜਿਹੜੀ ਰੀ ਇਲੈਕਸ਼ਨ ਵਿਕਟਰੀ ਹੋਈ ਉਸ ਤੋਂ ਬਾਅਦ ਹੀ ਕਰਤਾ ਸੀ ਕਿ ਵੀ ਉਹਨਾਂ ਨੇ ਜਿਹੜਾ ਉਹ ਕੀਤਾ ਹੋਇਆ। ਔਰ ਇਹ ਜਿਹੜੇ ਲੋਕਾਂ ਨੂੰ ਸ਼ਾਇਦ ਇਹ ਨਾ ਪਤਾ ਹੋਏ ਕਿ ਵੀ ਇਹ ਪੀਸ ਪ੍ਰਾਈਜ਼ ਜਿਵੇਂ ਅਸੀਂ ਕਿਹਾ ਵੀ 4-5 ਵਿਸ਼ਿਆਂ ਦੇ ਉੱਤੇ ਹੁੰਦਾ ਹੈ, ਉਹਦੇ 'ਚ ਇੱਕ ਪੀਸ ਲਈ ਹੁੰਦਾ ਹੈ ਔਰ ਉਹਨਾਂ ਦੀ ਕਮੇਟੀ ਹੁੰਦੀ ਹੈ। ਨੋਮੀਨੇਟ ਕੋਈ ਵੀ ਪ੍ਰੋਮੀਨੈਂਟ ਇੱਕ ਸੰਸਥਾ ਕਰ ਸਕਦੀ ਹੈ। ਔਰ ਇਸ ਵੇਲੇ ਤੱਕ ਜਿਹੜੇ 338 ਕੈਂਡੀਡੇਟ ਨੇ ਜਿਨ੍ਹਾਂ ਨੂੰ ਨੋਮੀਨੇਟ ਕੀਤਾ ਜਾ ਚੁੱਕਾ ਹੈ ਕਿ 2025 ਦਾ ਨੋਬਲ ਪ੍ਰਾਈਜ਼ ਇਹਨਾਂ ਨੂੰ ਮਿਲਣਾ ਚਾਹੀਦਾ। ਹੁਣ ਇਹ 338 ਤਾਂ ਅਜੇ ਨੇ, ਆਉਣ ਵਾਲੇ ਅਜੇ ਵਿੱਚ ਟਾਈਮ ਵੀ ਹੋਣਾ ਜਦੋਂ ਤੱਕ ਕਮੇਟੀ ਨੇ 2025 ਦਾ ਡਿਸਾਈਡ ਕਰਨਾ। ਮੇਰੇ ਖਿਆਲ ਸਾਲ ਦੇ ਐਂਡ 'ਚ ਜਾ ਕੇ ਕਰਦੇ ਨੇ। ਸੋ ਉਹਨਾਂ 338 ਦੇ ਵਿੱਚ ਸਾਡੇ ਪ੍ਰੈਜ਼ੀਡੈਂਟ ਟਰੰਪ ਵੀ ਨੇ ਔਰ ਨੋਮੀਨੇਸ਼ਨ ਹੋ ਰਹੀ ਹੈ। ਔਰ ਵੈਸੇ ਟਰੰਪ ਚਾਹੁੰਦੇ ਵੀ ਨੇ, ਉਹਨਾਂ ਨੇ ਇਹ ਕਿਹਾ ਸੀ ਮੈਂ ਜੋ ਮਰਜ਼ੀ ਕਰਾਂ ਮੈਨੂੰ ਨੋਬਲ ਪੀਸ ਪ੍ਰਾਈਜ਼ ਨਹੀਂ ਮਿਲਣਾ, ਓਬਾਮਾ ਨੂੰ ਦੇ ਦਿੱਤਾ। ਸੋ ਅਸੀਂ ਸਮਝਦੇ ਹਾਂ ਕਿ ਵੀ ਨਾ ਵੀ ਹੋਏ ਦੇ ਦੇਣਾ ਚਾਹੀਦਾ। ਘੱਟੋ ਘੱਟ ਬੰਦੇ ਦੇ ਅੰਦਰ ਜਿਹੜੀ ਚਾਹਨਾ ਹੋਏ, ਡਿਜ਼ਾਇਰ ਹੋਏ, ਉੱਥੇ ਕਿਹੜਾ ਜਿੱਥੇ
ਪ੍ਰੈਜ਼ੀਡੈਂਟ ਬਣ ਕੇ ਜਿਹੜੀ ਦੁਨੀਆ ਦਾ ਸਭ ਤੋਂ ਪਾਵਰਫੁਲ ਮੈਨ ਹੈ, ਜੇ ਉਹਨਾਂ ਦੀ ਕੋਈ ਡਿਜ਼ਾਇਰ ਹੈ ਤੇ ਮੇਰਾ ਖਿਆਲ ਹੈ ਵੀ ਵੈਸੇ ਹੀ ਹਮਦਰਦੀ ਤੇ ਬੇਸ ਹੀ ਦੇ ਦਿੱਤਾ ਜਾਏ, ਜੇ ਵੈਸੇ ਨਾ ਵੀ ਦੇਣਾ ਹੋਵੇ। ਜੀ ਡਾਕਟਰ ਸਾਹਿਬ ਤੁਹਾਡਾ ਬਿਲਕੁਲ ਕਹਿਣਾ ਸਹੀ ਹੈ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵੈਸੇ ਅਸੀਂ ਨੋਮੀਨੇਟ ਵੀ ਕਰ ਸਕਦੇ ਹਾਂ। ਮਰਨ ਮੁਨਸਾ ਸੂਰਿਆ ਹੱਕ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸ਼ਹਾਦਤ ਅਤੇ ਜੂਨ 1984 ਘੱਲੂਘਾਰੇ ਨੂੰ ਸਮਰਪਿਤ ਗੁਰਮਤਿ ਸਮਾਗਮ ਗੁਰਦੁਆਰਾ ਦਸ਼ਮੇਸ਼ ਦਰਬਾਰ ਸਾਹਿਬ ਟੁਲੈਰੀ ਕੈਲੀਫੋਰਨੀਆ ਵਿਖੇ 4, 5 ਅਤੇ 6 ਜੁਲਾਈ ਨੂੰ ਕਰਵਾਏ ਜਾ ਰਹੇ ਹਨ। ਸ਼ੁੱਕਰਵਾਰ ਅਤੇ ਸ਼ਨੀਚਰਵਾਰ ਨੂੰ ਰਾਤ ਦੇ ਦੀਵਾਨ ਸਜਾਏ ਜਾਣਗੇ, ਜਿਨ੍ਹਾਂ ਵਿੱਚ ਕਵੀਸ਼ਰੀ ਜਥਾ ਭਾਈ ਮਹਿਲ ਸਿੰਘ ਜੀ ਚੰਡੀਗੜ੍ਹ ਅਤੇ ਭਾਈ ਗੁਰਲਾਲ ਸਿੰਘ ਦਮਦਮੀ ਟਕਸਾਲ ਵਾਲੇ ਹਾਜ਼ਰੀ ਭਰਨਗੇ। ਉਪਰੰਤ ਪੰਥਕ ਆਗੂ ਸਹਿਬਾਨ ਅਤੇ ਬੁਲਾਰੇ ਸੰਗਤਾਂ ਨੂੰ ਸੰਬੋਧਨ ਕਰਨਗੇ। ਸਮੂਹ ਸਿੱਖ ਸੰਗਤਾਂ ਅਤੇ ਪਾਰਟੀ ਆਗੂਆਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ। ਮਰਨ ਮੁਨਸਾ ਸੂਰਿਆ ਹੱਕ ਹੈ, ਮਰਨ ਮੁਨਸਾ ਸੂਰਿਆ ਹੱਕ ਹੈ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ। ਵਿਊਅਰਸ ਇਉਂ ਜਾਪਦਾ ਹੈ ਕਿ ਪਾਕਿਸਤਾਨ ਦੀ ਅਮਰੀਕਾ ਨਾਲ ਨੇੜਤਾ ਵਾਲੀ ਪੋਜੀਸ਼ਨ ਹੋਰ ਮਜ਼ਬੂਤ ਹੋਈ ਹੈ, ਜਦੋਂ ਕਿ ਭਾਰਤ ਬੁਰੀ ਤਰ੍ਹਾਂ ਅਲੱਗ ਥਲੱਗ ਹੋਇਆ ਹੈ। ਸੋ ਭਾਰਤ ਦੀ ਇਸ ਟਾਈਮ ਜਿਹੜੀ ਹਾਲਤ ਹੈ ਉਹ ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਵਾਲੀ ਬਣੀ ਹੋਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪਿਛਲੇ 2 ਸੈਗਮੈਂਟਸ ਦੇ ਵਿੱਚ ਅਸੀਂ ਕਿਉਂਕਿ ਅੱਜ ਸਭ ਤੋਂ ਜ਼ਿਆਦਾ ਚਰਚਾ ਦਾ ਵਿਸ਼ਾ ਜਿਹੜਾ ਹੈ ਔਰ ਜਿਹੜਾ ਇੱਕ ਖੌਫ ਵੀ ਭਰਪਾ ਸੀ ਦੁਨੀਆ ਦੇ ਵਿੱਚ ਕਿ ਈਰਾਨ ਇਜ਼ਰਾਈਲ ਕਨਫਲਿਕਟ ਇਹਦਾ ਸਪਰੈਡ ਆਊਟ, ਚਾਈਨਾ ਔਰ ਰਸ਼ੀਆ ਜੁਆਇਨ ਕਰਨ ਔਰ ਬਹੁਤ ਸਾਰੇ ਜੋਤਸ਼ੀ ਭਾਰਤ ਦੇ ਵੱਡੇ ਵੱਡੇ ਟਿੱਕੇ ਲਾ ਕੇ ਪਿੱਛੇ ਬੋਦੀਆਂ ਬੰਨ੍ਹ ਕੇ मीडिया पे बैठे कह रहे थे भी अब समय आ गया, 3rd वर्ल्ड वॉर शुरू होने जा रहा है, फलाना हो रहा है, टिमका हो रहा है, या हमारी भविष्यवाणी कभी गलत नहीं होती। वो सारे भी जड़े ने उन्होंने घट्टो घट्ट हुण तां मूँह बंद होए ने, कई बारी 3rd वर्ल्ड वॉर शुरू कर चुके हैं। जो कोई माड़ा मोटा हुंदा उन्होंने यूक्रेन वेले भी यही उही जोतशी आया होंदा, लोगों को भुल जाता कौन की ने, अजे भी ਜਿਹੜਾ ਉਹ ਉਸ ਕਿਸਮ ਦਾ ਸੁਪਰਸਟੀਸ਼ਨ ਔਰ ਝੂਠ ਵਿਕਦਾ ਹੈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਜਿਹੜੇ ਐਨਾਲਿਸਟ ਨੇ ਜਾਂ ਜਿਵੇਂ ਅਸੀਂ ਪਿਛਲੇ ਸੈਗਮੈਂਟਸ ਗੱਲ ਕੀਤੀ ਕਿ ਵਿਦਨ ਜਿਹੜੇ ਦੋਨੋਂ ਖੈਮੇ ਨੇ ਉਹ ਇੱਕ ਡਿਬੇਟ ਤਾਂ ਇਹ ਕਰ ਰਹੇ ਨੇ ਕੌਣ ਜਿੱਤਿਆ ਕੌਣ ਹਾਰਿਆ, ਔਰ ਜ਼ਾਹਰ ਹੈ ਵੀ ਬੈਠ ਕੇ ਹਰ ਕੋਈ ਆਪੋ ਆਪਣਾ ਦੇਖੇਗਾ ਵੀ ਇਸ ਸਾਰੇ 'ਚ ਕਿੱਥੇ ਕਿਹਦਾ ਵੈਪਨ ਕਮਜ਼ੋਰ ਰਿਹਾ, ਕਿਹੜਾ ਈਰਾਨ ਦੇ ਲਈ ਵੱਡਾ ਝਟਕਾ ਸੀ ਕਿ ਵਿਦਨ ਦਾ ਕੰਟਰੀ ਜਿਹੜਾ ਇਸ ਲੈਵਲ ਦਾ ਅਟੈਕ ਹੋਣਾ, ਜਿਹਦੇ 'ਚ ਕਿ ਇਸ ਲੈਵਲ 'ਤੇ ਮੋਸਾਦ ਵਿੱਚ ਵੜ ਗਈ ਸੀ ਕਿ ਵੀ ਉਹਨਾਂ ਦੇ ਸ਼ਹਿਰੀ ਜਾਂ ਇੰਡੀਅਨ ਜਿਹੜੇ ਮੋਸਾਦ ਦੇ ਏਜੰਟ ਬਣ ਕੇ ਅਦਰਵਾਈਜ਼ ਇਸ ਲੈਵਲ ਦੇ ਉੱਤੇ ਜਿਹੜੀ ਪਹਿਲੀਆਂ ਕਿਲਿੰਗਸ ਇਹਨਾਂ ਨੇ ਕੀਤੀਆਂ ਫਸਟ 24 ਆਵਰਸ ਦੇ ਵਿੱਚ ਹੀ, ਉਹ ਬਹੁਤ ਵੱਡਾ ਸਰਪ੍ਰਾਈਜ਼ ਸੀ। ਲੇਕਿਨ ਜੇ ਅਸੀਂ ਉਹਨਾਂ ਦਾ ਆਰਗੇਨਾਈਜੇਸ਼ਨਲ ਨੈਟਵਰਕ, ਜਿਹਨੂੰ ਮੈਂ ਹਮੇਸ਼ਾ ਸਿਵਲਾਈਜੇਸ਼ਨਲ ਨੈਟਵਰਕ ਕਹਿੰਦਾ ਕਿ ਵੀ ਜੇ 2-3 ਹਜ਼ਾਰ ਸਾਲ ਤੋਂ ਤੁਸੀਂ ਪਹਿਲਾਂ ਦੇਖੋ ਉਹਨਾਂ ਦੀ ਪਰਸ਼ੀਅਨ ਐਮਪਾਇਰ, ਇੱਕ ਆਪਣੀ ਸਿਵਲਾਈਜੇਸ਼ਨ, ਰਿਚ ਲੈਂਗੁਏਜ, ਟ੍ਰੈਡੀਸ਼ਨ ਔਰ ਬੜੇ ਠਰਮੇ ਵਾਲੇ ਐਜੂਕੇਟਿਡ ਦੂਸਰਾ। ਸੋ ਇਹ ਠੀਕ ਹੈ ਵੀ ਬਹੁਤ ਵੱਡਾ ਉਹ ਲਾਸ ਸੀ। ਭਾਰਤ ਵਰਗੇ ਤਾਂ ਹੁੰਦਾ ਤਾਂ ਉਹ ਤਾਂ ਸਾਰੇ ਜਿਹੜੇ ਨੇ ਅਗਲੇ ਦਿਨ ਚੀਕਾਂ ਮਾਰਦੇ ਦੇਵੀ ਮਾਤਾ ਦੇ ਗਏ ਹੁੰਦੇ ਕਿ ਵੀ ਹਮਨੇ ਦੁਨੀਆ ਛੋੜੀ। ਲੇਕਿਨ ਵਿਦਨ 24 ਆਵਰਸ ਉਹ ਰਿਕਵਰ ਹੋਏ। ਉਹਨਾਂ ਨੇ ਕਿਵੇਂ, ਭਾਵੇਂ ਉਹਨਾਂ ਦੀ ਟੌਪ ਬ੍ਰਾਂਡ ਲੀਡਰਸ਼ਿਪ ਮਿਲਟਰੀ ਵੀ ਔਰ
ਅਦਰਵਾਈਜ਼ ਨਿਊਕਲੀਅਰ ਵੀ ਉਸ ਨੂੰ ਐਲੀਮੀਨੇਟ ਕਰ ਦਿੱਤਾ ਗਿਆ ਸੀ। ਪਰ ਜਿਵੇਂ ਉਹਨਾਂ ਨੇ ਕਾਊਂਟਰ ਕੀਤਾ, ਉਹ ਸਾਰੇ ਦੇ ਚੱਲਦੇ ਆ ਉਹਨਾਂ ਨੇ, ਹਾਲਾਂ ਕੋਈ ਵੀ ਮੁਲਕ ਖੁੱਲ੍ਹ ਕੇ ਪਹਿਲੀ ਸਟੇਜ ਦੇ ਉੱਤੇ ਉਹਨਾਂ ਨਾਲ ਨਹੀਂ ਖਲੋਤਾ। ਜਦੋਂ ਈਰਾਨ ਨੇ ਕਾਊਂਟਰ ਅਟੈਕ ਕੀਤਾ ਔਰ ਹੌਲੀ ਹੋਇਆ, ਫਿਰ ਕਿਸੇ ਨੇ, ਫਿਰ ਮੁਸਲਮਾਨ ਮੁਲਕ ਵੀ ਬੋਲੇ, 22 ਦੇ ਕਰੀਬ ਮੁਸਲਮਾਨ ਮੁਲਕਾਂ ਦੇ ਵੀ ਬਿਆਨ ਆਏ, ਨਹੀਂ ਤਾਂ ਬਹੁਤ ਸਾਰੇ ਜਿਹੜੇ ਨੇ ਚੁੱਪ ਕਰਕੇ, ਕਿਉਂਕਿ ਜਦੋਂ ਅਮਰੀਕਾ ਇਨਵੋਲਵ ਹੋ ਗਿਆ ਫਿਰ ਤਾਂ ਬਿਲਕੁਲ ਹੀ ਕਈਆਂ ਦੇ ਮੂੰਹ ਸੀਤੇ ਗਏ। ਲੇਕਿਨ ਮੈਂ ਸਮਝਦਾ ਹਾਂ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਈਰਾਨ ਨੇ ਜਿੱਥੇ ਬਹੁਤ ਮੈਚਿਓਰਿਟੀ ਦਾ ਸਬੂਤ ਦਿੱਤਾ, ਉਹਨਾਂ ਨੇ ਦੇਖੋ ਇੱਕੋ ਵੇਲੇ ਜਿਹੜਾ ਮੁਲਕ ਵਿਕਟਮ ਵੀ ਹੋਏ, ਉਹਦਾ ਨੁਕਸਾਨ ਵੀ ਹੋ ਰਿਹਾ ਹੈ, ਉਹਨੇ ਡਿਪਲੋਮੇਸੀ ਦਾ ਚੈਨਲ ਵੀ ਖੁੱਲ੍ਹਾ ਰੱਖਿਆ, ਉਹਨੇ ਰਿਵੈਂਜ ਲਾਈਨ ਵੀ ਇਜ਼ਰਾਈਲ ਤੋਂ ਵੀ ਲਈ, ਅਮਰੀਕਾ ਤੋਂ ਵੀ, ਭਾਵੇਂ ਅਮਰੀਕਾ ਨੂੰ ਇਨਫੋਰਮ ਹੀ ਕੀਤਾ, ਕੋਈ ਜਾਨੀ ਨੁਕਸਾਨ ਨਹੀਂ ਕੀਤਾ, ਉਹਨਾਂ ਨੂੰ ਵੀ ਸੀ। ਲੇਕਿਨ ਉਹਨਾਂ ਨੇ ਇਹ ਜ਼ਰੂਰ ਦੱਸ ਦਿੱਤਾ ਕਿ ਬਈ ਜੇ ਔਰ ਉਹਦੇ 'ਚ ਭਾਵੇਂ ਕਤਰ ਦੀ ਸੋਵਰਨਿਟੀ ਵਾਇਲੇਟ ਹੋਈ, ਉਹਨਾਂ ਦਾ ਸਾਥੀ ਮੁਲਕ ਹੀ ਹੈ, ਲੇਕਿਨ ਅਮਰੀਕਾ ਨੂੰ ਵੀ ਇਹ ਮੈਸੇਜ ਦੇ ਦਿੱਤਾ ਕਿ ਵੀ ਅਸੀਂ ਜਿਹੜੇ ਹੈ ਉਹ ਲਾਈ ਡਾਊਨ ਕਰਕੇ ਅਪਮਾਨ ਲੈਣ ਵਾਲੇ ਨਹੀਂ। ਔਰ ਜਦੋਂ ਉਹਨਾਂ ਦੇ ਲੀਡਰ 85 ਸਾਲਾ ਬਜ਼ੁਰਗ ਖਮੀਨੀ ਨੂੰ ਜਿਹੜਾ ਉਹ ਕਿਹਾ ਕਿ ਜੀ ਅਸੀਂ ਇੰਨਾ ਹੰਕਾਰਿਆ ਬੰਦਾ ਜਿਹੜਾ ਰੱਬ ਨੂੰ ਵੀ ਟਿੱਚ ਸਮਝਦਾ, ਨੈਤਨਯਾਹੂ ਨੇ ਕਿਹਾ ਕਿ ਜੀ ਖਮੀਨੀ ਨੂੰ ਅਸੀਂ ਕਦੋਂ ਤੇ ਕਿੱਥੇ ਮਾਰਨਾ ਹੈ, ਇਹ ਹੁਣ ਸਾਡੇ ਹੱਥ ਹੈ, ਵੀ ਤੂੰ ਰੱਬ ਹੋ ਗਿਆ, ਬੇਸ਼ਰਮ ਬੇਹਯਾ ਬੰਦੇ। ਲੇਕਿਨ ਜਿਹੜੀ ਉੱਥੋਂ ਆਵਾਜ਼ ਆਈ, ਉਹਨਾਂ ਨੇ ਕਿਹਾ ਵੀ ਇਹਨਾਂ ਲੋਕਾਂ ਨੂੰ ਇਹ ਸਮਝ ਨਹੀਂ ਹੈ ਫਲਸਫੇ ਦੀ, ਜੋ ਕੁਛ ਉਹ ਜ਼ਿੰਦਗੀ 'ਚੋਂ ਲੱਭਦੇ ਨੇ ਅਸੀਂ ਮੌਤ 'ਚੋਂ ਲੱਭਦੇ। ਇਹ ਹੈ ਜਦੋਂ ਤੁਸੀਂ ਜਜ਼ਬਾ ਸ਼ਹਾਦਤ ਦਾ ਜਾਂ ਈਮਾਨ ਦਾ ਗੱਲ ਕਰਦੇ ਹੋ। ਫਿਰ ਇਸ ਸਾਰੇ ਨੇ ਈਰਾਨ ਦੇ ਲੋਕਾਂ ਨੂੰ, ਇੱਕ ਪਾਸੇ ਉਹਨਾਂ ਨੇ ਉਹ ਰਜ਼ਾ ਪਹਿਲਵੀ ਦਾ ਮੁੰਡਾ ਇੱਥੇ ਬੁੱਢਾ ਜਾਏ ਇੱਥੇ ਕਿਤੇ ਰਹਿੰਦਾ ਨਿਊ ਜਰਸੀ, ਉਹਨੂੰ ਕੱਢ ਲਿਆ, ਉਹ ਵੀ ਆਪਣੀ ਨਵੀਂ ਸ਼ੇਰਵਾਨੀ ਤੇ ਮੇਰਾ ਖਿਆਲ ਹੈ ਚੂੜੀਦਾਰ ਪਜਾਮਾ ਸਵਾ ਕੇ ਸਮਝਦਾ ਸੀ ਕਿ ਹੁਣ ਰਜੀਮ ਚੇਂਜ ਹੋਏਗੀ ਔਰ ਮੈਂ ਜਿਹੜਾ ਜਾ ਕੇ ਉੱਥੇ ਮੈਨੂੰ ਪ੍ਰੈਜ਼ੀਡੈਂਟ ਬਣਾਉਣਗੇ। ਔਰ ਅਮਰੀਕਾ ਨੇ ਵੀ, ਟਰੰਪ ਨੇ ਇੱਕ ਸਟੇਜ ਤੇ ਰਜੀਮ ਚੇਂਜ ਦੀ ਗੱਲ ਕੀਤੀ, ਨੈਤਨਯਾਹੂ ਨੇ ਤਾਂ ਖੁੱਲ੍ਹ ਕੇ ਕਿਹਾ ਜੀ ਅਸੀਂ ਇਹ ਬਦਲ ਦਿਓ। ਲੇਕਿਨ ਉਹ ਇਹ ਸਮਝਦੇ ਸੀ, ਦੇਖੋ ਜਿਹੜੀ ਪ੍ਰੈਜ਼ੈਂਟ ਗਵਰਨਮੈਂਟ ਵੀ ਹੈ ਉੱਥੇ ਥੋੜ੍ਹੇ ਬਹੁਤ ਜਿਹੜਾ ਉਹਦੀ ਕੰਟਰੋਵਰਸੀ ਹੈ, ਕੋਈ ਲੋਕਾਂ 'ਚ ਪੋਪੂਲਰ ਨਹੀਂ ਸੀ, ਪਰ ਪੈਟਰੀਓਟਿਜ਼ਮ ਕਿਹਨੂੰ ਕਹਿੰਦੇ ਨੇ, ਜਾਂ ਜਿਹੜੇ ਲੋਕ ਮਜ਼ੇ ਹੁੰਦੇ ਨੇ, ਜਾਂ ਜਿਹਨਾਂ ਲੋਕਾਂ ਦੇ ਵਿੱਚ ਆਪਣੇ ਹੁੱਬੇ ਵਤਨ ਹੁੰਦਾ ਹੈ, ਹੁੱਬੇ ਮਜ਼ਹਬ ਹੁੰਦਾ ਹੈ। ਇਹੀ ਗੱਲ ਪਾਕਿਸਤਾਨ, ਜਦੋਂ ਇੰਡੀਆ ਨੇ ਪਹਿਲਗਾਮ ਦੀ ਫਾਲਸ ਫਲੈਗ ਆਪਰੇਸ਼ਨ ਦੀ ਆੜ 'ਚ ਪਾਕਿਸਤਾਨ 'ਤੇ ਅਟੈਕ ਕੀਤਾ, ਪਾਕਿਸਤਾਨ ਖਿਲ ਰਿਹਾ ਹੋਇਆ ਸੀ, ਇਮਰਾਨ ਖਾਨ ਦੀ ਪਾਰਟੀ ਆਪਣਾ ਇਤਜ਼ਾਜ਼ ਕਰ ਰਹੀ ਸੀ, ਲੋਕਲ ਗਵਰਨਮੈਂਟ ਜਿਹੜੀ ਪੋਪੂਲਰ ਨਹੀਂ ਹੈ ਕਿਉਂਕਿ ਉਹਨਾਂ ਨੂੰ ਆਮ ਸਮਝਦੇ ਨੇ ਕਿ ਵੀ ਇਹ ਜਿਹੜੇ ਨੇ ਉਹ ਇਵੇਂ ਹੀ ਲਿਆਂਦੇ ਗਏ ਨੇ, ਕੋਈ ਉਹਨਾਂ ਨੇ ਸੱਚਮੁੱਚ ਹੋਣਾ ਨਹੀਂ। ਲੇਕਿਨ ਸਾਰਾ ਮੁਲਕ ਜਿਉਂ ਹੀ ਇੰਡੀਆ ਆਇਆ, ਪਾਕਿਸਤਾਨ ਸਾਰਾ ਇਕਮੁੱਠ ਹੋ ਗਿਆ ਔਰ ਜਿਹੜੀ ਆਰਮੀ ਦੇ ਖਿਲਾਫ ਥੋੜੀ ਬਹੁਤ ਚੱਲ ਵੀ ਰਹੀ, ਸਾਰੇ ਜਿਹੜੇ ਨੇ ਦੇ ਸਟੂਡ ਬਿਹਾਈਂਡ ਦਾ ਆਰਮੀ। ਇਹੀ ਗੱਲ ਈਰਾਨ 'ਚ ਇਹਨਾਂ ਦੀ ਇੰਟੈਲੀਜੈਂਸ ਨੇ ਕਿਹਾ ਹੋਣਾ ਰਜੀਮ ਚੇਂਜ ਕੀ ਹੋਣਾ, ਉਹ ਤਾਂ ਅੱਗੇ ਨਾਲੋਂ ਜ਼ਿਆਦਾ ਲੋਕ ਤਹਿਰਾਨ ਦੀਆਂ ਸੜਕਾਂ 'ਤੇ ਵੀ ਨਿਕਲੇ। ਔਰ ਜਿਹੜੀ ਗੱਲ ਫਿਰ ਖਮੀਨੀ ਨੇ ਜਿਸ ਕਿਸਮ ਦਾ ਕਿਹਾ, ਉਹਨੇ ਕਿਹਾ ਕਿ ਵੀ ਅਸੀਂ ਲੜਾਂਗੇ, ਅਖੀਰ ਤੱਕ ਲੜਾਂਗੇ ਔਰ ਅਸੀਂ ਜਿੱਤਾਂਗੇ ਜਦੋਂ ਤੱਕ ਅਸੀਂ ਉਹ ਹੁਸੈਨੀ ਜਜ਼ਬਾ ਰੱਖਦੇ ਹਾਂ। ਕਿਉਂਕਿ ਜਦੋਂ ਕਰਬਲਾ ਦੇ ਮੈਦਾਨ ਦੀ ਗੱਲ ਹੁੰਦੀ ਹੈ, ਜਿਹੜੇ ਮੁਹੰਮਦ ਸਾਹਿਬ ਦੇ ਨਾਤੇ ਹੁਸੈਨ ਔਰ ਹਸਨ ਹੁਸੈਨ ਉਹਨਾਂ ਦਾ, ਔਰ ਉਹਨਾਂ ਦੇ ਸ਼ਾਇਦ 72 ਦੇ ਕਰੀਬ ਮੈਂਬਰ ਉਹਨਾਂ ਦੇ ਜਿਹੜੇ ਐਕਸਟੈਂਡਡ ਫੈਮਿਲੀ ਸੀ ਮੁਹੰਮਦ ਸਾਹਿਬ ਦੇ, ਉਹ ਸਾਰੇ ਮਾਰੇ ਗਏ ਸੀ। ਲੇਕਿਨ ਉਹਦੇ ਨਾਲ ਜਿਹੜਾ ਜਦੋਂ ਵੀ ਕਰਬਲਾ ਦਾ ਜ਼ਿਕਰ ਹੁੰਦਾ ਹੈ, ਔਰ ਜਿਵੇਂ ਉਸ ਖਿੱਤੇ ਦੇ ਕਿਸੇ ਸ਼ਾਇਰ ਨੇ ਕਿਹਾ ਸੀ ਕਿ ਇਸਲਾਮ ਜ਼ਿੰਦਾ ਹੋਤਾ ਹੈ ਹਰ ਕਰਬਲਾ ਕੇ ਬਾਅਦ, ਕਿ ਵੀ ਇਹ ਔਰ ਇਹੀ ਸਪਿਰਿਟ ਜਿਹੜੀ ਹੈ ਉਹ ਈਰਾਨ ਦੇ ਲੋਕਾਂ ਨੇ ਵੀ ਦਿਖਾਈ। ਔਰ ਇਸ ਸਾਰੇ ਦਾ ਹੀ ਨਤੀਜਾ ਸੀ ਕਿ ਹੁਣ ਈਵਨ ਇਹਨਾਂ ਮੁਲਕਾਂ ਦੀ ਵੀ ਪੋਜੀਸ਼ਨ ਕਿ ਨਹੀਂ ਅਸੀਂ ਰਜੀਮ ਚੇਂਜ ਨਹੀਂ ਚਾਹੁੰਦੇ। ਉਹ ਵਿਚਾਰੇ ਦੀ ਪਹਿਲਵੀ ਦੇ ਮੁੰਡੇ ਦੀ ਹੁਣ ਉਹ ਸ਼ੇਰਵਾਨੀ ਤੇ ਉਹ ਸਿਲੇ ਸਿਲਾਏ ਰਹਿ ਗਏ। ਉਹ ਤਾਂ ਸਮਝਦਾ ਸੀ ਮੈਂ ਜਾ ਕੇ ਤਹਿਰਾਨ 'ਚ ਇਵੇਂ ਉਤਰਾਂਗਾ ਜਿਵੇਂ ਕਦੇ ਖਮੀਨੀ ਆਇਆ ਸੀ ਔਰ ਮੇਰੇ ਪਿਓ ਨੂੰ ਕੱਢਿਆ ਸੀ ਉੱਥੋਂ, ਔਰ ਪਿਓ ਜਿਹੜਾ ਉਹ ਰੁਲਦਾ ਰਿਹਾ ਇੱਥੇ ਹਸਪਤਾਲ 'ਚ ਵੀ, ਨਿਊਯਾਰਕ ਦੇ ਕਿਸੇ 'ਚ, ਦੂਜੇ 3 ਮੁਲਕ ਬਦਲੇ, ਕਬਰ ਕਿਤੇ ਜਾ ਕੇ ਬਣੀ, ਮੁੜ ਕੇ ਜਿਹੜਾ ਉਹ ਦਫਨ ਕਿਤੇ ਹੋਇਆ, ਰੋਲ ਕੇ। ਮਤਲਬ ਇਹ ਪਤਾ ਹੋਣਾ ਚਾਹੀਦਾ ਇਹਨਾਂ ਨੂੰ ਕਿ ਭਾਈ ਜਦੋਂ ਤੁਸੀਂ ਆਪਣੇ ਮੁਲਕ ਦੇ ਲੋਕਾਂ ਦੇ ਨਾਲ ਉਹਨਾਂ ਗੱਦਾਰੀ ਕਰਦੇ ਹੋ, ਉਹਨਾਂ ਦੇ ਇੰਟਰਸਟ ਵੇਚਦੇ ਹੋ, ਫਿਰ ਤੁਹਾਨੂੰ ਕਿਸ ਕਿਸਮ ਦਾ ਜਿਹੜਾ ਨਾ ਘਰ ਦਾ ਨਾ ਘਾਟ ਦਾ ਵਾਲੀ ਜਿਹੜੀ ਇਹ ਸਿਚੁਏਸ਼ਨ ਹੈ ਉਹ ਬਣਦੀ। ਹੁਣ ਇਸ ਸਾਰੇ ਪੀਰੀਅਡ 'ਚ ਹਰ ਇੱਕ ਦਾ ਆਪੋ ਆਪਣਾ ਐਂਗਲ ਹੈ। ਇੰਡੀਆ ਵਰਸਸ ਪਾਕਿਸਤਾਨ, ਕਿ ਵੀ
ਹੁਣ ਪਾਕਿਸਤਾਨ ਦੇ ਲਈ ਇਹ ਬੜੀ ਨਾਜ਼ੁਕ ਹਾਲਤ ਸੀ, ਕਿਉਂਕਿ ਜਿਵੇਂ ਪਾਕਿਸਤਾਨ ਦੀ ਸਾਈਜ਼ੇਬਲ ਪੋਪੂਲੇਸ਼ਨ ਸ਼ੀਆ ਪੋਪੂਲੇਸ਼ਨ ਹੈ, ਈਰਾਨ ਦੇ ਨਾਲ ਵੱਡਾ ਬਾਰਡਰ ਲੱਗਦਾ ਹੈ, ਈਰਾਨ ਦੇ ਜਿਹੜੀਆਂ ਬਹੁਤ ਸਾਰੀਆਂ ਈਟੇਬਲਸ ਨੇ ਪਾਕਿਸਤਾਨ ਤੋਂ ਹੀ ਜਾਂਦੀਆਂ ਨੇ। ਫਿਰ ਜਿਹੜਾ ਈਰਾਨ ਦੇ ਨਾਲ ਪਾਕਿਸਤਾਨ ਦਾ ਲਵ ਹੇਟ ਥੋੜ੍ਹਾ ਬਹੁਤ ਰਹਿੰਦਾ ਹੈ। ਕਦੇ ਜਿਹੜਾ ਬਲੂਚੀ ਗੁਰੀਲੇ ਨੇ ਉਹ ਜਾ ਕੇ ਈਰਾਨ 'ਚ ਸ਼ੈਲਟਰ ਲੈਂਦੇ ਨੇ, ਔਰ ਜਿਵੇਂ ਕੁਲਭੂਸ਼ਣ ਵੀ ਜਿਹੜਾ ਯਾਦਵ ਆਇਆ ਈਰਾਨ ਵੱਲੋਂ ਆਇਆ, ਔਰ ਇੱਕ ਸਟੇਜ ਤੇ ਪਿਛਲੇ ਕੁਝ ਸਮਾਂ ਪਹਿਲਾਂ ਸ਼ਾਇਦ ਇਮਰਾਨ ਖਾਨ ਦੀ ਹਕੂਮਤ ਦੇ ਵੇਲੇ ਪਾਕਿਸਤਾਨ ਔਰ ਈਰਾਨ ਦੇ ਵਿੱਚ ਮਿਸਲਸ ਵੀ ਉਹਨਾਂ ਦੇ ਮਾਰੇ, ਉਹਨਾਂ ਦੇ ਮਾਰੇ, ਲੇਕਿਨ ਇੱਕਦਮ ਉਹਨੂੰ ਕੰਟਰੋਲ ਵੀ ਕਰ ਲਿਆ ਗਿਆ। ਹੁਣ ਇਸ ਸਾਰੇ ਦੇ ਚੱਲਦੇ ਆ ਜਦੋਂ ਪਾਕਿਸਤਾਨ ਦੇ ਫੀਲਡ ਮਾਰਸ਼ਲ ਅਮਰੀਕਾ 'ਚ ਆਉਂਦੇ ਨੇ, ਟਾਈਮਿੰਗ ਵੀ ਇਹ ਸੀ, ਉਸ ਤੋਂ ਕੁਝ ਦੇਰ ਬਾਅਦ ਹੀ ਈਰਾਨ ਦੇ ਉੱਤੇ ਅਟੈਕ ਹੁੰਦਾ ਹੈ ਕਿ ਵੀ ਕੀ ਪਾਰਟ ਹੋਏਗਾ, ਕੀ ਹੋਏਗਾ। ਪਰ ਮੈਂ ਸਮਝਦਾ ਵੀ ਪਾਕਿਸਤਾਨ ਨੇ ਸਮਾਰਟ ਕਾਰਡ ਪਲੇ ਕੀਤਾ। ਇੱਕ ਪਾਸੇ ਉਹਨਾਂ ਨੇ ਜਿਹੜਾ ਸਰਕਾਰੀ ਤੌਰ ਦੇ ਉੱਤੇ ਜਦੋਂ ਹਮਲਾ ਹੁੰਦਾ ਹੈ ਤੇ ਪਾਕਿਸਤਾਨ ਦੀ ਹਕੂਮਤ ਨੇ ਜਿਹੜਾ ਹੈ ਉਹਨੂੰ ਕੰਡੈਮ ਕੀਤਾ ਇਜ਼ਰਾਈਲ ਨੂੰ, ਬਿਲਕੁਲ, ਔਰ ਇਹ ਕਿਹਾ ਕਿ ਵੀ ਈਰਾਨ ਨੂੰ ਹੱਕ ਹੈ ਕਿ ਵੀ ਉਹ ਆਪਣੇ ਡਿਫੈਂਸ ਦੇ ਲਈ ਜਿਹੜਾ ਉਹ ਜਵਾਬੀ ਕਾਰਵਾਈ ਕਰ ਸਕਦਾ ਹੈ। ਦੂਸਰੇ ਪਾਸੇ ਕੋਈ ਇਸ ਕਿਸਮ ਦੇ ਕੋਈ ਪ੍ਰੋਟੈਸਟ ਜਾਂ ਦੂਜੇ ਪਾਕਿਸਤਾਨ ਦੀਆਂ ਗਲੀਆਂ 'ਚੋਂ ਨਹੀਂ ਨਿਕਲੇ ਜਾਂ ਬਾਜ਼ਾਰਾਂ 'ਚ ਨਹੀਂ ਆਏ ਕਿ ਜੀ ਉਹ ਡੈਥ ਟੂ ਇਜ਼ਰਾਈਲ ਜਾਂ ਫਲਾਣਾ ਜਾਂ ਡੈਥ ਟੂ ਅਮਰੀਕਾ, ਜਿਸ ਕਿਸਮ ਦੀ ਲਾਈਨ ਹੁੰਦੀ ਹੈ ਜਦੋਂ ਵੀ ਇਸ ਕਿਸਮ ਦਾ ਕੋਈ ਹੋਏ। ਫਿਰ ਇਸ ਲੈਵਲ ਦੇ ਉੱਤੇ ਵੀ ਕਿਉਂਕਿ ਇਹ ਸਾਰਾ ਜਿਹੜਾ ਇੱਕ ਸੰਜਮ ਦਾ ਲੈਵਲ ਸੀ ਪਾਕਿਸਤਾਨ ਨੇ ਰੱਖਿਆ। ਫੌਜੀ ਲਾਈਨ ਆਪਣੀ ਥਾਂ ਤੇ ਸੀ, ਆਪਸ ਦੇ ਵਿੱਚ ਫੌਜੀ ਚੀਫ ਔਰ ਟਰੰਪ ਦੀ ਕੀ ਗੱਲਬਾਤ ਹੋਈ ਇਹ ਬਾਹਰ ਨਹੀਂ ਆਈ, ਪਰ ਪਾਕਿਸਤਾਨ ਦਾ ਟਰੰਪ ਨੂੰ ਨੋਮੀਨੇਟ ਕਰਨਾ, ਨੋਬਲ ਪ੍ਰਾਈਜ਼ ਜਿਹੜੀ ਉਹਦੀ ਟਾਈਮਿੰਗ ਸੀ, ਭਾਵੇਂ 24 ਘੰਟੇ ਬਾਅਦ ਉਹਦੇ ਤੇ ਅਟੈਕ ਹੁੰਦਾ ਹੈ ਈਰਾਨ ਦੇ ਉੱਤੇ। ਸੋ ਉਸ ਸਾਰੇ ਦੇ ਵਿੱਚ ਜਿਹੜਾ ਉਹ ਪਾਕਿਸਤਾਨ ਦਾ ਜਿਹੜਾ ਰੋਲ ਹੈ, ਇਵੇਂ ਲੱਗਦਾ ਵੀ ਆਉਣ ਵਾਲੇ ਪੀਰੀਅਡ 'ਚ, ਕਿਉਂਕਿ ਹੁਣ ਈਰਾਨ ਕਿਉਂਕਿ ਉਹ ਇੱਕ ਸੈਂਸਿਟਿਵ ਇਸ਼ੂ ਰਹੇਗਾ। ਪਾਕਿਸਤਾਨ ਦੀ ਜੀਓਗ੍ਰਾਫੀਕਲ ਨੀਅਰਨੈਸ, ਡੋਰਵੇ ਟੂ ਸੈਂਟਰਲ ਏਸ਼ੀਆ, ਪਾਕਿਸਤਾਨ ਦਾ ਇਨਫਲੂਐਂਸ, ਔਰ ਈਵਨ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਹਬਾਜ਼ ਸ਼ਰੀਫ ਨੇ ਈਰਾਨ ਦੇ ਪ੍ਰਾਈਮ ਮਿਨਿਸਟਰ ਨਾਲ ਗੱਲਬਾਤ ਵੀ ਕੀਤੀ ਲੰਬੀ ਚੌੜੀ, ਔਰ ਸੋ ਮਤਲਬ ਉਹਨਾਂ ਨੇ ਪੋਲੀਟੀਕਲੀ ਵੀ, ਮਿਲਟਰੀ ਕਾਰਡ ਵੀ, ਅਦਰਵਾਈਜ਼ ਵੀ ਬੜਾ ਬੈਲੈਂਸਡ ਢੰਗ ਨਾਲ ਪਲੇ ਕੀਤਾ। ਕੋਈ ਬਹੁਤੀ ਫਲੇਅਰ ਅਪ ਕਰਨ ਵਾਲੀ ਗੱਲ ਵੀ ਨਹੀਂ ਰੱਖੀ, ਔਰ ਜ਼ਾਹਰ ਹੈ ਜਦੋਂ ਸੀਜ਼ ਫਾਇਰ ਹੋਇਆ ਉਹਨੂੰ ਵੈਲਕਮ ਕੀਤਾ। ਇੰਡੀਆ ਹੁਣ ਇਹ ਬਿਲਕੁਲ ਠੀਕ ਹੈ ਕਿ ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ। ਇਹੀ ਹਾਲ ਇਹਨਾਂ ਦਾ ਯੂਕਰੇਨ ਦੇ ਮੁੱਦੇ ਦੇ ਉੱਤੇ ਹੋਇਆ। ਔਰ ਹੁਣ ਖੁੱਲ੍ਹ ਕੇ ਜਦੋਂ ਕਿ ਈਰਾਨ ਦੇ ਨਾਲ, ਔਰ ਇਹ ਅਜੇ ਜਦੋਂ ਡੀਟੇਲ ਸਾਹਮਣੇ ਆਏਗੀ ਪਤਾ ਲੱਗੇਗਾ ਕਿ ਵੀ ਮੋਸਾਦ ਨੇ ਜਿਹੜਾ ਆਪਰੇਸ਼ਨ ਵਿਦਨ ਈਰਾਨ ਕੀਤਾ, ਉਸ ਦੇ ਵਿੱਚ ਰਾਹ ਦੇ ਹਿੰਦੂ ਜਿਹੜੇ ਨੇ ਉਹ ਯੂਜ਼ ਹੋਏ, ਜਿਹੜੇ ਵਿੱਚ ਵਾੜੇ ਹੋਏ ਸੀ। ਹੁਣ ਜਦੋਂ ਇੰਡੀਆ ਪਾਕਿਸਤਾਨ ਰਿਲੇਸ਼ਨਸ ਹੁੰਦੇ ਨੇ, ਬਹੁਤ ਵਾਰ ਈਰਾਨ ਹਾਲਾਂਕਿ ਕਸ਼ਮੀਰ ਮੁੱਦੇ ਤੇ ਈਰਾਨ ਦਾ ਸਟੈਂਡ ਕਸ਼ਮੀਰੀਆਂ ਦੇ ਹੱਕ 'ਚ ਹੁੰਦਾ ਹੈ, ਲੇਕਿਨ ਬਹੁਤ ਵਾਰੀ ਕਈ ਵਾਰੀ ਉਹ ਭਾਰਤ ਫੇਵਰਿੰਗ ਵੀ ਹੁੰਦੇ ਨੇ, ਕਿਉਂਕਿ ਚਾਬਹਾਰ ਪੋਰਟ ਤੱਕ ਭਾਰਤ ਨੂੰ ਐਕਸੈਸ ਦੇਣੀ, ਔਰ ਮਤਲਬ ਇਹ ਸੀ ਕਿ ਜਿਹੜਾ ਪਾਕਿਸਤਾਨ ਨੂੰ ਬਾਈਪਾਸ ਕਰਕੇ ਅਫਗਾਨਿਸਤਾਨ ਦੇ ਨਾਲ ਭਾਰਤ ਦਾ ਸੰਬੰਧ ਬਣੇ ਕਿ ਜੀ ਉਹ ਚਾਬਹਾਰ ਤੋਂ ਸਪਲਾਈ ਲਾਈਨ ਅਫਗਾਨਿਸਤਾਨ 'ਚ ਹੋਏ। ਇਸ ਤੋਂ ਇਲਾਵਾ ਵੀ ਅੱਡ-ਅੱਡ ਮੌਕਿਆਂ ਦੇ ਉੱਤੇ ਜਿਹੜਾ ਉਹ ਦੋਨੋਂ ਇੱਕ ਦੂਸਰੇ ਦੀ ਪਿੱਠ ਥਾਪਦੇ ਨੇ। ਲੇਕਿਨ ਇਹ ਜਦੋਂ ਮੌਕਾ ਆਇਆ, ਜੇ ਤੁਹਾਡਾ ਕੋਈ ਦੋਸਤ ਹੈ ਤੇ ਇਹ ਫਰੈਂਡ ਇਨ ਨੀਡ ਇਜ਼ ਅ ਫਰੈਂਡ ਇਨ ਡੀਡ, ਜਿਹੜਾ ਲੋੜ ਵੇਲੇ ਤੁਹਾਡੇ ਨਾਲ ਖਲੋਤਾ ਉਹ ਤੁਹਾਡਾ ਦੋਸਤ ਹੈ। ਪਰ ਜਿਵੇਂ ਭਾਰਤ ਨੇ ਕਿਨਾਰਾਕਸ਼ੀ ਕੀਤੀ ਔਰ ਸਾਥ ਰਾਦਰ ਨੈਤਨਯਾਹੂ ਦਾ ਦਿੱਤਾ, ਮੋਸਾਦ ਦੇ ਨਾਲ ਤਾਂ ਉਹਨਾਂ ਦੀ ਕੋਲੈਬੋਰੇਸ਼ਨ ਹੈ ਹੀ ਹੈ ਜੋ ਕਰ ਰਹੇ ਨੇ, ਲੇਕਿਨ ਐਸਾ ਕੁਝ ਵੀ ਜਿਹਦੇ 'ਚ ਕੋਈ ਨੈਤਨਯਾਹੂ ਨੂੰ ਕੰਡੈਮ ਕੀਤਾ ਹੋਏ, ਇਜ਼ਰਾਈਲ ਨੂੰ ਕੰਡੈਮ ਕੀਤਾ ਹੋਏ। ਔਰ ਤੁਸੀਂ ਇਹਨਾਂ ਵਿਸ਼ਵ ਗੁਰੂ ਦਾ ਹਾਲ ਦੇਖੋ, ਹੁਣ ਜਦੋਂ ਕਿ ਸੀਜ਼ ਫਾਇਰ ਹੋ ਗਿਆ ਤੇ ਭਾਰਤ ਦਾ ਬਿਆਨ ਇਹ ਹੈ ਕਿ ਇੰਡੀਆ ਸਟੈਂਡਸ ਰੈਡੀ ਟੂ ਹੈਲਪ ਰਿਜ਼ੋਲਵ ਈਰਾਨ ਇਜ਼ਰਾਈਲ ਕਨਫਲਿਕਟ। ਉਹਨਾਂ ਨੇ ਕਿਹਾ ਕਿ ਜੀ ਭਾਰਤ ਤਿਆਰ ਹੈ, ਹੁਣ ਸੀਜ਼ ਫਾਇਰ ਹੋ ਗਿਆ, ਭਾਰਤ ਨੂੰ ਜੋ ਰੋਲ ਦਿਓਗੇ ਅਸੀਂ ਈਰਾਨ ਔਰ ਇਜ਼ਰਾਈਲ ਦੇ ਵਿੱਚ ਜਿਹੜਾ ਉਹ ਕੋਈ ਵੀ ਜਿਹੜਾ ਉਹ ਸਮਝੌਤੇ ਦੇ ਕਰਵਾਉਣ ਦੇ ਲਈ ਤਿਆਰ ਹੈ। ਵੀ ਹੈਵ ਬੀਨ ਫੋਲੋਇੰਗ ਡਿਵੈਲਪਮੈਂਟਸ overnight relating to the conflict between Iran and Israel, including the US action against Iran's nuclear facility and Iranian retaliation against US military bases in Qatar. While we remain deeply concerned about the prospects for overall and sustained regional security and stability, we welcome reports of ceasefire
ਬਿਟਵੀਨ ਇਜ਼ਰਾਈਲ ਐਂਡ ਈਰਾਨ ਐਂਡ ਰੋਲ ਪਲੇਡ ਬਾਈ ਯੂਐਸ। ਫਿਰ ਉਹ ਕਹਿ ਰਹੇ ਨੇ ਕਿ ਜੀ ਅਸੀਂ ਰੈਡੀ ਹਾਂ, ਇਟ ਰਿਮੇਨ ਡੀਪਲੀ ਕੰਸਰਨਡ ਐਂਡ ਵੀ ਆਰ ਰੈਡੀ ਕਿ ਵੀ ਅਸੀਂ ਇਹਨਾਂ ਦੇ ਵਿੱਚ ਕੋਈ ਵੀ ਜਿਹੜਾ ਉਹ ਹੈਡਲਾਈਨ ਹੀ ਇਹ ਦਿੱਤੀ ਹੋਈ ਹੈ, ਇੰਡੀਆ ਸਟੈਂਡਸ ਰੈਡੀ ਟੂ ਹੈਲਪ ਰਿਜ਼ੋਲਵ ਈਰਾਨ ਇਜ਼ਰਾਈਲ ਕਨਫਲਿਕਟ। ਹੁਣ ਪਹਿਲਾਂ ਤਾਂ ਕਿਆ ਪਿੱਦੀ ਕਾ ਸ਼ੋਰਬਾ। ਦੂਸਰਾ, ਤੁਸੀਂ ਭਗੌੜੇ ਨੇਤਨਯਾਹੂ ਦੇ ਯਾਰ, ਉਹਨਾਂ ਦੇ ਮਦਦਗਾਰ, ਈਰਾਨ ਨੂੰ ਨਹੀਂ ਪਤਾ ਹੈ। ਔਰ ਈਰਾਨ ਨੇ ਪਹਿਲੇ ਐਕਸ਼ਨ 'ਚ ਤਾਂ ਮੁਸਾਦ ਨਾਲ ਰਲ ਕੇ ਇਹਨਾਂ ਨੇ ਕਰ ਲਿਆ। ਕਿੰਨੇ ਹਿੰਦੂ ਉਹਨਾਂ ਨੇ ਫੜੇ ਹੋਏ ਨੇ, ਰਾਤ ਦੇ ਆਪਰੇਟਿਵ 1-2 ਨੂੰ ਤਾਂ ਉਹਨਾਂ ਨੇ ਨਾਲ ਦੀ ਨਾਲ ਫਾਇਰ ਵੀ ਲਾ ਦਿੱਤਾ ਜੀ। ਔਰ ਨਾਲ ਦੀ ਨਾਲ ਈਵਨ ਉੱਥੇ ਬੈਠੀ ਕਾਂਗਰਸ ਉਹਨਾਂ ਨੂੰ ਕਹਿ ਰਹੀ ਹੈ, ਹੁਣ ਕੱਲਾ ਈਰਾਨ ਦੇ ਮੁੱਦੇ ਤੇ ਹੀ ਨਹੀਂ, ਕਾਂਗਰਸ ਦੇ ਸਪੋਕਸਮੈਨ ਨੇ ਕਿਹਾ PM ਸਾਇਲੈਂਸ ਔਨ ਇਜ਼ਰਾਈਲ ਜੈਨੋਸਾਈਡ ਇਨ ਗਜ਼ਾ ਹੈਜ਼ ਡਿਮਿਨਿਸ਼ਡ ਇੰਡੀਆਜ਼ ਮੋਰਲ ਸਟੈਂਡਿੰਗ। ਕਿ ਵੀ ਇੰਡੀਆ ਭਾਵੇਂ ਉੱਥੇ ਡਾਇਰੈਕਟ ਨਾ ਵੀ ਪਲੇਅਰ ਹੋਏ, ਤੁਹਾਡੀ ਮੋਰੈਲਿਟੀ ਜੈਨੋਸਾਈਡ ਕਰ ਰਿਹਾ ਹੈ ਨੇਤਨਯਾਹੂ ਗਾਜ਼ਾ ਦੇ ਬੇਗੁਨਾਹ ਫਲਸਤੀਨੀਆਂ ਦਾ, ਔਰ ਭਾਰਤ ਚੁੱਪ ਬੈਠਾ ਹੈ। ਈਰਾਨ ਦੇ ਉੱਤੇ ਇਜ਼ਰਾਈਲ ਅਟੈਕ ਕਰਦਾ, ਉਹਨਾਂ ਦੇ ਮਾਰ ਦਿੰਦਾ ਸਾਇੰਟਿਸਟ ਜਾਂ ਦੂਜੇ ਹਮਲਾਵਰ ਹੈ, ਈਰਾਨ ਦੀ ਸੋਵਰਨਿਟੀ ਵਾਇਲੇਟ ਕਰਦਾ, ਭਾਰਤ ਚੁੱਪ ਬੈਠਾ ਹੈ। ਇਵੇਂ ਹੀ ਰਸ਼ੀਆ ਨੇ ਜਦੋਂ ਯੂਕਰੇਨ ਦੀ ਵਾਇਲੇਟ ਕੀਤੀ ਸੋਵਰਨਿਟੀ, ਉਦੋਂ ਵੀ ਭਾਰਤ ਜਿਹੜਾ ਉਹ ਰਸ਼ੀਆ ਦੇ ਨਾਲ ਖੜਾ। ਸੋ ਅਸੀਂ ਸਮਝਦੇ ਹਾਂ ਵੀ ਇਹ ਸਾਰੇ ਦੇ ਚੱਲਦੇ ਹਾਂ। ਈਵਨ ਉਹਨਾਂ ਦਾ ਇੱਕ ਸਾਬਕਾ ਐਂਬੈਸਡਰ ਟਰਬਨਡ ਸਿੱਖ ਹੈ KC ਸਿੰਘ, ਈਰਾਨ ਦੇ ਵਿੱਚ ਵੀ ਐਂਬੈਸਡਰ ਰਿਹਾ ਹੈ ਔਰ UAE ਦੇ ਵਿੱਚ ਵੀ ਰਿਹਾ। ਉਹਦਾ ਇੱਕ ਇੰਟਰਵਿਊ ਪਿਛਲੇ 2 ਦਿਨ ਪਹਿਲਾਂ ਦਾ ਚੱਲ ਰਿਹਾ ਚਾਰੇ ਪਾਸੇ। ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇੰਡੀਆ ਬਹੁਤ ਟਫ ਸਿਚੁਏਸ਼ਨ 'ਚ ਫਸ ਗਿਆ ਵੀ ਆਲਰੇਡੀ US ਕਾਂਗਰਸ ਦੇ ਵਿੱਚ ਇੱਕ ਮਤਾ ਆਇਆ ਹੋਇਆ ਜਿਹਨੂੰ 80 ਕਾਂਗਰਸਮੈਨਾਂ ਨੇ ਜਿਹੜਾ ਉਹ ਐਂਡੋਰਸ ਕੀਤਾ ਹੋਇਆ ਕਿ ਵੀ ਜਿਹੜੇ ਵੀ ਰਸ਼ੀਅਨ ਆਇਲ ਬਾਏ ਕਰਦੇ ਨੇ ਉਹਦੇ 'ਚ ਉਹਨਾਂ ਦੇ ਉੱਤੇ ਕੰਪਲੀਟ ਪਾਬੰਦੀਆਂ ਲਾਈਆਂ ਜਾਣ, ਜਿਨ੍ਹਾਂ 'ਚ ਰਸ਼ੀਆ ਚਾਈਨਾ ਦੀ ਲਾਈਨ ਤਾਂ ਹੈ ਹੀ ਹੈ ਪਰ ਇੰਡੀਆ ਵੀ ਨਾਲ ਇਨਕਲੂਡਡ ਹੈ। ਉਹਨੇ ਕਿਹਾ ਕਿ ਜੀ ਇਹ ਸਾਡਾ ਹਾਲ ਇਸ ਵੇਲੇ ਜਿਹੜਾ ਹੈ, ਸਾਡੇ ਵੱਲ ਜ਼ਿਆਦਾ ਹੌਸਟਿਲਿਟੀ ਹੋ ਰਹੀ ਹੈ। ਇੱਕ ਜ਼ਮਾਨਾ ਸੀ ਕਿ ਵੀ ਅਸੀਂ 1950-60 ਜਦੋਂ ਗੁੱਟਬਾਜ਼ੀ ਸੀ ਸੋਵੀਅਤ ਯੂਨੀਅਨ ਅਮਰੀਕਾ ਦੀ, ਅਸੀਂ ਆਪਣੇ ਆਪ ਨੂੰ ਨਿਊਟਰਲ ਕਹਿੰਦੇ ਸੀ ਅਤੇ ਸਾਨੂੰ ਇਸੇ ਲਈ ਮੋਰਲੀ ਸਸਪੈਕਟ ਸਮਝਿਆ ਜਾਂਦਾ ਸੀ ਔਰ ਸਾਡੇ ਨੇੜੇ ਅਮਰੀਕਾ ਨਹੀਂ ਲੱਗਾ। ਹੁਣ ਵੀ ਜਿਹੜੀ ਅਸੀਂ ਪੋਜੀਸ਼ਨ ਲਈ ਹੈ ਉਹ ਈਰਾਨ ਦਾ ਮੁੱਦਾ ਹੋਏ ਜਾਂ ਗਜ਼ਾ ਦਾ ਮੁੱਦਾ ਹੋਏ, ਇਹ ਸਾਡੇ ਸਟੇਟਸ ਨੂੰ ਬਹੁਤ ਬੁਰੀ ਤਰ੍ਹਾਂ ਜਿਹੜਾ ਥੱਲੇ ਸੁੱਟ ਦਿੱਤਾ ਇਹਨੇ ਇੰਡੀਆ ਦੇ ਸਟੇਟਸ ਨੂੰ। ਆਉਣ ਵਾਲੇ ਪੀਰੀਅਡ 'ਚ ਇੰਡੀਆ ਦੇ ਲਈ ਬਹੁਤ ਪ੍ਰੋਬਲਮਸ ਹੋਣ ਵਾਲੀਆਂ ਔਰ ਅਸੀਂ ਸਮਝਦੇ ਹਾਂ ਕਿ ਇਹ ਉਹਦਾ ਠੀਕ ਐਨਾਲਿਸਿਸ ਹੈ, ਕਿਉਂਕਿ ਇਨ ਦਾ ਐਂਡ ਆਫ ਦਾ ਡੇ ਜਦੋਂ ਤੁਸੀਂ ਕਿੰਨੀ ਕੁ ਦੇਰ ਹਾਂਜੀ ਕਿ ਤੁਸੀਂ ਦੁਨੀਆ ਨੂੰ ਧੋਖੇ 'ਚ ਰੱਖ ਸਕਦੇ ਹੋ, ਉਹ ਸਾਹਮਣੇ ਆ ਗਿਆ ਵੀ ਇਹ ਕਿਸ ਜੋਗੇ ਨੇ ਔਰ ਕਿਸ ਜੋਗੇ ਨਹੀਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਤਪਤ ਕੜਾ ਬੁਝ ਗਿਆ ਗੁਰ ਸੀਤਲ ਨਾਮ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ ਭਾਣੇ ਦੀ ਮੂਰਤ, ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤਿਨਾਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਸਿੱਖ ਸੈਂਟਰ ਆਫ ਨਿਊਯਾਰਕ ਇੰਕ ਗੁਰਦੁਆਰਾ ਸਾਹਿਬ ਫਲਸਿੰਗ ਅਤੇ ਕੁਈਨ ਵਿਲੇਜ ਵੱਲੋਂ ਟਰਾਈ ਸਟੇਟ ਦੀਆਂ ਸਮੂਹ ਸਿੱਖ ਸੰਗਤਾਂ, ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ 28 ਜੂਨ ਦਿਨ ਸ਼ਨਿਚਰਵਾਰ ਨੂੰ ਮਹਾਨ ਨਗਰ ਕੀਰਤਨ ਦੇ ਸਮਾਗਮ ਰੱਖੇ ਗਏ ਹਨ। ਸੋ ਸਮੂਹ ਸਿੱਖ ਸੰਗਤਾਂ ਨੂੰ ਬੇਨਤੀ ਹੈ ਜੀ ਕਿ ਇਸ ਨਗਰ ਕੀਰਤਨ ਵਿੱਚ ਕੇਸਰੀ ਤੇ ਨੀਲੀਆਂ ਦਸਤਾਰਾਂ, ਕੇਸਰੀ ਤੇ ਨੀਲੇ ਦੁਪੱਟੇ ਲੈ ਕੇ ਸ਼ਰਧਾ ਭਾਵਨਾ ਦੇ ਨਾਲ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਤਪਤ ਕੜਾ ਬੁਝ ਗਿਆ ਗੁਰ ਸੀਤਲ ਨਾਮ ਦਿਓ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ ਅਤੇ ਧਮਕੀਆਂ ਤੇ ਡਰਾਵੇ ਰਾਹੀਂ
ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੇ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਦੁਬਾਰਾ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਸਰਕਾਰ ਵੱਲੋਂ ਭਾਰਤ ਵਿੱਚ ਜਾਣ ਵਾਲੇ ਅਮਰੀਕਨ ਸ਼ਹਿਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਭਾਰਤ ਵਿੱਚ ਅਪਰਾਧ, ਜ਼ਬਰ ਜ਼ਨਾ ਅਤੇ ਦਹਿਸ਼ਤ ਦਾ ਚਾਰਜ ਸਵੇਰੇ ਬੋਲਬਾਲਾ ਹੈ, ਇਸ ਲਈ ਉਹ ਸੰਭਲ ਕੇ ਜਾਣ। ਇਸ ਦੇ ਨਾਲ ਹੀ ਅੱਜ ਰਾਜਸਥਾਨ ਵਿੱਚ ਇੱਕ ਫਰਾਂਸ ਦੀ ਟੂਰਿਸਟ ਨਾਲ ਰੇਪ ਦੀ ਖਬਰ ਮੀਡੀਆ ਵਿੱਚ ਮੁੱਖ ਸੁਰਖੀ ਬਣੀ ਹੋਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਬਹੁਤ ਵਾਰ ਭਾਰਤ ਦੇ ਹਾਕਮ ਔਰ ਉਹਨਾਂ ਦੇ ਦੁਮ ਛੱਲੇ ਦੁਨੀਆ ਨੂੰ ਸ਼ਾਇਦ ਮੂਰਖ ਸਮਝਦੇ ਨੇ ਕਿ ਭਾਈ ਅਸੀਂ 21 ਜੂਨ ਇੰਟਰਨੈਸ਼ਨਲ ਯੋਗਾ ਡੇ, ਮਿਸਟਿਸਿਜ਼ਮ और भारत और रामचंद्र और अयोध्या मंदिर और लैंड ऑफ द सेंट्स एंड फलाना ढमका। लेकिन जे तुसी देखो कि भी दुनिया च भारत दी असलीयत ट्रांसनैशनल रिप्रैशन ने उन्होंने एज ए रोग स्टेट लिया के खड़ा किया कि भाई ये तो दूसरे मुल्कों च आके भी ਜਿਹੜੇ ਇਹਨਾਂ ਨਾਲ ਸਹਿਮਤ ਨਹੀਂ ਉਹਨਾਂ ਨੂੰ ਕਿਲ ਕਰਦੇ ਨੇ। ਪਰ ਜਿਹੜੀਆਂ ਟਰੈਵਲ ਐਡਵਾਈਜ਼ਰੀਜ਼ ਹੁੰਦੀਆਂ ਨੇ, ਜਦੋਂ ਕੋਈ ਮੁਲਕ ਆਪਣੇ ਸ਼ਹਿਰੀਆਂ ਨੂੰ ਇਹ ਸਲਾਹ ਦੇ ਰਿਹਾ ਹੁੰਦਾ ਕਿ ਵੀ ਤੁਸੀਂ ਕਿਸ ਦੁਨੀਆ ਦੇ ਹਿੱਸੇ 'ਚ ਜਾਓਗੇ ਤੇ ਤੁਹਾਡੇ ਲਈ ਕੀ ਠੀਕ ਹੈ ਕੀ ਗਲਤ ਹੈ, ਇਸ ਨੂੰ ਟਰੈਵਲ ਐਡਵਾਈਜ਼ਰੀ ਕਹਿੰਦੇ ਨੇ। ਔਰ ਕਿਉਂਕਿ ਟੂਰਿਜ਼ਮ ਇਸ ਵੇਲੇ ਦੁਨੀਆ ਦੇ ਵਿੱਚ ਇੱਕ ਵੱਡਾ ਕਮਾਈ ਦਾ ਸਾਧਨ ਵੀ ਹੈ। ਕੁਝ ਮੁਲਕ ਤਾਂ ਦੁਨੀਆ ਦੇ ਐਸੇ ਨੇ ਜਿਨ੍ਹਾਂ ਦੀ ਇਕੋਨਮੀ ਦਾ ਇੱਕ ਵੱਡਾ ਹਿੱਸਾ ਹੀ ਜਿਹੜਾ ਉਹ ਟੂਰਿਜ਼ਮ ਤੇ ਖੜਾ ਹੁੰਦਾ। ਜਿਹੜੇ ਟੂਰਿਸਟ ਆਉਂਦੇ ਨੇ ਉਹ ਵੀਜ਼ਾ ਫੀ ਵੀ ਦਿੰਦੇ ਨੇ, ਜਿਸ ਮੁਲਕ ਜਾਂਦੇ ਨੇ ਹੋਟਲਾਂ 'ਚ ਠਹਿਰਦੇ ਨੇ, ਖਰਚ ਕਰਦੇ ਨੇ, ਉਹਨਾਂ ਦੀ ਕਰੰਸੀ ਜਿਹੜੀ ਆ ਉਹ ਆਪਣੀ ਕਨਵਰਟ ਕਰਵਾਉਂਦੇ ਨੇ। ਸੋ ਇਹ ਇੱਕ ਬੜਾ ਭਾਰਤ ਦੇ ਲਈ ਵੀ ਟੂਰਿਜ਼ਮ ਇੱਕ ਵੱਡਾ, ਕੋਈ ਤਾਜ ਮਹਿਲ ਦੇਖਣ ਹੈ, ਕੋਈ ਦੱਖਣ ਦੇ ਪੁਰਾਣੇ ਮੰਦਿਰ ਦੇਖਣ ਜਾਂਦਾ ਹੈ, ਕੋਈ ਅਜੰਤਾ ਐਲੋਰਾ ਹੈ, ਕੋਈ ਫਤਿਹਪੁਰ ਸੀਕਰੀ, ਕੋਈ ਕਿਲੇ ਨੇ ਪੁਰਾਣੇ ਜਾਂ ਦੂਸਰੇ, ਕਿਉਂਕਿ ਐਂਸ਼ੈਂਟ ਪਾਰਟ ਨਾਲ ਤਾਂ ਜੁੜਿਆ ਹੋਇਆ ਪਾਰਟ ਹੈ ਹੀ ਹੈ। ਲੇਕਿਨ ਹੁਣ ਜਦੋਂ ਅਸੀਂ ਦੇਖਦੇ ਹਾਂ ਵੀ ਇਹ ਜਦੋਂ ਦੀ BJP ਸਰਕਾਰ ਆਈ ਹੈ, ਗੁੰਡਾ ਕਲਚਰ ਇੱਕ ਅਲਟੀਮੇਟ ਪਾਵਰ ਦੇ ਤੌਰ ਤੇ ਉੱਭਰਿਆ। ਹਕੂਮਤ ਵਿਜੀਲਾਂਟੇ ਗਰੁੱਪ ਜਿਹੜੇ ਗੁੰਡੇ ਨੇ ਉਹ ਬੀਫ ਦੇ ਅਗੇਂਸਟ ਹੋਣ, ਉਹ ਮੋਰਲ ਪੁਲਿਸਿੰਗ ਕਰ ਰਹੇ ਹੋਣ, ਉਹ ਘੱਟ ਗਿਣਤੀਆਂ ਨੂੰ ਨਮਾਜ਼ ਪੜ੍ਹਨ ਤੋਂ ਰੋਕ ਰਹੇ ਹੋਣ, ਜਾਂ ਸਪੀਕਰਾਂ ਦਾ ਇਸ਼ੂ ਬਣਾ ਕੇ ਜਿਹੜਾ ਹੈ, ਔਰ ਉਹ ਧਾਰਮਿਕ ਤੌਰ ਦੇ ਉੱਤੇ ਵੀ ਕੋਈ ਕਵਾੜੀਏ ਬਣਾਤੇ ਨੇ, ਕੋਈ ਕੰਵਾੜੀਆ ਯਾਤਰਾ ਤੇ ਫਲਾਣਾ, ਉਹ ਗੁੰਡਾਗਰਦੀ ਕਰਦੇ ਲੰਘ ਰਹੇ ਨੇ। ਉਹਨਾਂ ਦੇ ਉੱਤੇ BJP ਦੀਆਂ ਹਕੂਮਤਾਂ ਜਿਹੜੀਆਂ ਆ ਉਹ ਫੁੱਲਾਂ ਦੀ ਬਾਰਿਸ਼ ਕਰ ਰਹੀਆਂ। ਔਰ ਦੂਸਰੇ ਇਸ ਸਭ ਦੇ ਚੱਲਦੇ ਆ ਟਰੂ ਕਹਿਣ ਨੂੰ ਤੁਸੀਂ ਕਹੀ ਜਾਓ ਕਿ ਜੀ ਬੜਾ ਸਟਰੋਂਗ ਐਡਮਿਨਿਸਟ੍ਰੇਸ਼ਨ ਫਲਾਣਾ। ਹੁਣ ਅਮਰੀਕਾ ਨੇ, ਔਰ ਜਦੋਂ ਅਸੀਂ ਪਿਛਲੇ ਸੈਗਮੈਂਟ 'ਚ ਗੱਲ ਕਰਕੇ ਹਟੇ ਹਾਂ ਕਿ ਵੀ ਭਾਰਤ ਇਸ ਜਿਹੜਾ 12 ਰੋਜ਼ਾ ਯੁੱਧ ਸੀ ਇਜ਼ਰਾਈਲ ਔਰ ਈਰਾਨ ਦਾ, ਭਾਰਤ ਬੁਰੀ ਤਰ੍ਹਾਂ ਐਕਸਪੋਜ਼ ਹੋਇਆ, ਆਈਸੋਲੇਟ ਹੀ ਨਹੀਂ ਹੋਇਆ। ਕਿਵੇਂ ਮੁਸਾਦ ਦੇ ਨਾਲ ਇਹਨਾਂ ਦੇ ਸੰਬੰਧ ਨੇ, ਉਹ ਪਹਿਲੇ 24 ਘੰਟੇ ਵਾਲੇ ਐਕਸ਼ਨ 'ਚ ਵੱਡਾ ਰੋਲ ਆਉਣ ਵਾਲੇ ਪੀਰੀਅਡ 'ਚ ਈਰਾਨ ਇਹਦਾ ਨੋਟਿਸ ਲਏਗਾ ਹੋਰ ਵੀ ਫਰਦਰ ਕੀ ਹੈ। ਪਰ ਵਿਦਿਨ ਜਦੋਂ ਅਮਰੀਕਾ ਇਸ ਲੈਵਲ ਤੇ ਇਨਵੋਲਵ ਹੋਇਆ, ਲੇਕਿਨ ਭਾਰਤ ਬਾਰੇ ਜੋ ਟਰੰਪ ਐਡਮਿਨਿਸਟ੍ਰੇਸ਼ਨ ਜਾਂ ਅਮਰੀਕਾ ਦਾ ਰਵੱਈਆ ਹੈ ਉਹ ਨਜ਼ਰ ਆਉਂਦਾ ਹੈ ਕਿ ਵੀ ਐਨ ਇਸ ਮੌਕੇ ਪਿਛਲੇ ਹਫਤੇ ਹੀ ਜਿਹੜਾ ਅਮਰੀਕਾ ਦੀ ਜਿਹੜਾ ਰੈਲੇਵੈਂਟ
ਮਹਿਕਮਾ ਹੈ ਇਸ ਨਾਲ ਰਿਲੇਟਡ, ਉਹਨਾਂ ਨੇ ਅਮਰੀਕਾ ਨੇ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਔਰ ਇੰਡੀਅਨ ਮੀਡੀਆ ਦੀ ਕੰਪਲਸ਼ਨ ਬਣੀ ਇਹਨੂੰ ਹੈਡਲਾਈਨ ਨਿਊਜ਼ ਬਣਾਉਣ ਦੀ। ਉਹਦੇ 'ਚ US ਟਰੈਵਲ ਐਡਵਾਈਜ਼ਰੀ ਵਾਰਨਸ ਸਿਟੀਜ਼ਨਸ ਆਫ ਕ੍ਰਾਈਮ, ਰੇਪ, ਟੈਰਰਿਜ਼ਮ ਇਨ ਇੰਡੀਆ, ਅਰਜਿਸ ਇਨਕਰੀਜ਼ਡ ਕੌਸ਼ਨ। ਕਿ US ਨੇ ਆਪਣੇ ਸਿਟੀਜ਼ਨ ਨੂੰ ਜਿਹੜੀ ਟਰੈਵਲ ਐਡਵਾਈਜ਼ਰੀ ਦਿੱਤੀ ਹੈ, ਉਹਨਾਂ ਨੇ ਕਿਹਾ ਕਿ ਭਾਰਤ ਦੇ ਵਿੱਚ ਕ੍ਰਾਈਮ ਹੈ, ਅਪਰਾਧ ਹੈ, ਰੇਪ, ਜਬਰਜਨ ਹੈ ਔਰ ਦਹਿਸ਼ਤਗਰਦੀ ਹੈ ਔਰ ਤੁਸੀਂ extra caution law. Fair advisory says the US government has limited ability to provide emergency services to its citizens in rural areas which stretch from eastern Maharashtra and northern Telangana through western West Bengal. ਉਹਨਾਂ ਨੇ ਆਪਣਿਆਂ ਨੂੰ ਕਿਹਾ ਕਿ ਵੀ ਜੇ ਉੱਥੇ ਤੁਸੀਂ ਮੁਸੀਬਤ 'ਚ ਫਸ ਗਏ ਜਾ ਕੇ, ਫਿਰ ਸਾਡੇ ਤੋਂ ਨਾ ਐਕਸਪੈਕਟ ਕਰਿਓ ਅਸੀਂ ਇਹ ਇਹਨਾਂ ਰੂਰਲ ਏਰੀਆ 'ਚ ਨਾ ਪ੍ਰੋਵਾਈਡ ਕਰ ਸਕਾਂਗੇ ਤੁਹਾਨੂੰ ਜਿਹੜੀ ਹੈ ਉਹ ਐਮਰਜੈਂਸੀ ਸਰਵਿਸ। ਸੋ ਇਹ ਹੁਣ ਤੁਸੀਂ ਆਪਣਾ ਬਚਾਅ ਆਪ ਹੀ ਕਰਨਾ ਹੈ। ਹੁਣ ਉਹਦੇ 'ਚ ਜਦੋਂ ਤੁਸੀਂ ਡੀਟੇਲ ਉਸ ਐਡਵਾਈਜ਼ਰੀ 'ਚ ਦੇਖਦੇ ਹੋ ਤਾਂ ਫਿਰ ਬਿਲਕੁਲ ਨਜ਼ਰ ਆਉਂਦਾ ਵੀ ਭਾਰਤ ਦਾ ਠੀਕ ਨਕਸ਼ਾ ਉਹਨਾਂ ਨੇ ਖਿੱਚਿਆ ਹੋਇਆ, ਉਹਨਾਂ ਨੂੰ ਕੋਈ ਭੁਲੇਖਾ ਨਹੀਂ ਹੈ। ਉਹਦੇ 'ਚ ਉਹਨਾਂ ਨੇ ਕਿਹਾ ਟਰੈਵਲ ਐਡਵਾਈਜ਼ਰੀ 'ਚ ਰੇਪ is one of the fastest growing crimes in India. Fastest growing, ਤੇਜ਼ੀ ਨਾਲ ਵੱਧ ਰਿਹਾ। ਜਿਵੇਂ ਉਹ ਚੇਚਕ ਫੈਲਦੀ ਸੀ ਜਾਂ COVID-19 ਫੈਲਿਆ, ਇਵੇਂ ਰੇਪ ਦਾ ਜਿਹੜਾ ਇਹ ਬਿਮਾਰੀ ਆ ਉਹ ਇੰਡੀਆ ਦੇ ਵਿੱਚ ਤੇਜ਼ੀ ਨਾਲ ਫੈਲ ਰਹੀ। ਐਂਡ ਵਾਇਲੈਂਟ ਕ੍ਰਾਈਮਸ ਇਨਕਲੂਡਿੰਗ ਸੈਕਸ਼ੂਅਲ ਅਸਾਲਟ ਹੈਪਨ ਐਟ ਟੂਰਿਸਟ ਸਾਈਟਸ ਐਂਡ ਅਦਰ ਲੋਕੇਸ਼ਨ। ਕਿ ਵੀ ਜਿਹੜੇ ਟੂਰਿਸਟ ਨੇ ਉਹਨਾਂ ਦੇ ਨਾਲ ਰੇਪ, ਉਹਨਾਂ ਦੇ ਉੱਤੇ ਸੈਕਸ਼ੂਅਲ ਅਸਾਲਟ, ਇਹ ਹਰ ਥਾਂ ਹੋ ਰਹੇ ਨੇ ਔਰ ਜਿੱਥੇ ਟੂਰਿਸਟ ਲੋਕੇਸ਼ਨਸ ਨੇ ਉੱਥੇ ਖਾਸ ਤੌਰ ਤੇ ਹੋ ਰਹੇ ਨੇ। ਫਿਰ ਉਹਨਾਂ ਨੇ ਕਿਹਾ ਇਟ ਐਡਿਡ ਦੈਟ ਟੈਰਰਿਸਟ ਹੂ ਟਾਰਗੇਟ ਟੂਰਿਸਟ ਲੋਕੇਸ਼ਨਸ, ਟਰਾਂਸਪੋਰਟੇਸ਼ਨ ਹਬਸ, ਮਾਰਕੀਟ, ਸ਼ਾਪਿੰਗ ਮਾਲਸ ਐਂਡ ਗਵਰਨਮੈਂਟ ਫੈਸਿਲਿਟੀਜ਼ ਮੇ ਅਟੈਕ ਵਿਦ ਲਿਟਲ ਔਰ ਨੋ ਵਾਰਨਿੰਗ। ਉਹਨਾਂ ਨੇ ਕਿਹਾ ਵੀ ਉਹ ਰੇਪ ਲਈ ਵੀ ਜਿਹੜੇ ਨੇ ਉਹ ਸੇਫ ਹੇਵਨ ਬਣ ਗਏ ਰੇਪਿਸਟ ਲਈ, ਔਰ ਦਹਿਸ਼ਤਗਰਦਾਂ ਲਈ ਵੀ ਕਿਨੇ ਕਿੱਥੇ ਅਟੈਕ ਕਰਕੇ ਕੀ ਖੋਹਣਾ ਹੈ, ਕੀ ਮਾਰਨਾ ਹੈ, ਕਿਹਨੂੰ ਲੁੱਟਣਾ ਹੈ, ਉਹ ਜਿਹੜਾ। ਫਿਰ ਇਹ 16 ਜੂਨ ਨੂੰ ਇਹ ਐਡਵਾਈਜ਼ਰੀ, ਹੁਣ ਤੁਸੀਂ ਦੇਖੋ ਵੀ ਇੱਕ ਪਾਸੇ ਪੂਰੀ ਕਨਫਲਿਕਟ ਭਖੀ ਹੋਈ ਹੈ ਔਰ ਅਮਰੀਕਾ ਆਪਣੇ ਸਿਟੀਜ਼ਨਸ ਨੂੰ ਵਰਜ ਰਿਹਾ ਵੀ ਇੰਡੀਆ ਮਤ ਜਾਓ। ਫਿਰ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਨੂੰ ਐਮਰਜੈਂਸੀ ਸਰਵਿਸਿਜ਼ ਨਹੀਂ ਪ੍ਰੋਵਾਈਡ ਕਰਾ ਸਕਦੇ। ਔਰ ਉਹਨਾਂ ਨੇ ਨਾਲ ਦੀ ਨਾਲ ਭਾਰਤ ਦੇ ਅੱਡ-ਅੱਡ ਹਿੱਸਿਆਂ ਨੂੰ ਵੀ ਉਹਨਾਂ ਨੇ ਕਿਹਾ ਕਿ US ਸਿਟੀਜ਼ਨ ਨਾਟ ਟੂ ਟਰੈਵਲ ਟੂ ਪਾਰਟਸ ਆਫ ਸੈਂਟਰਲ ਐਂਡ ਈਸਟ ਇੰਡੀਆ ਡਿਊ ਟੂ ਟੈਰਰਿਜ਼ਮ। ਹੁਣ ਈਸਟ ਇੰਡੀਆ 'ਚ ਸਾਰੀਆਂ 7 ਸਟੇਟਾਂ ਤੇ ਸੈਂਟਰਲ ਇੰਡੀਆ 'ਚ ਮੱਧ ਪ੍ਰਦੇਸ਼ ਔਰ ਰਾਜਸਥਾਨ ਔਰ ਇਹ ਸਾਰੇ ਆ ਜਾਂਦੇ ਨੇ। ਫਿਰ ਉਹਨਾਂ ਨੇ ਕਿਹਾ ਜੀ ਨਕਸਲਾਈਟਸ, ਹੁਣ ਇੰਡੀਆ ਕਹਿ ਰਿਹਾ ਜੀ ਅਸੀਂ ਉਹਨਾਂ ਦੇ ਲੱਕ ਤੋੜਤਾ, ਅਸੀਂ ਛੱਤੀਸਗੜ੍ਹ 'ਚ ਕਿੰਨੇ ਉਹਨਾਂ ਨੇ ਝੂਠੇ ਮੁਕਾਬਲਿਆਂ 'ਚ ਮਾਰੇ। ਉਹਨਾਂ ਨੇ ਕਿਹਾ ਵੀ ਮਾਓਇਸਟ ਐਕਸਟ੍ਰੀਮਿਸਟ ਗਰੁੱਪਸ ਜਿਹੜੇ ਨੇ ਉਹ ਭਾਰਤ ਦੇ ਵੱਡੇ ਏਰੀਆ ਦੇ ਵਿੱਚ ਫੈਲੇ ਹੋਏ ਨੇ, ਦੈਟ ਸਪੈਨਸ ਫਰੋਮ ਈਸਟਰਨ ਮਹਾਰਾਸ਼ਟਰ ਐਂਡ ਨਾਰਦਰਨ ਤੇਲੰਗਾਨਾ ਥਰੂ ਵੈਸਟਰਨ ਵੈਸਟ ਬੰਗਾਲ। ਹੁਣ ਇਹ ਇੰਡੀਆ ਗਵਰਨਮੈਂਟ ਐਡਮਿਟ ਨਹੀਂ ਕਰੇਗੀ ਕਿ ਨਕਸਲਾਈਟਸ ਦਾ ਇੰਨਾ ਵੱਡਾ ਨੈਟਵਰਕ ਉੱਥੇ ਵਰਕ ਕਰ ਰਿਹਾ। ਫਿਰ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਨੇ ਈਵਨ ਜਿਹੜੇ ਆਫੀਸਰ ਨੇ ਇੰਡੀਅਨ ਗਵਰਨਮੈਂਟ ਦੇ, ਉਹਨਾਂ ਦੇ ਅਗੇਂਸਟ ਵੀ ਅਟੈਕ ਹੋ ਰਹੇ ਨੇ। ਛੱਤੀਸਗੜ੍ਹ, ਝਾਰਖੰਡ, ਤੇਲੰਗਾਨਾ, ਆਂਧਰਾ ਪ੍ਰਦੇਸ਼, ਮਹਾਰਾਸ਼ਟਰ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਬਿਹਾਰ, ਵੈਸਟ ਬੰਗਾਲ, ਉੜੀਸਾ। ਹੁਣ ਇਹ ਤਾਂ ਕਦੇ ਇੰਡੀਅਨ ਮੀਡੀਆ ਨੇ ਰਿਪੋਰਟ ਨਹੀਂ ਕੀਤਾ ਵੀ ਹੋ ਰਿਹਾ, ਅਮਰੀਕਨ ਐਡਵਾਈਜ਼ਰੀ ਆਪਣੇ ਸਿਟੀਜ਼ਨਸ ਨੂੰ ਕਹਿ ਰਹੀ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਜਿਹੜੇ ਉੱਥੇ ਕੰਮ ਕਰਦੇ ਨੇ ਉਹ ਪਹਿਲਾਂ ਪਰਮਿਸ਼ਨ ਲੈਣ ਔਰ ਦਿਸ ਔਰ ਅਜੇ ਇਹ ਖਬਰ ਇਸੇ ਤਰ੍ਹਾਂ ਉਹਨਾਂ ਨੇ ਸਿਟੀਜ਼ਨਸ ਨੂੰ ਕਿਹਾ ਕਿ ਜੰਮੂ ਕਸ਼ਮੀਰ ਵੀ ਟਰੈਵਲ ਨਾ ਕਰੋ, ਸਿਰਫ ਜਿਹੜੀਆਂ ਲਦਾਖ 'ਚ ਤੁਸੀਂ ਜਾ ਸਕਦੇ ਹੋ ਕਿਉਂਕਿ ਉੱਥੇ ਵੀ ਸਿਵਲ ਅਨਰੈਸਟ ਹੈ ਔਰ ਦਹਿਸ਼ਤਗਰਦੀ ਹੈ। ਔਰ ਇਹ ਖਬਰ ਅਜੇ ਡਿਸਕਸ ਹੀ ਹੋ ਰਹੀ ਸੀ ਤੇ ਅੱਜ ਦੇ ਅਖਬਾਰਾਂ 'ਚ ਭਾਰਤ ਦੇ ਮੇਨ ਨਿਊਜ਼ ਲੱਗੀ ਹੈ, ਫ੍ਰੈਂਚ ਟੂਰਿਸਟ ਰੇਪਡ ਇਨ ਰਾਜਸਥਾਨ, ਕਾਂਗਰਸ ਵਾਰਨਸ ਆਫ ਗਲੋਬਲ ਰੈਮੀਫਿਕੇਸ਼ਨਸ। ਕਿ ਭਾਈ ਫ੍ਰੈਂਚ, ਔਰ ਇਹਦੀ ਡੀਟੇਲ ਹੈ ਮੈਂ ਉਹਨੂੰ ਡਿਸਕਸ ਨਹੀਂ ਕਰਾਂਗੇ। ਇਹ ਵਿਚਾਰੀ 30 ਸਾਲਾਂ ਦੀ ਫ੍ਰੈਂਚ ਟੂਰਿਸਟ ਜਿਹੜੀ ਕਿ ਉਦੈਪੁਰ 'ਚ ਗਈ, ਉਹਨੂੰ ਜਿਹੜਾ ਉਹ ਹੋਟਲ 'ਚ ਠਹਿਰੀ ਹੋਈ ਸੀ, ਉੱਥੇ ਹੀ ਉਹਨੂੰ ਜਿਹੜਾ ਇੱਕ ਪਾਰਟੀ ਉਹਨੇ ਰੈਸਟੋਰੈਂਟ 'ਚ ਅਟੈਂਡ ਕੀਤੀ ਟਾਈਗਰ ਹਿਲਸ ਦੇ ਨੇੜੇ, ਜਿੱਥੇ ਉਹਨੂੰ ਇੱਕ ਬੰਦਾ ਮਿਲਿਆ ਪੁਸ਼ਪਰਾਜ ਨਾਂ ਦਾ, ਜਿਸ ਨੇ ਉਹਦੇ ਨਾਲ ਕਨਵਰਸੇਸ਼ਨ ਗੱਲਬਾਤ ਸ਼ੁਰੂ ਕੀਤੀ ਔਰ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਮੈਂ ਸਾਰਾ ਇਹ ਸ਼ਹਿਰ ਦਿਖਾ ਦਿੰਦਾ। ਉਹਦੇ ਨਾਲ ਗਈ ਔਰ ਉਹਨੂੰ ਰਿਪੀਟਡਲੀ ਕਹਿੰਦੀ ਰਹੀ ਕਿ ਵੀ ਮੈਨੂੰ ਹੋਟਲ 'ਚ ਡ੍ਰੌਪ ਕਰ। ਉਹ ਉਹਨੂੰ ਆਪਣੇ ਅਪਾਰਟਮੈਂਟ 'ਚ ਲੈ ਗਿਆ ਔਰ ਉਹਦੇ ਨਾਲ ਜ਼ਬਰ ਜਨਾਹ ਕੀਤਾ ਔਰ ਉਸ ਦਾ ਫੋਨ ਵੀ ਖੋਹ ਲਿਆ ਔਰ ਉਹ ਰਿਪੋਰਟ ਵੀ ਕਰੇ ਤੇ ਕੋਈ ਰਿਪੋਰਟਰਾਂ ਨੇ ਉਹ ਜਾ ਕੇ ਹਸਪੀਟਲ ਐਡਮਿਟ ਹੋਈ। ਫਿਰ ਇਹ ਰੌਲਾ ਪੈ ਗਿਆ, ਹਸਪੀਟਲ ਦੇ ਸਟਾਫ ਨੇ ਪੁਲਿਸ ਨੂੰ ਇਨਫੋਰਮ ਕੀਤਾ ਔਰ ਇਹ ਹੁਣ ਉਹਨਾਂ ਨੇ
ਭਾਰਤ ਨਿਆਏ ਸੰਹਿਤਾ ਦੇ ਥੱਲੇ ਕੇਸ ਰਜਿਸਟਰ ਕੀਤਾ ਹੈ ਔਰ ਇਸ ਸਾਰੇ ਦੇ ਚੱਲਦਿਆਂ ਕਾਂਗਰਸ ਪਾਰਟੀ ਨੇ ਕਿਹਾ ਕਿ ਵੀ ਇਹ ਇੰਟਰਨੈਸ਼ਨਲ ਰੈਮੀਫਿਕੇਸ਼ਨਸ ਹੋਣਗੀਆਂ ਇਸ ਘਟਨਾ ਦੀਆਂ। ਆਲਰੇਡੀ ਪ੍ਰਦੇਸ਼ ਕਾਂਗਰਸ ਕਮੇਟੀ ਨੇ ਕਿਹਾ ਕਿ ਵੀ ਈਵਨ ਫੋਰਨ ਵੂਮਨ ਆਰ ਅਨਸੇਫ ਇਨ ਰਾਜਸਥਾਨ, ਕਿਉਂਕਿ ਸਾਰੀਆਂ ਬੀਜੇਪੀ ਰੂਲਡ ਸਟੇਟਾਂ ਨੇ। ਔਰ ਉਹਨਾਂ ਨੇ ਕਿਹਾ ਵੀ ਇਹ ਆਲਰੇਡੀ ਜਦੋਂ ਕਿ ਅਜੇ ਅਮਰੀਕਨ ਗੌਰਮੈਂਟ ਦੀ ਐਡਵਾਈਜ਼ਰੀ ਦੀ ਸਿਆਹੀ ਵੀ ਨਹੀਂ ਸੁੱਕੀ ਕਿ ਭਾਈ ਮਤ ਜਾਓ ਉੱਥੇ ਰੇਪ ਔਰ ਹੁੰਦਾ ਹੈ, ਔਰ ਇਹ ਘਟਨਾ ਹੋਣਾ ਜਿਹੜਾ ਹੈ ਇਹ ਸਾਡੇ ਲਈ ਵੂਮਨ ਅਕ੍ਰੋਸ ਦਾ ਸਟੇਟ ਫੀਲ ਅਨਸੇਫ। ਔਰ ਇਹ ਸਾਰਾ ਜਿਹੜਾ ਹੈ ਆਲਰੇਡੀ ਸਾਡੀ ਬਦਨਾਮੀ ਦੁਨੀਆ ਭਰ 'ਚ ਹੋ ਰਹੀ ਹੈ। US has already issued a travel advisory for its female travelers, asking them to exercise caution in ਔਰ ਇਸ ਦਾ ਇਹ ਜਿਹੜਾ ਉਹਨਾਂ ਦਾ ਹਾਲਾਂਕਿ ਕਾਂਗਰਸ ਨੇ ਤਾਂ ਬੀਜੇਪੀ ਨੂੰ ਹੀ ਕਿਹਾ ਕਿ ਭਾਈ ਇਹ ਤੁਹਾਡੀਆਂ ਕਰਤੂਤਾਂ ਨੇ ਜਿਹਦੀ ਬਦੌਲਤ ਅੱਜ ਇੰਟਰਨੈਸ਼ਨਲ ਤੌਰ ਦੇ ਉੱਤੇ ਭਾਰਤ ਪੂਰੀ ਤਰ੍ਹਾਂ ਬਦਨਾਮ ਹੈ। ਪਰ ਜਦੋਂ ਅਸੀਂ ਇਹ ਰਿਪੀਟਡਲੀ ਦਿੱਲੀ ਦੇ ਹਵਾਲੇ ਨਾਲ ਹੀ ਕਹਿੰਦੇ ਸੀ ਕਿ ਰੇਪ ਕੈਪੀਟਲ ਆਫ ਦਾ ਵਰਲਡ, ਹੁਣ ਸਾਰਾ ਇੰਡੀਆ ਹੀ ਜਿਹੜਾ ਹੈ ਉਹ ਰੇਪ ਕੈਪੀਟਲ ਆਫ ਦਾ ਵਰਲਡ ਬਣਿਆ। ਇਹ US ਐਡਵਾਈਜ਼ਰੀ ਵੀ ਕਹਿੰਦੀ ਹੈ ਔਰ ਉਦਾਹਰਨ ਇਮੀਡੀਏਟਲੀ ਸਾਹਮਣੇ ਵੀ ਆ ਗਈ ਕਿ ਵੀ ਚੱਲ ਉੱਥੇ ਕੀ ਰਿਹਾ। ਸੋ ਬੈਡ ਸੀ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਤਪਤ ਕੜਾ ਬੁਝ ਗਿਆ ਗੁਰ ਸੀਤਲ ਨਾਮ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ ਭਾਣੇ ਦੀ ਮੂਰਤ, ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤਿਨਾਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਸਿੱਖ ਸੈਂਟਰ ਆਫ ਨਿਊਯਾਰਕ ਇੰਕ ਗੁਰਦੁਆਰਾ ਸਾਹਿਬ ਫਲਸਿੰਗ ਅਤੇ ਕੁਈਨ ਵਿਲੇਜ ਵੱਲੋਂ ਟਰਾਈ ਸਟੇਟ ਦੀਆਂ ਸਮੂਹ ਸਿੱਖ ਸੰਗਤਾਂ, ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ 28 ਜੂਨ ਦਿਨ ਸ਼ਨਿਚਰਵਾਰ ਨੂੰ ਮਹਾਨ ਨਗਰ ਕੀਰਤਨ ਦੇ ਸਮਾਗਮ ਰੱਖੇ ਗਏ ਹਨ। ਸੋ ਸਮੂਹ ਸਿੱਖ ਸੰਗਤਾਂ ਨੂੰ ਬੇਨਤੀ ਹੈ ਜੀ ਕਿ ਇਸ ਨਗਰ ਕੀਰਤਨ ਵਿੱਚ ਕੇਸਰੀ ਤੇ ਨੀਲੀਆਂ ਦਸਤਾਰਾਂ, ਕੇਸਰੀ ਤੇ ਨੀਲੇ ਦੁਪੱਟੇ ਲੈ ਕੇ ਸ਼ਰਧਾ ਭਾਵਨਾ ਦੇ ਨਾਲ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਤਪਤ ਕੜਾ ਬੁਝ ਗਿਆ ਗੁਰ ਸੀਤਲ ਨਾਮ ਦਿਓ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਅਨਵਰ ਸੈਕਸ਼ਨ ਦੇ ਵਿੱਚ ਆਪਾਂ ਨਜ਼ਮਾਂ ਸਾਂਝੀਆਂ ਕਰਨ ਜਾ ਰਹੇ ਹਾਂ। ਜਿਹੜੀ ਪਹਿਲੀ ਨਜ਼ਮ ਹੈ ਉਹ ਸ਼ੇਰਬਾਜ਼ ਸਿੰਘ ਢਿੱਲੋਂ ਜੀਰਾਂ ਦੀ ਹੈ, ਉਸ ਦਾ ਨਾਮ ਹੈਗਾ ਹੈ ਤਾਜ਼ ਇੰਤਜ਼ਾਰ ਕਰਿਆ, ਔਰ ਦੂਸਰੀ ਹੈਗੀ ਹੈ ਸੰਤੋਖ ਸਿੰਘ ਭਾਊ ਜੀਰਾਂ ਦੀ, ਉਸ ਨਜ਼ਮ ਦਾ ਨਾਮ ਹੈਗਾ ਮੂੰਹ ਮੇ ਰਾਮ ਰਾਮ ਬਗਲ ਮੇਸ਼ਰੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਆਪਣੇ ਪ੍ਰੋਗਰਾਮ ਵਿੱਚ ਜਿਹੜੇ ਸਾਡੇ ਕ੍ਰੀਏਟਿਵ ਵੀਰ ਭੈਣਾਂ ਨੇ ਉਹਨਾਂ ਦੀ ਲਿਖਤ ਜਾਂ ਉਹਨਾਂ ਦੀ ਨਜ਼ਮ ਉਸ ਨੂੰ ਥਾਂ ਦਿੰਦੇ ਔਰ ਦੋ ਸਾਡੇ ਸ਼ਾਇਰ, ਇੱਕ ਪੰਜਾਬੀ ਜ਼ਬਾਨ ਦੇ ਭਾਈ ਸੰਤੋਖ ਸਿੰਘ ਭਾਊ ਟੋਰਾਂਟੋ ਔਰ ਸ਼ੇਰਬਾਜ਼ ਸਿੰਘ ਢਿੱਲੋਂ ਜਿਹੜੇ ਨੇ ਅੰਗਰੇਜ਼ੀ ਦੇ, ਇਹ ਸਾਡੇ TV 84 ਦੇ ਸ਼ਾਇਰ ਬਣ ਗਏ ਨੇ। ਔਰ ਮੈਂ ਪਹਿਲਾਂ ਭਾਈ ਸੰਤੋਖ ਸਿੰਘ ਭਾਊ ਜੀ ਦੀ ਨਜ਼ਮ ਜਿਹਦਾ ਉਹਨਾਂ ਨੇ ਨਾਂ ਬਿਲਕੁਲ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ, ਔਰ ਇਹ ਉਹੀ ਹੈ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਫਰਮਾਇਆ ਕਿ ਮੱਥੇ ਟਿੱਕਾ ਤੇੜ ਧੋਤੀ ਕਖਾਈ ਹੱਥ ਛੁਰੀ ਜਗਤ ਕਸਾਈ, ਬੁੱਚਰ ਆਫ ਦਾ ਵਰਲਡ ਹੱਥ ਛੁਰੀ। ਇਹ ਇਹਨਾਂ ਦੇ ਕਿਉਂਕਿ ਮੂੰਹ 'ਚ ਰਾਮ 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 ਕਰਦੇ ਨੇ, ਬਗਲ 'ਚ ਇਹਨਾਂ ਨੇ ਛੁਰੀ ਰੱਖੀ ਹੋਈ ਹੈ ਜਗਤ ਕਸਾਈ। 1469 ਤੋਂ ਦਾਸਤਾਨ ਸ਼ੁਰੂ ਹੋਈ ਜਦੋਂ ਦੱਸਿਆ ਸੱਚ ਦਾ ਰਾਹ ਸਾਨੂੰ, ਕਿਉਂਕਿ 1469 ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ। 1469 ਤੋਂ ਦਾਸਤਾਨ ਸ਼ੁਰੂ ਹੋਈ ਜਦੋਂ ਦੱਸਿਆ ਸੱਚ ਦਾ ਰਾਹ ਸਾਨੂੰ, ਉਦੋਂ ਮਰਦੇ ਕਮਾਲ ਦਾ ਜਨਮ ਹੋਇਆ, ਧੁੰਦ ਮਿੱਟੀ ਤੇ ਦਿਸਿਆ ਪ੍ਰਕਾਸ਼ ਸਾਨੂੰ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। 1469 ਤੋਂ ਦਾਸਤਾਨ ਸ਼ੁਰੂ ਹੋਈ ਜਦੋਂ ਦੱਸਿਆ ਸੱਚ ਦਾ ਰਾਹ ਸਾਨੂੰ, ਉਦੋਂ ਮਰਦੇ ਕਾਮਲ ਦਾ ਜਨਮ ਹੋਇਆ, ਧੁੰਦ ਮਿੱਟੀ ਤੇ ਦਿਸਿਆ ਪ੍ਰਕਾਸ਼ ਸਾਨੂੰ। ਜਨੇਊ ਪਾਉਣ ਤੋਂ ਜਦੋਂ ਨਾ ਕੀਤੀ, ਵਿਪਰ ਕਰਤੀ ਲਾਉਣੀ ਢਾਹ ਸਾਨੂੰ, ਬੜੀ ਮਜ਼ਬੂਤ ਹੈ ਕੰਧ ਬਟਾਲੇ ਵਾਲੀ,
ਲੱਗੇ ਮਾਰਨ ਸੀ ਕੰਧ ਢਾਹ ਸਾਨੂੰ। ਜਨੇਊ ਗੁਰੂ ਸਾਹਿਬ ਨੇ ਨਹੀਂ ਪਹਿਨਿਆ, ਪੰਡਤ ਨੂੰ ਚੈਲੰਜ ਕੀਤਾ। ਔਰ ਜਦੋਂ ਗੁਰੂ ਨਾਨਕ ਪਾਤਸ਼ਾਹ ਲਗਭਗ 18 ਸਾਲ ਦੀ ਉਹਨਾਂ ਦੀ ਉਮਰ ਹੈ ਔਰ ਉਹ ਵਿਆਹੁਣ ਦੇ ਲਈ ਬਟਾਲੇ ਆ ਕੇ ਢੁਕਦੇ ਨੇ, ਔਰ ਜਿਸ ਕੰਧ ਥੱਲੇ ਉਹਨਾਂ ਨੂੰ ਬਿਠਾਇਆ ਜਾਂਦਾ ਹੈ, ਕਿਉਂਕਿ ਉਹਨਾਂ ਦੀ ਜਿਹੜੀ ਹੈ ਉਹ ਪੁਰੋਤਾਂ ਦੀ ਆਪਸ 'ਚ ਬਹਿਸ ਚੱਲ ਰਹੀ ਹੈ। ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਵੀ ਅੱਗ ਉੱਗ ਨਾਲ ਫੇਰੇ ਜਿਹੜੇ ਲੈਣ ਵਾਲਾ ਕੰਮ ਨਹੀਂ ਹੋਣਾ, ਮੈਂ ਤਾਂ ਇੱਕ ਓਂਕਾਰ ਨਾਲ ਫੇਰੇ ਲਏ ਹੋਏ ਨੇ। ਔਰ ਇਹ ਫਿਰ ਸਾਜ਼ਿਸ਼ ਕੀਤੀ ਜਾਂਦੀ ਹੈ ਕਿ ਜਿਸ ਕੰਧ ਥੱਲੇ ਉਹ ਬੈਠੇ ਨੇ ਉਸ ਨੂੰ ਹੀ ਜਿਹੜਾ ਉਹਨਾਂ ਦੇ ਉੱਤੇ ਸੁੱਟ ਦਿੱਤਾ ਜਾਏ। ਔਰ ਜਿਵੇਂ ਸਾਡੀ ਇਤਿਹਾਸਕ ਪਰੰਪਰਾ ਦੱਸਦੀ ਹੈ ਵੀ ਇੱਕ ਮਾਤਾ ਜਿਹਦੇ ਤੱਕ ਪਹੁੰਚੀ, ਉਹਨੇ ਗੁਰੂ ਪਾਤਸ਼ਾਹ ਨੂੰ ਕਿਹਾ ਕਿ ਕਾਕਾ ਇੱਥੇ ਨਾ ਬੈਠ, ਇਹ ਇਹਨਾਂ ਦੀ, ਤਾਂ ਗੁਰੂ ਸਾਹਿਬ ਨੇ ਕਿਹਾ ਕੋਈ ਫਿਕਰ ਨਾ ਕਰ ਮਾਤਾ, ਇਹ ਚੌਂ ਜੁਗੀ ਰਹਿ ਗਈ। ਅੱਜ ਵੀ ਜਿਹੜੀ ਉਸ ਕੰਧ ਨੂੰ ਜਿਹੜਾ ਹੈ ਉਹ ਸ਼ੀਸ਼ੇ ਦੇ ਵਿੱਚ ਮੜਾ ਕੇ ਰੱਖਿਆ ਹੋਇਆ ਗੁਰਦੁਆਰਾ ਕੰਧ ਸਾਹਿਬ ਬਟਾਲਾ, ਮੈਨੂੰ ਵੀ ਦਰਸ਼ਨ ਕਰਨ ਦਾ ਸੁਭਾਗ ਹੋਇਆ। ਉਸ ਵੱਲ ਉਹਨਾਂ ਨੇ ਰੈਫਰ ਕੀਤਾ ਹੈ ਉਸ ਇਤਿਹਾਸਕ ਗੱਲ ਨੂੰ ਕਿ ਜਿਹੜਾ ਜਨੇਊ ਪਾਉਣ ਤੋਂ ਜਦੋਂ ਨਾ ਕੀਤੀ, ਵਿਪਰ ਕਰਤੀ ਲਾਉਣੀ ਢਾਹ ਸਾਨੂੰ, ਬੜੀ ਮਜ਼ਬੂਤ ਹੈ ਕੰਧ ਬਟਾਲੇ ਵਾਲੀ, ਲੱਗੇ ਮਾਰਨ ਸੀ ਕੰਧ ਢਾਹ ਸਾਨੂੰ। ਚੰਦੂ ਲਾਲ ਜੋ ਦੱਲਾ ਦਲਾਲ ਬਣਿਆ, ਤੱਤੀ ਲੋਹ ਤੇ ਦਿੱਤਾ ਬਿਠਾ ਸਾਨੂੰ, 22 ਧਾਰੀਏ ਸਾਰੇ ਵੈਰ ਪੈ ਗਏ, ਅਨੰਦਪੁਰ ਵਿੱਚ ਕੀਤਾ ਤਬਾਹ ਸਾਨੂੰ। ਚੰਦੂ ਜਿਹੜਾ ਜਿਹਦੀ ਹਵੇਲੀ 'ਚ ਜਿਹਨੇ ਰੱਖ ਕੇ ਗੁਰੂ ਅਰਜਨ ਸਾਹਿਬ ਨੂੰ 3 ਦਿਨ ਲਗਾਤਾਰ ਟੌਰਚਰ ਕੀਤਾ, ਤੱਤੀ ਤਵੀ ਤੇ ਬਿਠਾਇਆ, ਸਿਰ ਤੇ ਰੇਤ ਪਾਈ, ਦੇਗ 'ਚ ਉਬਾਲਿਆ, ਉਸ ਦਾ ਰੈਫਰੈਂਸ ਹੈ ਕਿ ਵੀ ਉਹ ਦਲਾਲ। ਔਰ ਫਿਰ 22 ਧਾਰ ਦੇ ਪਹਾੜੀ ਰਾਜੇ, ਇੱਕ ਸਾਡੇ ਵੀਰ ਸ਼ਾਇਦ ਚੌਧਰੀ ਸਾਹਿਬ ਨੇ ਪੁੱਛਿਆ ਸੀ ਕਿ 22 ਧਾਰ ਕੀ ਹੁੰਦਾ ਹੈ। ਧਾਰ ਪੰਜਾਬੀ ਦੇ ਵਿੱਚ ਜਾਂ ਉਸ ਲੋਕਲ ਪਹਾੜੀ ਜ਼ਬਾਨ 'ਚ ਸਟਰੀਮ ਨੂੰ ਕਹਿੰਦੇ ਨੇ, ਨਾਲੇ ਨੂੰ ਜਾਂ ਛੋਟੀ ਰਿਵਰ ਨੂੰ। ਸੋ ਇਸ ਕਿਸਮ ਦੇ 22 ਰਾਜੇ ਜਿਹੜੀਆਂ ਰਿਆਸਤਾਂ, ਕੋਈ ਕਾਂਗੜਾ, ਨਦੌਣ, ਨਾਨ ਔਰ ਗੜਵਾਲ, ਇਸ ਕਿਸਮ ਦੀਆਂ ਅੱਡ-ਅੱਡ 22 ਰਿਆਸਤਾਂ ਸੀ ਜਿਹੜੇ ਅੱਜ ਹਿਮਾਚਲ ਪ੍ਰਦੇਸ਼ ਦਾ ਹਿੱਸਾ ਨੇ। ਇਸ ਲਈ ਉਹਨਾਂ ਨੂੰ 22 ਧਾਰ ਕਹਿੰਦੇ ਨੇ, ਕਿਉਂਕਿ ਉਹ ਆਲਮੋਸਟ 22 ਰਿਆਸਤਾਂ ਜਿਹੜੀਆਂ ਮੁਗਲਾਂ ਨੂੰ, ਜਿਹੜਾ ਦਿੱਲੀ ਦਰਬਾਰ ਨੂੰ ਨਜ਼ਰਾਨੇ ਦਿੰਦੇ ਸੀ, ਪਰ ਇਹ ਜੁਆਇੰਟ ਹੀ ਹੋ ਕੇ ਇਹਨਾਂ ਨੇ ਭੰਗਾਣੀ ਦੀ ਜੰਗ ਵੇਲੇ ਵੀ ਔਰ ਬਾਅਦ 'ਚ ਇਕੱਲੇ ਰਾਜੇ, ਉਹਨਾਂ 'ਚੋਂ ਇੱਕ ਅੱਧੇ ਨੂੰ ਛੱਡ ਕੇ ਜਿਹੜੇ ਸਿੰਪੈਥੈਟਿਕ ਸੀ, ਬਾਕੀ ਸਾਰੇ ਹੀ ਇਕੱਠੇ ਸੀ, ਪਰ ਜਿਹੜਾ ਸਿੰਪੈਥੈਟਿਕ ਸੀ ਉਹ ਵੀ ਜੰਗ ਵੇਲੇ, ਕਿਉਂਕਿ ਸਾਰੇ ਰਾਜਪੂਤ ਓਰੀਜਨ ਦੇ ਨੇ, ਔਰ ਫਿਰ ਇਹ ਆਪਣੀ ਬਰਾਦਰੀ ਦਾ ਔਰ ਕੁੱਲ ਪ੍ਰੋਤਾਂ ਤੋਂ ਜਿਹੜੇ ਫਤਵੇ ਦਵਾ ਕੇ ਉਹਨਾਂ ਨੂੰ ਫਿਰ ਘੜੀਸ ਕੇ ਲੈ ਆਉਂਦੇ ਸੀ। ਜਿਵੇਂ ਨਾਨ ਦਾ ਰਾਜਾ ਸੀ, ਹਾਲਾਂਕਿ ਇੱਕ ਸਟੇਜ ਤੇ ਉਹ ਸਿੰਪੈਥੈਟਿਕ ਸੀ, ਉਹਨੇ ਗੁਰੂ ਸਾਹਿਬ ਨੂੰ ਜਿਹੜਾ ਸੱਦ ਕੇ, ਪੌਂਟਾ ਸਾਹਿਬ ਉਹਦੀ ਰਿਆਸਤ ਦਾ ਹਿੱਸਾ ਸੀ, ਲੇਕਿਨ ਫਿਰ ਉਹ ਵੀ ਜਿਹੜਾ ਹੋਸਟਾਈਲ ਹੁੰਦਾ। ਸੋ ਇਹ ਉਹਨਾਂ ਨੇ ਜਿਹੜਾ, ਜੇ ਗੁਰੂ ਸਾਹਿਬ ਨੇ 14 ਜੰਗਾਂ 10ਵੇਂ ਪਾਤਸ਼ਾਹ ਨੇ ਆਪਣੇ ਜੀਵਨ ਦੀਆਂ ਲੜੀਆਂ ਨੇ, ਲਗਭਗ 11 ਜਿਹੜੀਆਂ ਨੇ ਉਹ 22 ਧਾਰ ਦੇ ਨੇ ਪਹਾੜੀ ਰਾਜਿਆਂ ਦੇ ਨਾਲ ਹੀ ਸੀ। ਔਰੰਗਜ਼ੇਬ ਤੋਂ ਬਾਅਦ ਦੇ ਵਿੱਚ ਦਿੱਲੀ ਦਰਬਾਰ ਦੀ ਫੌਜ ਜਿਹੜੀ ਸੂਬਾ ਸਰਹੰਦ ਔਰ ਸੂਬਾ ਲਾਹੌਰ ਰਾਹੀਂ ਇਨਵੋਲਵ ਹੋਈ। ਸੋ ਇਹ ਹੈ ਕਿ ਵੀ ਜਿਹੜਾ 22 ਧਾਰੀਏ ਸਾਰੇ ਵੈਰ ਪੈ ਗਏ, ਅਨੰਦਪੁਰ ਵਿੱਚ ਕੀਤਾ ਤਬਾਹ ਸਾਨੂੰ। ਗੰਗੂ ਬ੍ਰਾਹਮਣ ਨਮਕ ਹਰਾਮ ਹੋਇਆ, ਦਿੱਤਾ ਨੀਹਾਂ ਦੇ ਵਿੱਚ ਚਣਵਾ ਸਾਨੂੰ। ਗਿਆਨ ਗੋਦੜੀ ਮੰਗੂ ਮੱਠ ਤੇ ਡੋਂਗ ਮਾਰ, ਵੈਰ ਕਮਾਇਆ ਤੁਸਾਂ ਦੱਸ ਕੇ ਢਾਹ ਸਾਨੂੰ। ਗੰਗੂ ਬ੍ਰਾਹਮਣ ਦਾ ਕੀ ਰੋਲ ਹੈ ਸਾਹਿਬਜ਼ਾਦਿਆਂ ਦੀ, ਮਾਤਾ ਗੁਜਰੀ ਜੀ ਦੀ ਸ਼ਹਾਦਤ 'ਚ, ਉਹ ਅਸੀਂ ਸਾਰੇ ਜਾਣਦੇ ਹਾਂ। ਉਹਨਾਂ ਨੇ ਹੁਣ ਕਰੰਟ ਗੱਲ ਕੀਤੀ ਵੀ 3 ਗੁਰਦੁਆਰੇ, ਗਿਆਨ ਗੋਦੜੀ ਹਰਿਦੁਆਰ 'ਚ, ਮੰਗੂ ਮੱਠ ਉੜੀਸਾ 'ਚ ਤੇ ਡੋਂਗ ਮਾਰ ਸਿੱਕਮ ਦੇ ਵਿੱਚ, ਕਿਵੇਂ ਉਹਨਾਂ ਤੇ ਕਬਜ਼ੇ ਕਰਕੇ ਢਾਹ ਕੇ ਉੱਥੇ ਕੁਛ ਤਾਂ ਕੁਛ ਹੋਰ ਬਣਾ ਦਿੱਤਾ ਹੈ। ਅਕਾਲ ਤਖਤ ਤੇ 37 ਹੋਰਨਾਂ ਤੇ ਦੱਸਿਆ, ਟੈਂਕ ਤੇ ਤੋਪਾਂ ਚੜਾ ਸਾਨੂੰ। ਨਿਰਦੋਸ਼ ਸਿੱਖਾਂ ਨੂੰ ਬਣਾ ਅੱਤਵਾਦੀ, ਝੂਠੇ ਮੁਕਾਬਲਿਆਂ 'ਚ ਦਿੱਤਾ ਮਰਵਾ ਸਾਨੂੰ। ਕਿ ਭਾਈ ਜੂਨ ਦੇ ਪਹਿਲੇ ਹਫਤੇ 84 'ਚ 41 ਸਾਲ ਪਹਿਲਾਂ ਅਕਾਲ ਤਖਤ ਤੇ 37 ਹੋਰ ਗੁਰਦੁਆਰਿਆਂ ਤੇ ਜਿਹੜਾ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ। ਤੂੰ ਐਵੇਂ ਭੁਲੇਖਾ ਪਾਲ ਬੈਠਾ, ਰੰਬੀਆਂ ਆਰਿਆਂ ਲਿਆ ਅਜਮਾ ਸਾਨੂੰ। ਚੜ ਕੇ ਦੱਸਤਾ ਸੁਬੇਗ ਸ਼ਾਹਬਾਜ਼ ਸਿੰਘ ਨੇ, ਕਦੀ ਚਰਖੜੀਆਂ ਨਹੀਂ ਸਕੀਆਂ ਡਰਾ ਸਾਨੂੰ। ਉਹਨਾਂ ਨੇ ਫਿਰ ਇਤਿਹਾਸ ਦਾ ਹਵਾਲਾ ਦਿੱਤਾ ਹੈ ਕਿ ਮੁਗਲਾਂ ਨੇ ਵੀ ਰੰਬੀਆਂ ਨਾਲ ਖੋਪਰ ਲਾਏ, ਆਰਿਆਂ ਨਾਲ ਚੀਰਿਆ ਸੁਬੇਗ ਸਿੰਘ ਸ਼ਾਹਬਾਜ਼ ਸਿੰਘ, ਚਰਖੜੀਆਂ ਤੇ ਚਾੜੇ। ਇਹਨਾਂ ਨੇ ਸਾਨੂੰ ਪਰਖਿਆ ਹੋਇਆ ਹੈ ਕਿ ਭਾਈ ਇਹ ਸਾਨੂੰ ਡਰਾ ਨਹੀਂ ਸਕੇ। ਜਿਹੜਾ ਰੰਬੀਆਂ ਆਰਿਆਂ ਲਿਆ ਅਜਮਾ, ਚੜ ਕੇ ਦੱਸਤਾ ਸੁਬੇਗ ਸ਼ਾਹਬਾਜ਼ ਸਿੰਘ ਨੇ,
ਕਦੇ ਚਰਖੜੀਆਂ ਨਹੀਂ ਸਕੀਆਂ ਡਰਾ ਸਾਨੂੰ, ਮੌਤ ਕਦੀ ਨਹੀਂ ਸਾਨੂੰ ਲੈਣ ਆਉਂਦੀ, ਦੱਸਿਆ ਗੁਰਾਂ ਨੇ ਮਰਨ ਦਾ ਰਾਹ ਸਾਨੂੰ, ਬਾਬੇ ਨਾਨਕ ਨੇ ਲਾਈ ਭਾਊ ਜੜ ਡੂੰਘੀ, ਯੁਗਾਂ ਤੀਕ ਨਹੀਂ ਸਕਦੇ ਹਿਲਾ ਸਾਨੂੰ। ਕਿ ਭਾਈ ਇਹ ਸਾਨੂੰ ਮੌਤ ਨਹੀਂ ਲੈਣ ਆਉਂਦੀ, ਅਸੀਂ ਤਾਂ ਖੁਦ ਮੌਤ ਦੇ ਰਸਤੇ ਨੂੰ ਚੁਣਦੇ। ਔਰ ਗੁਰੂ ਨਾਨਕ ਪਾਤਸ਼ਾਹ ਨੇ ਸਿੱਖੀ ਦੀ ਜੜ ਪਤਾਲ ਦੇ ਵਿੱਚ ਲਾਈ ਹੋਈ ਹੈ, ਕੋਈ ਵੀ ਯੁਗਾਂ ਤੱਕ ਇਹਨੂੰ ਹਿਲਾ ਨਹੀਂ ਸਕਦਾ। ਅਬ ਚਲ ਨੀਮ ਧਰੀ ਗੁਰੂ ਨਾਨਕ, ਨਿਤ ਨਿਤ ਚੜੇ ਸਵਾਈ। ਜੀ ਹੁਣ ਅਸੀਂ ਸ਼ੇਰਬਾਜ਼ ਸਿੰਘ ਢਿੱਲੋਂ ਜੀ ਦੀ ਨਜ਼ਮ ਦਾ ਕਰਾਊਨ ਅਵੇਟਸ, ਕਿ ਜਿਹੜਾ ਤਾਜ ਹੈ ਉਹ ਇੰਤਜ਼ਾਰ ਕਰ ਰਿਹਾ ਹੈ। No feast is served on silver trays without the toll of nights and days. No soul is freed from worldly chains without first walking through the flames. ਕਿ ਕਦੇ ਵੀ ਤੁਹਾਨੂੰ ਕਿਸੇ ਨੇ ਟਰੇ ਦੇ ਉੱਤੇ ਰੱਖ ਕੇ ਕੋਈ ਭੇਟ ਨਹੀਂ ਕੀਤਾ, ਜਿਹਨੂੰ ਅਮਰੀਕਨ ਕਹਿੰਦੇ ਨੇ no free lunch. No feast is served on silver trays ਵਿਦਆਊਟ ਦਾ ਟੋਇਲ ਆਫ ਨਾਈਟਸ ਐਂਡ ਡੇਜ਼, ਕਿ ਦਿਨ ਰਾਤ ਤੁਸੀਂ ਮਿਹਨਤ ਕਰਦੇ ਹੋ, ਕਮਾਈ ਕਰਦੇ ਹੋ, ਫਿਰ ਤੁਸੀਂ ਚਾਂਦੀ ਦੀ ਤਸ਼ਤਰੀ ਟਰੇ ਵੀ ਉਸ ਦੇ ਉੱਤੇ ਸਰਵ ਵੀ ਕਰ ਸਕਦੇ ਹੋ। ਪਰ ਐਵੇਂ ਘਰ ਬੈਠਿਆਂ ਨਹੀਂ ਮਿਲਦਾ ਕੁਝ ਵੀ। ਨੋ ਸੋਲ ਇਜ਼ ਫਰੀਡ ਫਰਮ ਵਰਲਡਲੀ ਚੇਂਜ ਵਿਦਆਊਟ ਫਾਸਟ ਵਾਕਿੰਗ ਥਰੂ ਦਾ ਫਲੇਮਸ, ਕਿ ਜਦੋਂ ਤੱਕ ਤੁਸੀਂ ਅੱਗ ਦੇ ਉਸ ਟੈਸਟ ਚੋਂ ਨਹੀਂ ਗੁਜ਼ਰਦੇ, ਤੁਹਾਡੇ ਅੰਦਰੋਂ ਜਿਹੜੀ ਦੁਨਿਆਵੀ ਚੇਨਸ ਨੇ, ਮੋਹ ਦੀ ਦੁਨੀਆ, ਉਹ ਉਸ ਤੋਂ ਤੁਸੀਂ ਛੁਟਕਾਰਾ ਨਹੀਂ ਪਾ ਸਕਦੇ। ਉਹੀ ਹੈ ਜੋ ਤੋ ਪ੍ਰੇਮ ਖੇਲਣ ਕਾ ਚਾਓ, ਕਿ ਭਾਈ ਸਿਰ ਤਲੀ ਤੇ ਧਰਨਾ ਪੈਂਦਾ। ਜੀ The gold that shines with sacred grace was once impure in furnace face. The diamond's gleam, its timeless worth, was carved through pain deep in the earth. ਹੁਣ ਇਹਨਾਂ ਨੇ ਦੋਨੋਂ ਚੀਜ਼ਾਂ, ਹੁਣ ਅਸੀਂ ਸੋਨੇ ਦੇ ਗਹਿਣੇ ਪਾਉਂਦੇ ਹਾਂ ਜਾਂ ਸੋਨੇ ਦੇ ਗਹਿਣੇ ਦੇਖਦੇ ਸ਼ਾਈਨ ਕਰ ਰਿਹਾ ਹੁੰਦਾ, ਪਰ ਇਹ ਅੰਦਾਜ਼ਾ ਵੀ ਨਹੀਂ ਹੁੰਦਾ ਵੀ ਇਹ ਜਦੋਂ ਗੋਲਡ ਦੇ ਓਰ ਚੋਂ ਨਿਕਲਦਾ ਹੈ ਕਿੰਨਾ ਉਹਦੇ ਨਾਲ ਪੱਥਰ ਜੁੜਿਆ ਹੁੰਦਾ ਹੈ, ਕਿੰਨੀਆਂ ਪ੍ਰੋਸੈਸਿਸ ਚੋਂ ਲੰਘ ਕੇ ਸੋਨੇ ਨੂੰ ਫਿਰ ਅੱਡ ਕੀਤਾ ਜਾਂਦਾ ਬਾਕੀ ਚੀਜ਼ਾਂ ਨਾਲੋਂ, ਤੇ ਫਾਈਨਲ ਜਿਹੜੀ ਹੁੰਦੀ ਹੈ ਉਹ ਅੱਗ ਦੇ ਵਿੱਚ ਪਾਇਆ ਜਾਂਦਾ, ਜਿਹਨੂੰ ਅਸੀਂ ਕਠਾੜੀ ਕਹਿੰਦੇ ਹਾਂ। ਇੱਥੇ ਐਸਿਡ ਟੈਸਟ ਕਹਿੰਦੇ ਨੇ, ਐਸਿਡ ਦੇ ਵਿੱਚ ਤੇਜ਼ਾਬ, ਕਿਉਂਕਿ ਹੁਣ ਕੈਮੀਕਲਸ ਨੇ ਜਿਹੜੇ ਬਾਕੀਆਂ ਨੂੰ ਝਾੜ ਦਿੰਦੇ ਨੇ। ਇਸੇ ਤਰ੍ਹਾਂ ਡਾਇਮੰਡ ਹੈ, ਹੁਣ ਡਾਇਮੰਡ ਵੀ ਪੱਥਰ ਹੀ ਹੈ, ਉਹ ਬਾਕੀ ਪੱਥਰਾਂ ਦੇ ਵਾਂਗ ਹੀ ਹੁੰਦਾ, ਥੋੜਾ ਚਮਕ ਰਿਹਾ ਹੁੰਦਾ, ਉਹਦੇ ਚੋਂ ਤੁਸੀਂ ਚਮਕ ਵਾਲੇ ਅੱਡ ਕਰ, ਉਹਦੀ ਵੀ ਇੱਕ ਪ੍ਰੋਸੈਸ ਹੈ। ਸੋ ਉਹਨਾਂ ਨੇ ਕਿਹਾ, ਦਾ ਗੋਲਡ ਦੈਟ ਸ਼ਾਈਨਸ ਵਿਦ ਸੈਕਰਡ ਗ੍ਰੇਸ ਵਾਜ਼ ਵਨਸ ਇੰਪਿਓਰ ਇਨ ਫਰਨੈਸ। ਫਰਨੈਸ ਭੱਠੀ ਹੁੰਦੀ ਹੈ, ਇੰਪਿਓਰ ਸੀ, ਉਹਨੂੰ ਭੱਠੀ ਦੇ ਵਿੱਚ ਪਾਇਆ, ਉਹ ਨਿਕਲਿਆ। ਇਸੇ ਤਰ੍ਹਾਂ ਜਿਹੜੀ ਹੀਰੇ ਦੀ ਚਮਕ ਹੈ, ਜਿਹੜੀ ਉਸ ਨੂੰ ਵੀ ਕਿੰਨੀ ਡੀਪਲੀ ਅਰਥ ਚੋਂ ਕੱਢ ਕੇ, ਕਿੰਨਾ ਤਕਲੀਫਾਂ ਚੋਂ ਗੁਜ਼ਰ ਕੇ ਹੀਰੇ ਨੂੰ ਜਿਹੜਾ ਹੈ ਉਹ ਚਮਕ ਮਿਲਦੀ ਹੈ, ਔਰ ਹੀਰਾ ਹੀਰੇ ਦੇ ਤੌਰ ਤੇ ਜਾਣਿਆ ਜਾਂਦਾ। ਸੋ ਵਾਈ ਡੂ ਯੂ ਸੀਕ ਏ ਸਮੂਦਰ ਵੇ when even stars must burn to stay? This freedom, friend, is not a gift, it's forged by those who rise resist. ਉਹਨੇ ਕਿਹਾ ਵੀ ਜੇ ਇਹ ਪ੍ਰੋਸੈਸ ਮੈਟਲਸ ਦੇ ਮਾਮਲੇ 'ਚ ਵੀ ਹੈ, ਸੋਨਾ, ਡਾਇਮੰਡ ਔਰ ਸਾਰੇ ਦੇ, ਤਾਂ ਫਿਰ ਤੁਸੀਂ ਕਿਉਂ ਲੱਭਦੇ ਹੋ ਕਿ ਤੁਹਾਨੂੰ ਆਜ਼ਾਦੀ ਸੌਖੀ ਮਿਲ ਜਾਏ, ਤੁਹਾਡਾ ਰਾਹ ਪੱਧਰਾ ਹੋਏ, ਜਦੋਂ ਕਿ ਅਸੀਂ ਸਟਾਰਸ ਵੀ ਜਿਹੜੇ ਨੇ ਉਹ ਜਦੋਂ ਕਹਿੰਦੇ ਨਹੀਂ ਤਾਰਾ ਟੁੱਟਾ ਤੇ ਉਹ ਬਰਨ ਹੁੰਦੇ ਨੇ, ਉਸ ਸਾਰੇ ਨੂੰ ਆਪਣੇ ਆਪ ਨੂੰ ਜਿਹੜਾ ਉਹਨਾਂ ਦੇ ਅੰਦਰ ਜੋ ਚੱਲ ਰਿਹਾ ਹੁੰਦਾ ਉਹਦੇ ਥੱਲੇ ਹੀ ਉਹਨਾਂ ਦੀ ਉਹ ਚਮਕ ਹੁੰਦੀ ਹੈ। ਔਰ ਇਹ ਜਿਹੜੀ ਫਰੀडम ਹੈ ਇਹ ਗਿਫਟ ਨਹੀਂ ਹੈ, ਤੋਹਫਾ ਨਹੀਂ ਕੋਈ ਵੀ ਦਿੰਦਾ, ਇਹ ਉਹਨਾਂ ਨੂੰ ਹੀ ਮਿਲਦੀ ਹੈ ਜਿਹੜੇ ਖਲੋਂਦੇ ਨੇ ਔਰ ਟਕਰਾਉਂਦੇ ਨੇ। ਸੋ ਵਾਈ ਡੂ ਯੂ ਸੀਕ ਏ ਸਮੂਦਰ ਵੇ when even stars must burn to stay? This freedom, friend, is not a gift, it's forged by those who rise resist. The tyrant's tools may bruise your skin, but resistance always has to win. The fire you feel shall not consume, but make your spirit rise and bloom. ਬੇਸ਼ੱਕ ਜਿਹੜਾ ਜ਼ੁਲਮ ਕਰਨ ਵਾਲਾ ਹੈ ਉਹ ਤੁਹਾਨੂੰ ਅੱਗ ਦੇ ਨਾਲ ਝੁਲਸਾਏ, ਤੁਹਾਡੀ ਜੋ ਟਾਰਚਰ ਦੇ ਤਰੀਕੇ ਅਸੀਂ ਦੇਖਦੇ ਹਾਂ, ਕਰੰਟ ਲਾਣਾ, ਨਹੁੰ ਖਿੱਚਣਾ, ਇਹ ਸਾਰੇ ਨੂੰ ਰੈਫਰ ਕਰ ਰਹੇ ਨੇ ਕਿ ਵੀ ਤੁਹਾਡੀ ਭਾਵੇਂ ਉਹ ਸਕਿਨ ਨੂੰ ਬਰੂਜ਼ ਕਰ ਦੇਣ, ਪਰ ਅਲਟੀਮੇਟਲੀ ਜਿਹੜਾ ਚੈਲੰਜ ਕਰਦਾ ਹੈ, ਰੈਜ਼ਿਸਟ ਕਰਦਾ ਹੈ, ਉਹ ਜਿੱਤਦਾ ਹੈ। The fire you feel shall not consume, but make your spirit rise and bloom. ਕਿ ਜਿਹੜੀ ਤੁਹਾਡੇ ਤੇ
ਜ਼ੁਲਮ ਦੀ ਇਹ ਅੱਗ ਬਾਲੀ ਹੋਈ ਹੈ, ਇਹ ਅਲਟੀਮੇਟਲੀ ਤੁਹਾਨੂੰ ਮਾਰ ਨਹੀਂ ਸਕੇਗੀ। ਅਲਟੀਮੇਟਲੀ ਤੁਹਾਡੀ ਸਪਿਰਿਟ ਇਸ ਦੇ ਨਾਲ ਹੋਰ ਚੜ੍ਹਦੀ ਕਲਾ 'ਚ ਜਾਏਗੀ, ਤੁਹਾਡਾ ਅੰਦਰ ਹੋਰ ਖੇੜਿਆਂ ਵੱਲ ਵਧੇਗਾ। The Guru waits beyond this storm with crown and garland to transform your weary soul into a flame to light the world in God's own name। ਕਿ ਗੁਰੂ ਸਾਹਿਬ ਇੰਤਜ਼ਾਰ ਕਰ ਰਹੇ ਨੇ ਤੁਹਾਡੀ ਕਿ ਤੁਸੀਂ ਜਦੋਂ ਇਸ ਤੂਫਾਨ 'ਚੋਂ ਨਿਕਲ ਕੇ ਸ਼ੁੱਧ ਕੰਚਨ ਹੋ ਕੇ ਆਓਗੇ ਤੇ ਗੁਰੂ ਨੇ ਹੱਥ 'ਚ ਤਾਜ ਵੀ ਫੜਿਆ ਹੋਇਆ ਹੈ, ਤੁਹਾਡੇ ਗਲ 'ਚ ਪਾਉਣ ਲਈ ਹਾਰ ਵੀ ਫੜਿਆ ਹੋਇਆ ਹੈ। ਤੁਹਾਡੀ ਜਿਹੜੀ ਸੋਲ ਹੈ ਉਹ ਇੱਕ ਫਲੇਮ ਬਣੇਗੀ ਔਰ ਇਸ ਸੰਸਾਰ ਦੇ ਵਿੱਚ ਰੱਬ ਦੇ ਨਾਂ ਦੀ ਚਮਕ ਬਣ ਕੇ ਉੱਭਰੇਗੀ। The Guru waits beyond this storm with crown and garland to transform your weary soul into a flame to light the world in God's own name। I see the light, the sky turns red, the darkness trembles, shadows fled. So rise, O lion, and take your stand with sword of truth in fearless hand। ਉਹਨਾਂ ਨੇ ਕਿਹਾ ਕਿ ਮੈਨੂੰ ਰੌਸ਼ਨੀ ਨਜ਼ਰ ਆ ਰਹੀ ਹੈ, ਸਕਾਈ ਲਾਲ ਹੁੰਦਾ ਜਾ ਰਿਹਾ, ਸੂਰਜ ਚੜ੍ਹਨ ਵਾਲਾ ਹੈ, ਊਸ਼ਾ ਸੂਰਜ ਦਾ ਉਗਣਾ ਪੁਰਾਤਨ ਪੰਜਾਬੀ 'ਚ ਕਹਿੰਦੇ ਸੀ ਉਗਵੈ। ਗੁਰਬਾਣੀ 'ਚ ਵੀ ਹੈ ਕਿ ਭਾਈ ਜੇ 100 ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਉਗਵੈ ਸੂਰਜ ਉਗ ਰਿਹਾ ਨਜ਼ਰ ਆ ਰਿਹਾ, ਚਾਰ ਚੁਫੇਰੇ ਅਸਮਾਨ ਦੇ ਵਿੱਚ ਲਾਲੀ ਆਈ। ਸੀ ਦਾ ਲਾਈਟ, ਦਾ ਸਕਾਈ ਟਰਨਸ ਰੈਡ, ਦਾ ਡਾਰਕਨੈਸ ਟ੍ਰੈਂਬਲਸ, ਸ਼ੈਡੋਜ਼ ਫਲੈਡ, ਪਰਛਾਵੇਂ ਦੌੜ ਰਹੇ ਨੇ, ਹਨੇਰਾ ਡਰ ਰਿਹਾ। ਸੋ ਉੱਠ, ਸੋ ਰਾਈਜ਼ ਓ ਲਾਇਨ ਐਂਡ ਟੇਕ ਯੂਰ, ਓ ਸ਼ੇਰ, ਸ਼ੇਰਾ ਉੱਠ, ਖਲੋ ਵਿਦ ਸੌਰਡ ਆਫ ਟਰੂਥ ਐਂਡ ਫੀਅਰਲੈਸ ਹੈਂਡ, ਕਿ ਸੱਚ ਦੀ ਤਲਵਾਰ ਹੱਥ ਦੇ ਵਿੱਚ ਫੜ, ਫੀਅਰਲੈਸ ਹੱਥਾਂ ਦੇ ਵਿੱਚ ਸੱਚ ਦੀ ਤਲਵਾਰ ਫੜ। Let not your heart be drowned in doubt, for Vaheguru shall bring you out। The country waits, the children sleep, the seeds you sow, the roots run deep। ਆਪਣੇ ਦਿਲ ਨੂੰ ਕਿਸੇ ਸ਼ੱਕ ਸ਼ੁਬੇ ਦਾ ਸ਼ਿਕਾਰ ਨਾ ਬਣਾ, ਵਾਹਿਗੁਰੂ ਤੈਨੂੰ ਇਸ ਸਾਰੇ ਚੋਂ ਕੱਢਣਗੇ। ਮੁਲਕ ਇੰਤਜ਼ਾਰ ਕਰ ਰਿਹਾ ਹੈ, ਬੱਚੇ ਸੁੱਤੇ ਹੋਏ ਨੇ, ਪਰ ਜਿਹੜੇ ਬੀਜ ਤੂੰ ਬੀਜੇ ਨੇ ਉਹ ਉਹਨਾਂ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਨੇ। Let not your heart be drowned in doubt, for Vaheguru shall bring you out। The country waits, the children sleep, the seeds you sow, the roots run deep। So march with love, with faith, with pride, with Guru as your guiding tide, and know this truth beneath the sun, the battle's won when you have begun। So ਦਿਲ ਦੇ ਅੰਦਰ ਪਿਆਰ, ਫੇਥ, ਈਮਾਨ ਔਰ ਫਖਰ ਇਹ ਲੈ ਕੇ ਤੁਰ। ਵਾਹਿਗੁਰੂ ਹੀ ਇਸ ਸਟੋਰਮ, ਇਸ ਸਾਰੇ ਟਾਈਡ ਦੇ ਵਿੱਚ ਤੇਰਾ ਸਹਾਈ ਹੈ। ਔਰ ਇਸ ਗੱਲ ਨੂੰ ਸਮਝ ਕਿ ਇਸ ਸੂਰਜ ਦੇ ਥੱਲੇ ਅਲਟੀਮੇਟਲੀ ਜਿਹੜੀ ਹੈ ਲੜਾਈ ਉਦੋਂ ਹੀ ਜਿੱਤ ਲਈ ਜਾਂਦੀ ਹੈ ਜਦੋਂ ਤੁਸੀਂ ਸ਼ੁਰੂਆਤ ਕਰਦੇ ਹੋ। ਯੂ ਵਿਲ ਇਟ, ਯੂ ਵਿਨ ਇਟ। So march with love, with faith, with pride, with Guru as your guiding tide, and know this truth beneath the sun, the battle's won when you have begun। Last paragraph hai, freedom bows to those who try, who fight, who fall, yet reach the sky। So rise again, stand tall, be brave, for you were born not to behave, but roar, resist, and lead the way। The crown awaits, begin today। Freedom bows to those who try। ਆਜ਼ਾਦੀ ਉਹਨਾਂ ਦੇ ਅੱਗੇ ਝੁਕਦੀ ਹੈ ਜਿਹੜੇ ਇਸ ਰਸਤੇ ਦੇ ਉੱਤੇ ਤੁਰਨ ਦੇ ਲਈ ਤਿਆਰ ਹੁੰਦੇ ਨੇ, ਕੁਰਬਾਨੀ ਦੇ। who fight, ਜਿਹੜੇ ਜੂਝਦੇ ਨੇ, who fall, ਭਾਵੇਂ ਡਿੱਗਦੇ ਵੀ ਨੇ, yet reach the sky, ਉਹਨਾਂ ਦੀ ਮੰਜ਼ਿਲ ਅਸਮਾਨ ਹੈ, ਉਹਨਾਂ ਨੇ ਹਾਈਟਸ ਨੂੰ ਛੋਹਣਾ। ਸੋ ਰਾਈਜ਼ ਅਗੇਨ, ਸਟੈਂਡ ਟਾਲ, ਬੀ ਬਰੇਵ, ਕਿ ਖਲੋ, ਬਹਾਦਰ ਬਣ। ਫॉर ਯੂ ਆਰ ਬੋਰਨ ਨਾਟ ਟੂ ਬਿਹੇਵ, ਤੂੰ ਕੋਈ ਗਿੱਦੜ ਔਰ ਭੇਡਾਂ ਨਹੀਂ ਹੈ, ਤੂੰ ਸ਼ੇਰ ਹੈ। ਤੂੰ ਤੇਰੇ ਲਈ ਖੜੇ ਹੋਣਾ, ਤੂੰ ਬਣਿਆ ਹੀ ਇਸ ਦੇ ਲਈ ਹੈ। ਸੋ ਰਾਈਜ਼ ਅਗੇਨ, ਸਟੈਂਡ ਟਾਲ, ਬੀ ਬਰੇਵ, ਫॉर ਯੂ ਆਰ ਬੋਰਨ ਨਾਟ ਟੂ ਬਿਹੇਵ, ਬਟ ਰੋਰ, ਪਬਕ, ਸ਼ੇਰ, ਕੇਸਰੀ,
ਹੁਣ ਬਹੁਤ ਵਾਰ ਕੇਸਰੀ ਰੰਗ ਦੇ ਉੱਤੇ ਹੁੰਦਾ ਹੈ ਜੀ। ਕੇਸਰੀ ਕੀ ਹੈ? ਕੇਸਰੀ ਇਨਫੈਕਟ ਸੰਸਕ੍ਰਿਤ 'ਚ ਵੀ, ਪੁਰਾਤਨ ਪੰਜਾਬੀ 'ਚ ਵੀ ਸ਼ੇਰ ਨੂੰ ਕਹਿੰਦੇ ਨੇ। ਸੋ ਜਿਹੜਾ ਜਦੋਂ ਅਸੀਂ ਕੇਸਰੀ ਨਿਸ਼ਾਨ ਝੁਲਾਉਣ ਦੀ ਗੱਲ ਕਰਦੇ ਹਾਂ, ਜਾਂ ਜਿਹੜੇ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਮੀਰੀ ਪੀਰੀ ਦੇ 2 ਨਿਸ਼ਾਨ ਝੁਲਾਏ ਗਏ, ਮਤਲਬ ਹੀ ਰੰਗ ਉਸ ਦਾ ਔਰੇਂਜ ਹੈ ਕਿ ਕੀ ਉਸ ਨੂੰ ਕਹਿੰਦੇ ਨੇ ਟੈਂਜਰੀਨ ਵਰਗਾ ਹੈ ਕਿ ਜ਼ੈਂਥੀਓਨ ਹੈ, ਉਹਦੇ ਅੰਗਰੇਜ਼ੀ ਦੇ ਲਫ਼ਜ਼ ਬਦਲਦੇ ਰਹੋ, ਪਰ ਕੇਸਰੀ ਹੈ। ਕੇਸਰੀ ਦਾ ਮਤਲਬ ਸ਼ੇਰ ਹੈ। ਗੱਲ ਸ਼ੇਰ ਦੀ ਸਪਿਰਿਟ ਹੈ ਕਿ ਭਾਈ ਬਟ ਰੋਰ, ਰੈਜ਼ਿਸਟ ਐਂਡ ਲੀਡ ਦਾ ਵੇ। ਪੂਰਾ ਭਬਕ ਮਾਰੋ, ਖਲੋਵੋ ਔਰ ਰਾਹ ਦਿਖਾਓ। ਦਾ ਕਰਾਊਨ ਅਵੇਟਸ, ਤਾਜ ਤੁਹਾਡੇ ਇੰਤਜ਼ਾਰ ਕਰ ਰਿਹਾ ਹੈ। ਬਿਗਨ ਟੁਡੇ, ਬਿਲਕੁਲ ਅੱਜ ਹੀ ਸ਼ੁਰੂ ਕਰੋ। ਤਾਜ ਤਾਂ ਇੰਤਜ਼ਾਰ 'ਚ ਹੈ ਜਿਹੜਾ ਤੁਹਾਡੇ ਸਿਰ ਤੇ ਸੋਭਣਾ ਹੈ, ਆਜ਼ਾਦੀ ਦਾ, ਖਾਲਿਸਤਾਨ ਦਾ, ਆਪਣੇ ਮੁਲਕ ਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਔਰ ਹੁਣ ਆਪਾਂ ਜਿਹੜੇ ਮੈਸੇਜ ਨੇ ਆਪਣੇ ਵਿਊਅਰਸ ਦੇ ਲੈਣ ਜਾ ਰਹੇ ਹਾਂ। ਸਭ ਤੋਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਪਾਲ ਸਿੰਘ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਸੋਇਨਮਾਲ ਜੀ, ਫਿਰ ਇਸੇ ਤਰ੍ਹਾਂ ਧਰਮ ਸਿੰਘ ਜੀ, ਫੈਨ ਧਾਲੀਵਾਲ ਜੀ ਦੀ, ਔਰ ਮੁਹੰਮਦ ਯਾਕੂਬ ਜੀ ਵੀ ਕਹਿੰਦੇ ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ, ਰਾਜ ਕਰੇਗਾ ਖਾਲਸਾ, ਤੇਰੀ ਆਵਾਜ਼ ਮੇਰੀ ਆਵਾਜ਼, ਖਾਲਿਸਤਾਨ ਖਾਲਿਸਤਾਨ, ਇੰਡੀਆ ਗੈਟ ਆउट फ्रॉम माई कश्मीर। और फिर कहते कि मोदी तुम खंजर से भी बत, पता नहीं क्या कहना चाहते हैं। और सखजीवन बच्चू जी भी, फिर मोहम्मद याकूब जी कहते क्या आपको पता है कि गज़ा पर अब भी हर रोज़ बमबारी होती जा रही है और दुनिया कुछ नहीं कर रही, पूरा गज़ा खंडर बन चुका है। बिल्कुल मुहम्मद याकूब साहब, यही तो अफसोस है इस गल का कि जिन्हों के आले दुआले बैठे मुल्क ने, अरब मुल्क ने, दूसरे मुल्क ने, सब ਜਿਹੜੇ ਨੇ ਉਹਨਾਂ ਨੇ ਮੂੰਹ ਸੀਤੇ ਹੋਏ ਨੇ। ਔਰ ਤੁਹਾਡਾ ਸ਼ੁਕਰੀਆ ਅਦਾ ਕਰਦੇ ਨੇ। ਔਰ ਮਨਜੂਰ ਕੋਹਨੂਰ ਜੀ ਵੀ, ਔਰ ਮੁਹੰਮਦ ਜਾਨਸ ਜੀ ਵੀ, ਇਹ ਵੀ ਤੁਹਾਨੂੰ ਅਸਲਾਮ ਵਾਲੇਕਮ ਕਹਿੰਦੇ ਨੇ, ਔਰ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਵਾਲੇਕਮ ਸਲਾਮ, ਔਰ ਖਾਲਸਾ ਜ਼ਿੰਦਾਬਾਦ ਵੀ ਕਹਿੰਦੇ ਨੇ। ਔਰ ਅਮਰਜੀਤ ਸਿੰਘ ਸੈਣੀ ਜੀ ਵੀ, ਹਰਮਨ ਪੰਨੂ ਜੀ ਵੀ, ਔਰ ਫਿਰ ਇਸੇ ਤਰ੍ਹਾਂ ਹਰਮਨ ਪੰਨੂ ਫਿਰ ਕਹਿੰਦੇ ਨੇ ਮੇਰੇ ਖਿਆਲ ਸਰਦਾਰ ਸਨੋਖੀ ਕੀ ਹੈਗੇ ਨੇ, ਕਹਿੰਦੇ ਸਰਪੰਚ ਦੀਆਂ ਪੁੱਛਾਂ ਚਕਾਤੀਆਂ। और फिर इस तरह मोहम्मद जॉनस जी कहते हैं कि डॉक्टर साहब 5 दरिया का पानी क्या मालिक पंजाबी हैं, कोई और नहीं। बिल्कुल 5 दरियावां दे कहते मालिक पंजाबी ने, और नहीं हैगा। और डॉक्टर परमजीत सिंह समरा जी भी, TV 84 परिवार वालियों पर प्यार सत्कार सहित बुलाई गई सांझी गुरफतेह जी। वाहिगुरू जी का खालसा, वाहिगुरू जी की फतेह, सत श्री अकाल प्रवान करो जी, खालसा जिंदाबाद जिंदाबाद जिंदाबाद। और फिर इसी तरह मोहम्मद जॉनस जी कहते डॉक्टर साहब अमेरिका का अटैक तो ईरान फेस सेविंग का लिया, पता नहीं है किदा नहीं फेस सेविंग ही सही, लेकिन ईरान ने ਘੱਟੋ ਘੱਟ ਇਹ ਤਾਂ ਦੱਸਿਆ ਕਿ ਵੀ ਉਹਨਾਂ 'ਚ ਕਰੇਜ ਔਰ ਗਟਸ ਨੇ। फिर उन्होंने कहा कि ईरान का कतर बेस पर अटैक भी फेस सेविंग उन्होंने लिखा है। फिर इसी तरह जसवीर सिंह जी भी कहते सिख स्टैंड अमेरिका। फिर इसी तरह बिलाल अहमद जी भी, हेलो डॉक्टर साहब, सिस्टर नीलम कौर जी, वेरी वार्म वेलकम। क्लाउडी वैदर हेयर इन लाहौर, बट ਇੱਥੇ ਤੇ 100% ਬਹੁਤ ਜ਼ਿਆਦਾ ਗਰਮੀ ਹੈ, ਟੂ ਮੱਚ ਤੇ ਰਿਕਾਰਡ ਤੋੜ ਜਿਹੜੀ ਇੱਥੇ ਗਰਮੀ ਪੈ ਰਹੀ ਹੈ, ਔਰ ਕੱਲ ਵੀ ਇਦਾਂ ਹੀ ਹੋਏਗਾ। ਨਰਿੰਦਰ ਸਿੰਘ ਜੀ ਵੀ ਕਹਿੰਦੇ ਨੇ ਡਾਕਟਰ ਸਾਹਿਬ ਨੇਤਨਯਾਹੂ ਤਾਂ ਹਾਲ ਦੀ ਘੜੀ ਬੱਗੀ ਅੱਖੀ ਮਾਰਿਆ ਗਿਆ ਲੱਗਦਾ। ਸੋ ਰਣਜੀਤ ਸਿੰਘ ਜੀ ਵੀ ਫਤਿਹਵਲ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸੁਰਜੀਤ ਸਿੰਘ ਜੀ ਵੀ ਹਲੀਮੀ ਖਾਲਸਾ, ਰਾਜ ਖਾਲਸਾ ਜ਼ਿੰਦਾਬਾਦ। और इसी तरह कुलवीर सांगा जी भी कहते चढ़ती कला। फिर इसी तरह आरिफ मजीद जी भी पाकिस्तान जिंदाबाद कहते हैं, खालसा जिंदाबाद कहते हैं। और जगतार सिंह जी कहते हैं कि डॉक्टर साहब इजराइल हाथ ना विखांदा तां हाल पंजाब वाला ही होना सी कि 60-70 देश कदी होते कदी हमाम अगला आपदा बचा करदा। फिर इसी तरह अमरजीत सिंह सैनी जी भी, जगतार सिंह गोल्डी जी भी, और इसी तरह दौलत नगर TV जी, वक्त ते वाले दी जरूरत आज़ाद खालिस्तान जी। और इस तरह राजविंदर कौर जी भी और रघवीर सिंह जी भी, ये भी फतेह बुलाने खालिस्तान जिंदाबाद कहते हैं। और बिलाल अहमद जी कहते हैं कि डॉक्टर साहब नेतन्याहू का क्या बनेगा, गज़ा का कन्फ्लिक्ट कब ख़त्म होगा, टू नेशन थ्योरी इज़ वर्किंग।
ਬਿਲਾਲ ਸਾਹਿਬ, ਤੁਸੀਂ ਵੀ ਪੂਰੇ ਸੂਝਵਾਨ ਹੋ। ਮੈਨੂੰ ਲੱਗਦਾ ਹੈ ਵੀ ਨੇਤਨਯਾਹੂ ਤਾਂ ਅਜੇ ਸਰਵਾਈਵ ਕਰੇਗਾ ਕੁਝ ਦੇਰ, ਇਵੈਂਚੁਅਲੀ ਜਾਏਗਾ, ਪਰ ਇਹ ਟੂ ਨੇਸ਼ਨ ਥਿਊਰੀ ਵਾਲੀ ਗੱਲ ਲੱਗਦਾ ਨਹੀਂ, ਕਿਉਂਕਿ ਜਿਸ ਅੰਦਾਜ਼ ਦੇ ਵਿੱਚ ਅਰਬ ਮੁਲਕਾਂ ਨੇ ਸਰੈਂਡਰ ਕਰ ਦਿੱਤਾ ਹੈ ਅਮਰੀਕਾ ਦੇ ਸਾਹਮਣੇ ਔਰ 3-3 ਟ੍ਰਿਲੀਅਨ ਡਾਲਰ ਦੀ ਇਨਵੈਸਟਮੈਂਟ ਲਈ ਤਿਆਰ ਨੇ, ਉਹਨਾਂ ਦਾ ਫਲਸਤੀਨੀਆਂ ਦੇ ਕੇਸ ਨੂੰ ਕੌਣ ਪਲੀਡ ਕਰ ਰਿਹਾ? ਸੋ ਮੈਨੂੰ ਨਹੀਂ ਲੱਗਦਾ ਇਹਨਾਂ ਨੇ ਗਜ਼ਾ ਵੀ ਵਿਹਲਾ ਕਰਾਉਣਾ ਹੈ, ਔਰ ਗਜ਼ਾ ਤੋਂ ਬਾਅਦ ਵੈਸਟ ਬੈਂਕ 'ਚ ਵੀ ਆਲਰੇਡੀ ਹੋਰ ਕਾਲੋਨੀਜ਼ ਬਣਾਉਣ ਦੀ ਲਾਈਨ ਹੈ। ਔਰ ਉਸ ਮਾਮਲੇ 'ਚ ਈਵਨ ਅਮਰੀਕਾ ਨੇ ਵੀ ਜਿਹੜਾ ਹੈ ਉਹ ਚੁੱਪ ਰਹਿ ਸਕਦਾ ਹੈ ਜਾਂ ਬਿਆਨਬਾਜ਼ੀ ਕਰੇਗਾ, ਪਰ ਉਹਨੂੰ ਇਜ਼ਰਾਈਲ ਨੂੰ ਰੋਕੇਗਾ ਨਹੀਂ। ਪ੍ਰਭਜੋਤ ਗੇਮਿੰਗ ਜੀ ਵੀ ਔਰ ਬਿਲਾਲ ਅਹਿਮਦ ਜੀ ਕਹਿੰਦੇ ਕਿ ਈਰਾਨ ਨੇ ਹੁਣ ਇੰਡੀਆ ਨੂੰ ਛਿੱਤਰ ਮਰਵਾਣੇ ਹੈ। ਡਾਕਟਰ ਸਰ ਜਰਾ ਵੇਟ ਕਰਿਓ, ਬੜਾ ਕੁਝ ਈਰਾਨ ਦੇ ਹੱਥ आ गया है। रा एंड मुसाद नेटवर्किंग इज ब्रेक नाउ इन ईरान, इंडिया के साथ बहुत बुरी होने वाली है जी। और बसरा जी भी और इंद्रजीत सिंह संधू जी भी और फिर इसी तरह गुरमुख जी भी और बलिहार सिंह कंग जी भी। डॉक्टर परमजीत सिंह समरा जी कहते ओंटारियो के शहर वुडस्टॉक गुरुद्वारा साहब के प्रबंधक ने धार्मिक लिटरेचर ते खालिस्तान के निशान साहब लगाउण ते पुलिस क्यों बुलाई है? मैं डॉक्टर साहब इस बारे कोई जानकारी नहीं है, हालांकि मैं अज अपने ही TV 84 ਤੇ ਸਾਡੇ ਜਿਹੜਾ ਇੱਕ ਸ਼ੋਅ 12 ਤੋਂ 1 ਸਰ ਮਨਵੀਰ ਸਿੰਘ ਹੈਂਡਲ ਕਰਦੇ ਨੇ, ਮੈਂ ਦੇਖ ਰਿਹਾ ਸੀ ਕਿ ਦੋ ਨੌਜਵਾਨਾਂ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈ, ਪਰ ਮੈਂ ਅਜੇ ਇਸ ਬਾਰੇ ਪੂਰੀ ਤਰ੍ਹਾਂ ਅਵੇਅਰ ਨਹੀਂ ਹਾਂ ਵੀ ਐਕਚੁਅਲੀ ਵਟ ਹੈਪਨਡ। ਓਕੇ ਜੀ। ਖਾਨ ਬਨਾਰਸ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਅਮਨ ਸਿੰਘ ਖਾਲਸਾ ਜੀ ਵੀ, ਫਿਰ ਅਬਦੁਲ ਵਾਹਿਦ ਜੀ ਇਹ ਕੁਝ ਕਹਿਣਾ ਚਾਹੁੰਦੇ ਨੇ, ਬਟ देख लो जे तुसी रीड कर सकते हैं ना। सिखों के काम मजलूम की मदद, भूखे को खाना, और ऑल ओवर वर्ल्ड सिखों ने गॉड को राज़ी करने का काम किया है। बहुत बहुत शुक्रिया अब्दुल साहब। ये ठीक है, खालसा सरबत दा भला, गुड ऑफ ऑल, बिना कोई ज़ात रंग नस्ल जेंडर ਦੀ ਡਿਸਕ੍ਰਿਮੀਨੇਸ਼ਨ ਦੇ। ਔਰ ਇਹ ਕੋਵਿਡ-19 ਦੇ ਦੌਰਾਨ ਵੀ ਸਾਹਮਣੇ ਆਇਆ, ਕਿਸੇ ਵੀ ਹੋਰ ਜਦੋਂ ਕ੍ਰਾਈਸਿਸ ਹੁੰਦਾ ਹੈ ਉਦੋਂ ਸਿੱਖ ਅੱਗੇ ਆਉਂਦੇ ਨੇ, ਔਰ ਇਹ ਸਾਡਾ ਮਜ਼ਹਬੀ ਫਰਜ਼ ਹੈ, ਕਿਉਂਕਿ ਸਿੱਖ ਦਾ ਮਤਲਬ ਹੀ ਇਨਸਾਨੀਅਤ ਨੂੰ ਪਿਆਰ ਕਰਨਾ, ਸਿੱਖ ਹੋਣ ਦਾ ਮਤਲਬ ਔਰ ਸਰਬੱਤ ਦੇ ਭਲੇ ਲਈ ਕੰਮ ਕਰਨਾ। जुजार सिंह जी भी और बिलाल अहमद जी। डॉक्टर साहब मुझे नहीं लगता इन्हों का मैसेज मोदी अपनी तरह पूरी करेगा और रजीम इंडिया में चेंज होने वाली है। बिलाल अहमद जी, इंडिया च मोदी ना आएगा, अमित शाह आ जाएगा, वो ना आएगा, योगी आ जाएगा, उन्होंने ओवरऑल ਜਿਹੜੇ ਲੋਕ ਨੇ, ਹਾਂ ਮੁਲਕ ਟੁੱਟਣ ਵੱਲ ਵੱਧ ਸਕਦਾ ਹੈ, ਉਹ ਡਿਫਰੈਂਟ ਚੈਲੰਜਸ ਹੋਣਗੇ, लेकिन इस वे ऑपोजिशन तो आलमोस्ट उन्होंने साइलेंट की हुई है। और फिर इस तरह मोहम्मद याकूब जी कहते डॉक्टर साहब इंडिया ने बांग्लादेश का पानी भी बंद कर दिया है, अगली जंग पानी की वजह से होगी, पक्की गल है। हाँ देखो, असी कल भी डिस्कस किया सी कि भी ये ईवन प्रडिक्शन है कि इस सेंचुरी जंगा पानी के मुद्दे ते होणगियां, और इंडस वाटर ट्रीटी नूं सस्पेंड करना या ਜਿਹੜਾ ਫਰਾਕਾ ਡੈਮ ਦੇ ਇਸ਼ੂ ਦੇ ਉੱਤੇ ਬੰਗਲਾਦੇਸ਼ ਨਾਲ, ਪਰ ਇਸ ਦੇ ਉੱਤੇ ਸਫਰ ਹੀ ਕਰੇਗਾ ਇੰਡੀਆ, ਕਿਉਂਕਿ ਪਾਣੀ ਲਾਈਫ ਲਾਈਨ ਹੈ, ਔਰ ਜੇ ਕੋਈ ਉਹਨੂੰ ਰੋਕੇਗਾ ਤੇ ਉਹ ਜੰਗ ਨੂੰ ਹੀ ਸੱਦਾ ਦੇਣਾ ਹੈ। और फिर कहते जी भारत की बर्बादी का सबब मोदी बनेगा। और ਨਹੀਂ, ਉਹ ਤਾਂ ਬਣ ਰਿਹਾ ਜੀ, ਉਹ ਤਾਂ ਆਲਰੇਡੀ ਜਦੋਂ ਅਸੀਂ ਕਹਿੰਦੇ ਹਾਂ ਵੀ ਅਸੀਂ ਖਾਲਿਸਤਾਨ ਬਣਨਾ ਠੇਕੇ ਤੇ ਦੇ ਦਿੱਤਾ ਮੋਦੀ ਨੂੰ, ਤੇ ਸਾਡੇ ਕੰਮ ਤਾਂ ਸੌਖਾ ਹੋਈ ਖੁਦ ਹੀ ਕਰ ਰਹੇ। ਨਿਹੰਗ ਸਿੰਘ ਜੀ, ਫਤਿਹ ਬੁਲਾਨੇ, ਰਾਮ ਸਿੰਘ ਜੀ ਵੀ ਔਰ ਅਮਰਜੀਤ ਨੇਜਰ ਜੀ ਵੀ, ਨੁਪਾ ਜੀ ਵੀ ਸੱਚੀ ਗੱਲ ਕਹਿੰਦੇ। ਡਾਕਟਰ ਸਾਹਿਬ ਜੀ ਅੱਜ ਨਿਹੰਗ ਸਿੰਘ ਜੀ ਆਉਣ ਚ ਲੇਟ ਹੋ ਗਏ, ਮੇਰਾ ਖਿਆਲ ਹੈ ਵੀ ਬਿਜ਼ੀ ਲੱਗਦੇ ਨੇ। ਬਿਜ਼ੀ ਹੋਣਗੇ। ਗੁਰਪ੍ਰੀਤ ਸਿੰਘ ਜੀ ਕਹਿੰਦੀ ਅਸੀਂ ਪੰਜਾਬ ਵਿੱਚ ਗੁਲਾਮ ਹਾਂ। ਸੋ ਸਭ ਦਾ ਬਹੁਤ ਬਹੁਤ ਸ਼ੁਕਰੀਆ। ਇਸ ਨੇ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਰੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।